ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਖੌਰ ਤੇ ਮੈਂ ਟੀਵੀ 8 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 17 दिसंबर 2024 4 पो नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਕਨ ਕੈਨੇਡਾ ਰੂਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ ਤੋਂ ਗੁਰਦੁਆਰਾ ਬਾਲਟੀਮੋਰ ਸਿੱਖ ਸੁਸਾਇਟੀ ਵੱਲੋਂ ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਟੀਵੀ 84 ਦੀ ਵੱਧ ਤੋਂ ਵੱਧ ਜਿਹੜੀ ਸਪੋਰਟ ਕਰੋ ਇਸ ਲਈ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰਦੁਆਰਾ ਬਾਲਟੀਮੋਰ ਸਿੱਖ ਸੁਸਾਇਟੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਜੋ ਹੈ ਮੋਦੀ ਸਰਕਾਰ ਬੀਜੇਪੀ ਅਤੇ ਉਹਨਾਂ ਦੇ ਜ਼ਰ ਖਰੀਦ ਮੀਡੀਆ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਅਮਰੀਕਾ ਦੀ ਡੀਪ ਸਟੇਟ ਦਾ ਹਵਾਲਾ ਦੇ ਕੇ ਖਾਲਿਸਤਾਨ ਦਾ ਹਊਆ ਖੜਾ ਕਰਕੇ ਬਹੁ ਗਿਣਤੀ ਹਿੰਦੂਆਂ ਨੂੰ ਭੜਕਾਇਆ ਜਾ ਰਿਹਾ। ਹੁਣ ਇਸ ਝੂਠ ਮੰਡਲ ਵਿੱਚ ਸਾਬਕਾ ਭਾਰਤੀ ਡਿਪਲੋਮੈਟ ਵੀ ਸ਼ਾਮਲ ਹੋ ਗਏ ਨੇ ਔਰ ਭਾਰਤ ਦੇ ਸਾਬਕਾ ਐਮਬੈਸਡਰ MK ਭੱਦਰ ਕੁਮਾਰ ਨੇ ਮੋਦੀ ਸਰਕਾਰ ਨੂੰ ਅਮਰੀਕਨ ਡੀਪ ਸਟੇਟ ਤੋਂ ਖਬਰਦਾਰ ਹੋਣ ਦੀ ਸਲਾਹ ਦਿੱਤੀ ਹੈ। ਸੋ ਉਸ ਦਾ ਕਹਿਣਾ ਹੈ ਕਿ ਜੋ ਕੁਝ ਬੰਗਲਾਦੇਸ਼ ਤੇ ਸੀਰੀਆ ਵਿੱਚ ਹੋਇਆ ਉਹੀ ਕੁਝ ਭਾਰਤ ਵਿੱਚ ਵੀ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਬਾਲਟੀਮੋਰ ਸਿੱਖ ਸੁਸਾਇਟੀ ਡੰਡੌਕ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਉਹਨਾਂ ਨੇ ਬੜਾ ਲਿਬਰਲੀ ਕੰਟਰੀਬਿਊਟ ਕੀਤਾ। ਹਾਲਾਂਕਿ ਤੁਸੀਂ ਗੈਰ ਹਾਜ਼ਰੀ ਦਾ ਜ਼ਿਕਰ ਕੀਤਾ, ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਦੇ ਮੈਸੇਜ ਕਾਲਾਂ ਇਹਨਾਂ ਦਿਨਾਂ ਦੇ ਵਿੱਚ ਵੀ ਲਗਾਤਾਰਤਾ ਨਾਲ ਆਉਂਦੀਆਂ ਰਹੀਆਂ ਵੀ ਕੀ ਕਾਰਨ ਹੈ ਕਿ ਤੁਸੀਂ ਪ੍ਰੋਗਰਾਮ ਨਹੀਂ ਕਰ ਰਹੇ। ਹਕੀਕਤ ਤਾਂ ਇਹ ਹੈ ਕਿ ਵੀ ਕਈ ਵਾਰ ਤੁਹਾਡਾ ਆਪਣੇ ਆਪ ਨਾਲ ਵੀ ਗੱਲਾਂ ਕਰਨ ਨੂੰ ਜੀ ਕਰਦਾ ਹੈ। ਸੋ ਇੱਕ ਤਾਂ ਬੇਸਿਕ ਇਹ ਰੀਜ਼ਨ। ਸੈਕੰਡਲੀ ਪਿਛਲੇ ਦਿਨਾਂ 'ਚ ਜਿਵੇਂ ਅਸੀਂ ਕਿਹਾ ਸੀ ਕਿ ਟੀਵੀ 84 ਦਾ ਇੱਕ ਫਾਈਨੈਂਸ਼ੀਅਲ ਕਰੰਚ ਹੈ, ਉਸ ਦੇ ਲਈ ਵੀ ਸਾਨੂੰ ਆਪਣੇ ਤੌਰ ਦੇ ਉੱਤੇ ਯਤਨ ਕਰਨੇ ਪੈ ਰਹੇ ਨੇ। ਸੋ ਉਸੇ ਕੰਟੈਕਸਟ ਦੇ ਵਿੱਚ ਹੀ ਵੀਕਐਂਡ ਸਾਡਾ ਵਾਸ਼ਿੰਗਟਨ DC ਮੈਟਰੋ ਏਰੀਆ ਦੇ ਵਿੱਚ ਸੀ। ਅਸੀਂ ਆਲਮੋਸਟ ਫਰਾਈਡੇ ਚਲੇ ਗਏ ਸੀ ਔਰ ਕੱਲ੍ਹ ਵਾਪਸ ਆਏ ਜੀ। ਔਰ ਜਿੱਥੇ ਅਸੀਂ ਸਮੂਹ ਮੈਟਰੋ ਨਿਵਾਸੀ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿੱਥੇ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਗੁਰਦੁਆਰਾ ਸਿੰਘ ਸਭਾ ਬ੍ਰੈਡਕ ਰੋਡ ਦੇ ਉੱਥੇ ਐਤਵਾਰ ਆਲਮੋਸਟ 3-4 ਘੰਟੇ ਦੀ ਇਹ ਵਿੰਡੋ ਸੀ ਜਿਹਦੇ 'ਚ ਕਿ ਗੁਰਦੁਆਰਾ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ, ਸਿੱਖ ਸੰਗਤ ਵੱਲੋਂ ਵੀ ਲਿਬਰਲੀ ਕੰਟਰੀਬਿਊਟ ਕੀਤਾ ਗਿਆ ਔਰ ਸਾਡੇ ਬਹੁਤ ਸਾਰੇ ਵੀਰਾਂ ਨੇ ਖਾਸ ਤੌਰ 'ਤੇ ਮੈਂ ਸ਼ੁਕਰਗੁਜ਼ਾਰੀ ਹੋਵਾਂਗਾ ਸਰ ਤੇਜਪਾਲ ਸਿੰਘ, ਸਰਦਾਰ ਗੁਰਜੋਤ ਸਿੰਘ, ਗੁਰਵਿੰਦਰ ਕੌਰ ਗੁਰਜੋਤ ਸਿੰਘ ਜਿਹੜੇ ਪ੍ਰੈਜ਼ੀਡੈਂਟ ਨੇ ਗੁਰਦੁਆਰਾ ਸਾਹਿਬ ਦੇ, ਤੇਜਪਾਲ ਸਿੰਘ ਸੈਕਟਰੀ ਪ੍ਰੈਜ਼ੀਡੈਂਟ ਮੁੱਖ ਜਿਨ੍ਹਾਂ ਦਾ ਇਨੀਸ਼ੀਏਟਿਵ ਸੀ ਔਰ ਉਸ ਦੇ ਨਾਲ ਉਹਨਾਂ ਦੀ ਗੁਰਦੁਆਰਾ ਕਮੇਟੀ ਦੇ ਵਿੱਚ ਸ਼ਾਮਲ ਮੈਂਬਰ ਭਾਈ ਦਵਿੰਦਰ ਸਿੰਘ ਦਿਓਲ ਔਰ ਸਾਡੀ ਆਪਣੀ ਟੀਮ ਜਿਨ੍ਹਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਹਰਿੰਦਰਬੀਰ ਸਿੰਘ ਵੜੈਚ, ਭਾਈ ਜੱਸਾ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਉਹਨਾਂ ਸਾਰਿਆਂ ਨੇ ਬੜਾ ਟਾਇਰਲੈਸਲੀ ਕਈ ਦਿਨ ਮਿਹਨਤ ਕੀਤੀ ਔਰ ਮੌਕੇ ਦੇ ਉੱਤੇ ਵੀ ਜਿਵੇਂ ਉਹਨਾਂ ਨੇ ਅੱਗੇ ਹੋ ਕੇ ਸੰਗਤ ਤੱਕ ਮੈਸੇਜ ਦਿੱਤਾ। ਗੱਲ ਇਕੱਲਾ ਇਹੀ ਨਹੀਂ ਹੈ ਕਿ ਸਾਨੂੰ ਫਾਈਨੈਂਸ਼ੀਅਲ ਸਪੋਰਟ ਦੀ ਲੋੜ ਹੈ ਔਰ ਇਸ ਲਈ ਇਹ ਇੱਕ ਸਫਲ ਫੰਡ ਰੇਜ਼ਰ ਸੀ, ਪਰ ਉੱਥੇ ਜਿਹੜੀ ਗੱਲ ਦੀ ਸਾਨੂੰ ਖੁਸ਼ੀ ਹੈ ਵੀ 100 ਤੋਂ ਜ਼ਿਆਦਾ
ਇੰਡੀਵਿਜੂਅਲਸ ਨੇ ਸੰਗਤ ਚੋਂ ਆ ਕੇ ਜਿਹੜੇ ਕਿ TV 84 ਦੇਖਦੇ ਵੀ ਨੇ ਜਾਂ ਜਿਨ੍ਹਾਂ ਨੂੰ ਅਹਿਸਾਸ ਹੈ ਕਿ ਪੰਥਕ ਮੀਡੀਆ ਦੀ ਕੀ ਇੰਪੋਰਟੈਂਸ ਹੈ, ਉਹਨਾਂ ਨੇ ਆ ਕੇ ਬੜੇ ਐਪਰੀਸ਼ੀਏਟਿਵ ਲਫ਼ਜ਼ ਕਹੇ। ਅਸੀਂ ਜਦੋਂ ਗੱਲਬਾਤ ਕਰ ਰਹੇ ਹਾਂ, ਦਰਸ਼ਕ ਬੈਕਗਰਾਉਂਡ ਪਿਕਚਰਸ ਵੀ ਦੇਖ ਰਹੇ ਹੋਣਗੇ, ਔਰ ਅਸੀਂ ਇਹ ਸਮਝਦੇ ਹਾਂ ਵੀ ਕਈ ਵਾਰ ਇਹ ਆਪਣੇ ਆਪ ਨੂੰ ਵੀ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਭਾਈ ਜੇ ਲਗਭਗ 12 ਸਾਲ ਤੋਂ ਅਸੀਂ ਇਸ ਪ੍ਰੋਜੈਕਟ ਨੂੰ ਤੋਰਿਆ, ਤੇ ਜੇ ਹੁਣ ਠੀਕ ਹੈ, ਜਦੋਂ ਅਸੀਂ ਸ਼ੁਰੂ ਕੀਤਾ ਅਸੀਂ ਹੀ ਪਾਇਨੀਅਰ ਸੀ ਇਸ ਲੈਵਲ ਦੀ ਡਿਸਕਸ਼ਨ ਜਾਂ ਇਸ ਖਾਲਿਸਤਾਨ ਜਿਸ ਨੂੰ ਬਹੁਤ ਬਿਗਨਿੰਗ ਦੇ ਵਿੱਚ ਹੀ ਈਸਟ ਕੋਸਟ ਸਿੱਖ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਪੰਥਕ ਚੈਨਲ ਦੇ ਤੌਰ ਤੇ ਨਵਾਜਿਆ ਗਿਆ ਸੀ। ਅਸੀਂ ਸਾਰੇ ਪੀਰੀਅਡ 'ਚ ਜਿੱਥੇ ਖਾਲਿਸਤਾਨ ਦੀ ਝੰਡਾ ਬਰਦਾਰੀ ਰੱਖੀ, ਉੱਥੇ ਆਪਣੇ ਫਾਈਨੈਂਸਿਸ ਨੂੰ ਵਧਾਉਣ ਦੇ ਲਈ ਕੋਈ ਜੰਤਰ ਮੰਤਰ ਤੰਤਰ ਕਿਸੇ ਦਾ ਸਹਾਰਾ ਨਹੀਂ ਲਿਆ, ਨਾ ਕਿਸੇ ਬੇਮਤਲਬ ਜਿਹੜਾ ਕਿਸੇ ਨੂੰ ਪ੍ਰਮੋਟ ਕੀਤਾ। ਜੇ 24 ਘੰਟੇ ਦੇ ਪ੍ਰੋਗਰਾਮ ਜਿਹੜੇ ਸਾਡੇ ਲਿਖੇ ਹੋਏ ਨੇ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਲਾਈਵ ਟੈਲੀਕਾਸਟ ਵੀ ਹੈ ਸਵੇਰੇ ਸ਼ਾਮ, ਭਾਈ ਸਰਬਜੀਤ ਸਿੰਘ ਘੁਮਾਣ ਜਿਨ੍ਹਾਂ ਦਾ ਰੈਗੂਲਰ ਸ਼ੋਅ ਹੁੰਦਾ ਹੈ, ਇਸੇ ਤਰ੍ਹਾਂ ਜਸਵਿੰਦਰ ਸਿੰਘ ਜਿਹੜੇ ਦਿੱਲੀ ਬੇਸਡ ਨੇ ਉਹਨਾਂ ਦੇ ਇੰਟਰਵਿਊ ਹੁੰਦੇ ਨੇ, ਔਰ ਸਾਡੀ ਉਹ ਟੀਮ ਜਿਹੜੀ 8-10 ਮੈਂਬਰਾਂ ਦੀ ਪੰਜਾਬ 'ਚ ਕੁਛ ਉਹਨਾਂ 'ਚ ਗੁਮਨਾਮ ਰਹਿ ਕੇ ਕੁਛ ਇਨ ਫਰੰਟ ਆ ਕੇ ਮਿਹਨਤ ਦੇ ਨਾਲ ਕੰਮ ਕਰਦੇ ਨੇ। ਵੀਰ ਸੁਖਵਿੰਦਰ ਸਿੰਘ ਜਿਹੜੇ ਕੈਨੇਡਾ 'ਚ ਜਿਹੜੇ ਟਾਇਰਲੈਸ ਨੇ ਵਰਕਰ, ਮਿਹਨਤੀ ਨੇ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਰ ਇਸ਼ੂ ਦੇ ਉੱਤੇ ਅਸੀਂ ਲੇਟੈਸਟ ਔਰ ਕਰੰਟ, ਔਰ ਜਿੰਨੇ ਪੰਜਾਬ ਦੇ ਵਿੱਚ ਵੱਡੇ ਵੱਡੇ ਸਮਾਗਮ ਹੁੰਦੇ ਨੇ, ਜਿਵੇਂ ਹੁਣ 18 ਦਸੰਬਰ ਨੂੰ ਦਲ ਖਾਲਸਾ ਵੱਲੋਂ ਵੱਡਾ ਇਕੱਠ ਸੱਦਿਆ ਗਿਆ ਅਕਾਲ ਤਖਤ ਤੇ, ਉਸ ਤੋਂ ਪਹਿਲਾਂ ਮੋਗਾ ਕਾਨਫਰੰਸ ਸੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਪ੍ਰੋਗਰਾਮ ਹੁੰਦੇ ਨੇ, ਸੰਤ ਪਿੰਡਾਂ ਵਾਲਿਆਂ ਦਾ ਜਨਮ ਦਿਨ ਜਦੋਂ ਮਨਾਇਆ ਜਾਂਦਾ ਫਤਿਹਗੜ੍ਹ ਸਾਹਿਬ, ਔਰ ਪੰਜਾਬ ਦੀਆਂ ਜਿੰਨੀਆਂ ਡਿਵੈਲਪਮੈਂਟਸ ਨੇ, ਕਿਸਾਨ ਮੂਵਮੈਂਟ, ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ, ਉਹਨੂੰ ਕਈ ਮਹੀਨੇ ਲਗਾਤਾਰਤਾ ਦੇ ਨਾਲ ਕਵਰ ਕੀਤਾ। ਇਸੇ ਤਰ੍ਹਾਂ ਬਾਹਰ ਹੁੰਦਿਆਂ ਵੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਲੇਟੈਸਟ ਇਸ਼ੂ ਦੇ ਉੱਤੇ ਗੱਲ ਕਰੀਏ। ਤੇ ਜੇ ਇਹਦੇ ਬਾਵਜੂਦ ਸਾਨੂੰ ਇਸ ਕਰੰਚ ਲਈ ਜੋ ਗੁਜ਼ਰਨਾ ਪੈ ਰਿਹਾ, ਤਾਂ ਫਿਰ ਕਈ ਵਾਰ ਇਹ ਆਪਣੇ ਆਪ ਨੂੰ ਵੀ ਪੁੱਛਣ ਨੂੰ ਜੀ ਕਰਦਾ ਕਿ ਕੀ ਇਹ ਵਰਥ ਵੀ ਹੈ ਜਿੰਨੀ ਮਿਹਨਤ ਜਾਂ ਜਿਨ੍ਹਾਂ ਦਾ ਅਸੀਂ ਸਰਮਾਇਆ ਵੀ ਜਿਹੜੇ ਕਾਮਨ ਸਿੱਖਾਂ ਦੀ ਦਸਵੰਧ ਦੀ ਕਮਾਈ ਦਾ ਲੈਂਦੇ। ਸੋ ਉਹ ਸਾਰੇ ਲਈ ਥੋੜ੍ਹਾ ਬਹੁਤ ਫਿਰ ਇਹ ਬੂਸਟ ਵੀ ਹੁੰਦਾ ਜਦੋਂ ਤੁਸੀਂ ਸੰਗਤ ਦੇ ਵਿੱਚ ਜਾਂਦੇ ਹੋ, ਵਿਚਰਦੇ ਹੋ, ਜਾਂ ਕਈ ਵਾਰੀ ਇਹ ਟੈਸਟ ਵੀ ਹੁੰਦਾ ਹੈ ਕਿ ਭਾਈ ਕਿੰਨਿਆਂ ਕੁ ਨੂੰ ਲੱਗਦਾ ਜੇ ਅਸੀਂ ਸੀਨ ਤੋਂ ਪਾਸੇ ਵੀ ਹੋ ਜਾਈਏ ਤੇ ਵਾਟਸ ਗੋਇੰਗ ਟੂ ਹੈਪਨ। ਹਾਲਾਂਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਹਨਾਂ ਸਾਲਾਂ ਦੇ ਵਿੱਚ ਹੁਣ 3-4 ਇਸ ਕਿਸਮ ਦੇ ਹੋਰ ਪਲੇਟਫਾਰਮ ਨੇ ਜਿਨ੍ਹਾਂ ਦੇ ਉੱਤੇ ਸਾਡੇ ਯੰਗਸਟਰ ਡਿਸਕਸ਼ਨ ਕਰਦੇ ਨੇ। ਪੰਜਾਬ ਦੇ ਵਿੱਚ ਵੀ ਹੁਣ ਤਾਂ ਹਰ ਸਿੱਖ ਐਕਟਿਵਿਸਟ ਜਿਹੜਾ ਸੁੱਤਾ ਹੋਇਆ ਸੀ ਇਹਨਾਂ ਸਾਰੇ ਸਾਲਾਂ 'ਚ, ਉਹ ਯੂਟਿਊਬਰ ਬਣਿਆ ਹੋਇਆ ਔਰ ਬੜੀਆਂ ਡਿਸਕਸ਼ਨਸ ਔਰ ਜਿਹੜਾ ਉਸ ਦੇ ਉੱਤੇ ਹੁੰਦਾ ਹੈ। ਸੋ ਲੇਕਿਨ ਫਿਰ ਵੀ ਅਸੀਂ ਮਾਫੀ ਵੀ ਚਾਹੁੰਦੇ ਹਾਂ, ਖਾਸ ਤੌਰ ਤੇ ਜਿਹੜੇ ਸਾਡੇ ਵੀਰ ਭੈਣ ਫਿਕਰਮੰਦ ਹੁੰਦੇ ਨੇ, ਕਿਉਂਕਿ ਸਿਹਤ ਇਸ਼ੂ ਵੀ ਨਾਲ ਫਿਰ ਸ਼ੁਰੂ ਹੋ ਜਾਂਦੇ ਨੇ ਜਦੋਂ ਤੁਸੀਂ ਉਹ ਸਾਰੇ ਚੋਂ ਜਿਹੜਾ ਗੁਜ਼ਰ ਰਹੇ ਹੁੰਦੇ ਹੋ, ਔਰ ਉਮਰ ਦਾ ਵੀ ਤਕਾਜ਼ਾ ਹੁੰਦਾ ਹੈ। ਹਾਲਾਂਕਿ ਏਜਿੰਗ ਤਾਂ ਜਦੋਂ ਅਸੀਂ ਗੁਰਮਤ ਦਾ ਫਲਸਫਾ ਦੇਖਦੇ ਹਾਂ ਫਿਰ ਤਾਂ ਇਹੀ ਹੈ ਵੀ ਗੁਰਮੁਖ ਬੁੱਢੇ ਕਦੇ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਸੋ ਸਾਥੋਂ ਤਾਂ ਨਾ ਚੱਜ ਨਾਲ ਗੁਰਮੁਖ ਬਣਿਆ ਗਿਆ ਤੇ ਨਾ ਹੀ ਕੋਈ ਅੰਤਰ ਸੁਰਤ ਗਿਆਨ ਵਾਲੀ ਗੱਲ ਹੈ। ਸੋ ਉਸ ਕਿਸਮ ਦਾ ਵੀ ਇੱਕ ਹਿੱਸਾ ਹੁੰਦਾ। ਲੇਕਿਨ ਬਾਈ ਐਂਡ ਲਾਰਜ ਜਦੋਂ ਅਸੀਂ ਇਸ ਕਿਸਮ ਦੇ ਮਾਹੌਲ ਚੋਂ ਗੁਜ਼ਰ ਰਹੇ ਹੁੰਦੇ ਹਾਂ, ਤੁਹਾਡੀਆਂ ਅਰਦਾਸਾਂ, ਤੁਹਾਡਾ ਫਿਕਰ ਸਾਡੇ ਲਈ ਵੱਡਾ ਸਰਮਾਇਆ ਬਣਦਾ। ਔਰ ਖਾਸ ਤੌਰ ਤੇ ਸਾਡੇ ਯੂਰਪ ਟ੍ਰਿਪ ਤੋਂ ਬਾਅਦ ਇੰਟਰਨੈਸ਼ਨਲੀ ਵੀ, ਕਿਉਂਕਿ ਬਹੁਤ ਸਾਰੀ ਵਿਊਅਰਸ਼ਿਪ ਜਿਹੜੀ ਹੈ ਗਲੋਬਲ ਹੈ, ਉਹਨਾਂ ਦਾ ਵੀ ਬਹੁਤ ਸਾਰਿਆਂ ਦਾ ਕੰਸਰਨ ਸੀ। ਸੋ ਇਸ ਕਿਸਮ ਦੀ ਕੋਈ ਫਿਕਰ ਵਾਲੀ ਗੱਲ ਨਹੀਂ ਹੈ, ਪਰ ਫਿਰ ਵੀ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਜੇ ਸਾਨੂੰ ਇਸ ਫਾਈਨੈਂਸ਼ੀਅਲ ਵਰੀ ਤੋਂ ਮੁਕਤੀ ਹੋਏ ਤੇ ਸ਼ਾਇਦ ਹੋਰ ਵੀ ਬਹੁਤ ਕੁਝ ਜਿਹੜਾ ਅਸੀਂ ਇਨ ਐਡੀਸ਼ਨ ਕਰ ਸਕਦੇ ਹਾਂ। ਸੋ ਇੱਕ ਵਾਰ ਫਿਰ ਅਸੀਂ ਸਮੁੱਚੀਆਂ ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਲਗਭਗ ਸਾਨੂੰ 2 ਮਹੀਨੇ ਦੇ ਖਰਚੇ ਦੇ ਫਿਕਰ ਤੋਂ ਜਿਹੜਾ ਉਹ ਮੁਕਤ ਕੀਤਾ। ਇਹ ਸਾਰੇ ਪੀਰੀਅਡ ਦੇ ਵਿੱਚ ਇਹਨਾਂ ਦਿਨਾਂ 'ਚ, ਕਿਉਂਕਿ ਲਾਸਟ ਪ੍ਰੋਗਰਾਮ ਅਸੀਂ 10 ਦਸੰਬਰ ਨੂੰ ਕੀਤਾ ਸੀ ਹਿਊਮਨ ਰਾਈਟਸ ਡੇ ਦੇ ਉੱਤੇ,
ਔਰ ਉਸ ਤੋਂ ਬਾਅਦ ਕਿਉਂਕਿ ਡਾਕਟਰ ਇਕਦਾਰ ਕਰਾਮਤ ਚੀਮਾ ਇੱਥੇ ਆਏ ਸਨ UN ਹੈੱਡਕੁਆਟਰ 'ਚ, ਉਹਨਾਂ ਦੇ ਨਾਲ 2 ਦਿਨ ਪਹਿਲਾਂ ਹੀ ਜਿਹੜਾ ਡੀਟੇਲ ਇੰਟਰਵਿਊ ਕਿ ਭਾਈ ਜਿਹੜੇ ਸਰਕਾਰਾਂ ਜੈਨੋਸਾਈਡ ਕਰਦੀਆਂ ਨੇ ਉਹਨਾਂ ਦਾ ਕੀ ਦਾਇਰਾਕਾਰ ਹੁੰਦਾ ਹੈ, ਕਿਸ ਪਾਸੇ ਤੱਕ ਜੈਨੋਸਾਈਡ ਦੀ ਡੈਫੀਨੇਸ਼ਨ ਹੈ। ਔਰ ਬੜਾ ਚੰਗਾ ਇੰਟਰਵਿਊ ਵੀਰ ਸੁਖਵਿੰਦਰ ਸਿੰਘ ਨੇ ਡਾਕਟਰ ਇਕਦਾਰ ਕਰਾਮਤ ਚੀਮਾ ਨਾਲ ਕੀਤਾ ਹੈ, ਉਸ ਨੂੰ ਸਾਡੇ ਦਰਸ਼ਕ ਦੇਖ ਸਕਦੇ ਨੇ। ਇਸ ਸਾਰੇ ਪੀਰੀਅਡ 'ਚ ਕਿਉਂਕਿ ਅਸੀਂ ਜਦੋਂ ਅੰਤਲੇ ਪ੍ਰੋਗਰਾਮ ਕੀਤੇ 9-10 ਦਸੰਬਰ ਦੇ, ਤੇ ਉਦੋਂ ਤੱਕ ਲਫ਼ਜ਼ ਡੀਪ ਸਟੇਟ, ਹਾਲਾਂਕਿ ਡੀਪ ਸਟੇਟ ਦੀ ਵਰਤੋਂ ਤਾਂ ਕਾਫੀ ਦੇਰ ਦੀ ਚੱਲ ਰਹੀ ਸੀ, ਲੇਕਿਨ ਉਦੋਂ ਜਦੋਂ ਕਿ BJP ਦੇ ਪਹਿਲਾਂ ਇੱਕ MP ਨੇ, ਤਵਾੜੀ ਨੇ ਰਾਜ ਸਭਾ ਦੇ ਵਿੱਚ ਇਸ਼ੂ ਚੁੱਕਿਆ, ਫਿਰ BJP ਦੇ ਅਫੀਸ਼ੀਅਲ ਜਿਹੜਾ ਟਵਿੱਟਰ X ਹੈਂਡਲ ਤੋਂ 3-4 ਉੱਪਰੋਂ ਥੱਲੇ ਟਵੀਟ ਕੀਤੇ ਗਏ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ US ਦੀ ਡਿਪਾਰਟਮੈਂਟ ਆਫ ਜਸਟਿਸ, ਉਹਨਾਂ ਦੀ ਡੀਪ ਸਟੇਟ, ਉਹ ਇੰਡੀਆ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਹੈ। ਐਂਟੀ ਮੋਦੀ ਪ੍ਰੋਪੇਗੈਂਡਾ ਉਹਨਾਂ ਵੱਲੋਂ ਜਿਹੜਾ ਉਹ ਵਿੱਢਿਆ ਗਿਆ। ਔਰ ਫਿਰ ਖੁੱਲ੍ਹੇਆਮ ਰਾਹੁਲ ਗਾਂਧੀ ਦੇ ਉੱਤੇ, ਜਿਹੜਾ ਖੁਦ ਮੈਂਬਰ ਪਾਰਲੀਮੈਂਟ ਹੈ, ਆਪੋਜੀਸ਼ਨ ਦਾ ਲੀਡਰ ਹੈ, ਜਿਹਦਾ ਰੁਤਬਾ ਇੱਕ ਕੈਬਨਿਟ ਮਿਨਿਸਟਰ ਦਾ ਹੁੰਦਾ ਹੈ, ਉਸ 'ਤੇ ਚਾਰਜ ਲਾਇਆ ਗਿਆ ਕਿ ਉਹ ਜਾਰਜ ਸੋਰਸ ਦੇ ਨਾਲ ਜਿਹੜਾ ਉਹ ਰਲਿਆ ਹੋਇਆ ਹੈ। ਜਾਰਜ ਸੋਰਸ ਡੀਪ ਸਟੇਟ ਲਈ ਕੰਮ ਕਰਦਾ ਹੈ। ਔਰ ਫਿਰ ਈਵਨ BJP ਦੇ ਉਸ X ਹੈਂਡਲ ਤੋਂ ਫ੍ਰੈਂਚ ਮੀਡੀਆ ਰਿਪੋਰਟ ਦਾ ਸਹਾਰਾ ਲੈ ਕੇ ਵੀ ਇਹ ਕਿਹਾ ਗਿਆ ਕਿ ਵੀ ਇਹ ਜਾਰਜ ਸੋਰਸ ਔਰ ਇਹ ਜਿਹੜੇ ਨੇ ਇਹੀ ਫੰਡ ਕਰਦੇ ਨੇ ਉਹਨਾਂ ਪ੍ਰੋਜੈਕਟਸ ਨੂੰ, ਉਹਨਾਂ ਅਦਾਰਿਆਂ ਨੂੰ ਜਿਨ੍ਹਾਂ 'ਚ ਮੋਦੀ ਜਾਂ ਅਡਾਨੀ ਔਰ ਦੂਸਰੇ ਦੇ ਵਿਰੋਧ ਦੇ ਵਿੱਚ ਕਿਹਾ ਗਿਆ। ਇਸ ਦੇ ਉੱਤੇ US ਜਸਟਿਸ ਡਿਪਾਰਟਮੈਂਟ ਨੇ ਤਾਂ ਕੋਈ ਇਮੀਡੀਏਟ ਨਹੀਂ ਸੀ ਰਿਐਕਸ਼ਨ ਦਿੱਤਾ, ਪਰ ਅਮਰੀਕਾ ਦੀ ਦਿੱਲੀ ਬੇਸਡ ਐਮਬੈਸੀ ਦੇ ਸਪੋਕਸਪਰਸਨ ਨੇ ਇਸ ਸਾਰੇ ਨੂੰ ਨਕਾਰਿਆ ਸੀ। ਫ੍ਰੈਂਚ ਮੀਡੀਆ ਹਾਊਸ ਨੇ ਵੀ ਇੰਡੀਆ ਨੂੰ ਕੰਡੈਮ ਕੀਤਾ ਸੀ ਕਿ ਉਹਨਾਂ ਨੇ ਫ੍ਰੈਂਚ ਮੀਡੀਆ ਦੀ ਉਸ ਰਿਪੋਰਟ ਨੂੰ ਗਲਤ ਅੰਦਾਜ਼ ਦੇ ਵਿੱਚ ਪੇਸ਼ ਕਰਕੇ ਉਸ 'ਚੋਂ ਸਿਆਸੀ ਪ੍ਰੋਪੇਗੈਂਡਾ ਲੈਣਾ ਚਾਹਿਆ। ਔਰ ਇਸ ਸਾਰੇ ਤੋਂ ਬਾਅਦ ਫਿਰ ਜਿਹੜੇ ਯੂਟਿਊਬਰਸ ਦਾ ਅੱਜ ਕੱਲ੍ਹ ਇੱਕ ਪੂਰਾ ਕੁਰਹਾਮ ਮਚਿਆ ਹੋਇਆ, ਉਹਨਾਂ ਨੇ ਵੀ ਡੀਪ ਸਟੇਟ ਕਰਨਾ ਸ਼ੁਰੂ ਕਰ ਦਿੱਤਾ। ਸਾਡੇ 2-3 ਵਿਊਅਰਸ ਨੇ ਪੁੱਛਿਆ ਵੀ ਹੈ ਕਿ ਜੀ ਜਦੋਂ ਅਸੀਂ ਡੀਪ ਸਟੇਟ ਕਹਿੰਦੇ ਹਾਂ ਤਾਂ ਇਹਦਾ ਮਤਲਬ CIA ਹੁੰਦਾ ਹੈ, ਇਹਦਾ ਮਤਲਬ ਇੱਕ ਇੰਟੈਲੀਜੈਂਸ ਨਾਲ ਜੁੜਿਆ ਹੁੰਦਾ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਵੀ ਟਰਮੀਨੋਲੋਜੀ ਤੁਸੀਂ ਕੁਛ ਵੀ ਵਰਤੋ, ਡੀਪ ਸਟੇਟ ਇਕੱਲੀ ਕੋਈ ਇੰਟੈਲੀਜੈਂਸ ਜਾਂ CIA, ਕਿਉਂਕਿ ਅਮਰੀਕਾ ਦੇ ਵਿੱਚ CIA ਭਾਰਤ ਦੀ ਖੁਫੀਆ ਏਜੰਸੀਆਂ ਰਾਜ ਜਾਂ IB ਵਾਂਗ ਨਹੀਂ ਹੈ ਕਿ ਜਿਹਨੂੰ ਅਨਅਕਾਊਂਟਡ ਜਿਹੜਾ ਹੈ ਉਹ ਬਜਟ ਦਿੱਤਾ ਹੋਇਆ ਹੈ ਔਰ ਉਹਦੀ ਕੋਈ ਸਿਲੈਕਸ਼ਨ ਦੇ ਵਿੱਚ ਵੀ ਪਾਰਲੀਮੈਂਟੇਰੀਅਨਸ ਦਾ ਰੋਲ ਨਹੀਂ ਹੁੰਦਾ ਜਾਂ ਉਹਦੀ ਕੋਈ ਅਕਾਊਂਟੇਬਿਲਿਟੀ ਨਹੀਂ ਹੁੰਦੀ। ਅਮਰੀਕਾ ਦੇ ਵਿੱਚ ਜੇ ਇਹਨਾਂ ਦੀਆਂ 18 ਇੰਟੈਲੀਜੈਂਸ ਏਜੰਸੀਆਂ ਨੇ, ਜਿਸ ਦੀ ਹੈੱਡ ਹੁਣ ਤੁਲਸੀ ਗੈਬਰਟ ਨੂੰ ਲਾਇਆ ਗਿਆ, ਜਿਹਨੂੰ ਪੂਰੀ ਕਨਫਰਮੇਸ਼ਨ ਪ੍ਰੋਸੈਸ 'ਚੋਂ ਗੁਜ਼ਰਨਾ ਪਏਗਾ, ਤੇ ਉਹਨਾਂ ਸਾਰਿਆਂ ਦੀ ਅਕਾਊਂਟੇਬਿਲਿਟੀ ਹੈ। CIA ਦਾ ਵੀ ਬਜਟ ਰੱਖਿਆ ਜਾਂਦਾ ਹੈ, ਸੈਨੇਟ ਦੇ ਵਿੱਚ, ਹਾਊਸ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀਜ਼, ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀਜ਼, ਔਰ ਇਹਨਾਂ ਦੇ ਸਾਹਮਣੇ ਇਹਨਾਂ ਦੀ ਜਵਾਬਦੇਹੀ ਹੈ। ਇਹ ਨਹੀਂ ਹੈ ਕਿ ਇੰਡੀਅਨ ਜਿਹੜੇ ਡੀਪ ਸਟੇਟ ਦੇ ਲਈ ਕੰਮ ਕਰਨ ਵਾਲੇ ਜਾਂ ਇੰਟੈਲੀਜੈਂਸ ਏਜੰਸੀਆਂ ਲਈ ਕੰਮ ਕਰਨ ਵਾਲੇ ਲੋਕ ਨੇ, ਜਿੰਨਾ ਅੰਨਾ ਪੈਸਾ ਜਿਹਦੇ ਥੱਲੇ ਉਹ ਫਿਰ ਆਪਣੇ ਕਿਵੇਂ ਕੋਠੀਆਂ ਬਣਾਉਂਦੇ ਨੇ, ਕਿਵੇਂ ਜ਼ਮੀਨਾਂ ਖਰੀਦਦੇ ਨੇ। ਉਹਦੀ ਇੱਕ ਉਦਾਹਰਣ ਸੀ ਕਿ ਕਿਵੇਂ ਪੰਜਾਬ ਦਾ ਇੱਕ ਗਵਰਨਰ ਬੀਰਬਲ ਨਾਥ, ਜਿਹੜਾ ਸਾਬਕਾ IPS ਸੀ ਔਰ ਐਜ਼ ਏ ਗਵਰਨਰ ਪੰਜਾਬ 'ਚ ਉਸ ਪੀਰੀਅਡ 'ਚੋਂ ਰਿਹਾ 92 ਤੋਂ 94 ਤੱਕ, ਜਦੋਂ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ। ਔਰ ਉਹਦੇ ਕੋਲ ਕਿੰਨਾ, ਕਿਉਂਕਿ ਗਵਰਨਰ ਹੀ ਸੈਂਟਰ ਦਾ ਬੰਦਾ ਹੁੰਦਾ ਜਿਹੜਾ ਅੱਗੋਂ ਜਿਹੜੀ ਇਨਾਮ ਰੱਖੇ ਜਾਂਦੇ ਨੇ ਜਾਂ ਜਿਹੜਾ ਮਾਰਨ ਦੇ ਇਸ ਕਿਸਮ ਦੀ ਵੈਲਥ ਹੈ, ਸੋ ਉਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਹੁੰਦਾ। ਤੇ ਉਹਦਾ ਇੱਕ ਹਾਦਸਾ, ਹੈਲੀਕਾਪਟਰ ਹਾਦਸਾ ਹੋਇਆ ਸੀ ਕੁੱਲੂ 'ਚ, ਜਦੋਂ ਕਿ ਉਹ ਉਤਰਨ ਲੱਗਿਆ ਸੀ ਔਰ ਉਹਦੇ 'ਚ ਉਹ ਨੋਟਾਂ ਦੀ ਉਹਦੇ 'ਚ ਸੀ ਕਿ ਰੇਨ ਆਫ ਕਰੰਸੀ ਨੋਟਸ, ਉਹਦਾ ਸਾਰਾ ਹੀ ਟੱਬਰ ਨਾਲ ਮਾਰਿਆ ਗਿਆ ਸੀ, ਉਹ ਹਾਦਸਾ ਗ੍ਰਸਤ ਹੋਇਆ ਸੀ। ਸੋ ਉਦੋਂ ਸੀ ਕਿ ਵੀ ਇਹ ਇੰਨਾ ਕੈਸ਼ ਲੈ ਕੇ ਗਵਰਨਰ ਕੀ ਇਹ ਉਹੀ ਅਨਅਕਾਊਂਟਡ ਜਿਹੜਾ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਪਰ ਇੱਥੇ ਇਹਨਾਂ ਦੇ ਸਾਰੇ ਜਿਹੜੇ ਨੇ ਇੰਟੈਲੀਜੈਂਸ ਏਜੰਸੀਆਂ ਜਾਂ ਦੂਜੇ ਹੋਣ, ਉਹ ਅਕਾਊਂਟੇਬਲ ਹੁੰਦੇ ਨੇ। ਉਹਨਾਂ ਦੀ ਸਿਲੈਕਸ਼ਨ ਦੇ ਵੇਲੇ ਵੀ ਉਹਨਾਂ ਦੀ ਹੁਣ ਜਿਵੇਂ ਕ੍ਰਿਸਟੋਫਰ ਰੇ ਜਿਹੜਾ ਹੈੱਡ ਸੀ ਇਸ ਸਾਰੇ ਦਾ, ਜਿਹਨੂੰ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਜਿਹੜਾ ਉਹ ਅਪਾਇੰਟ ਕੀਤਾ ਸੀ FBI ਦਾ ਹੈੱਡ, ਪਰ ਹੁਣ ਔਰ ਉਹਨੇ
ਜਦੋਂ ਟਰੰਪ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਹੋਈ ਤਾਂ ਉਹੀ ਕ੍ਰਿਸਟੋਫਰ ਰੇ ਐਜ਼ ਏ ਲਾਇਲ ਆਪਣੇ ਸਿਸਟਮ ਅਮਰੀਕਨ ਸਿਸਟਮ ਨਾਲ ਉਹਨੂੰ ਇਨਵੈਸਟੀਗੇਟ ਕਰ ਰਿਹਾ ਸੀ। ਹੁਣ ਜਦੋਂ ਇਹ ਬਣਿਆ ਟਰੰਪ ਤੇ ਉਹਨੂੰ ਕਿਹਾ ਕਿ ਉਹਦੇ ਅਜੇ 10 ਸਾਲ ਲਈ ਉਹਦੀ ਅਪਾਇੰਟਮੈਂਟ ਸੀ, 3 ਸਾਲ ਉਹਦੇ ਅਜੇ ਰਹਿੰਦੇ ਸੀ, ਲੇਕਿਨ ਉਹਨੇ ਜਿਹੜਾ ਉਹ ਰਿਜ਼ਾਈਨ ਕਰ ਦਿੱਤਾ ਕਿਉਂਕਿ ਟਰੰਪ ਨੇ ਆਲਰੇਡੀ ਕਾਸ਼ ਪਟੇਲ ਨੂੰ ਜਿਹੜਾ ਅਪਾਇੰਟ ਕੀਤਾ ਉਹਦੇ ਜਾਣ ਤੋਂ। ਕਹਿਣ ਦਾ ਮਤਲਬ ਇਹ ਹੈ ਵੀ ਇੱਥੇ ਕੋਈ ਡੀਪ ਸਟੇਟ ਐਸੀ ਨਹੀਂ ਜਿਹੜੀ ਕੋਈ ਟਨਲ ਖੋਦ ਕੇ ਬੈਠੀ ਹੈ ਥੱਲੇ, ਜਿੱਥੇ ਉਹਨਾਂ ਦੇ ਵਿੱਚ ਜਦੋਂ ਅਸੀਂ ਡੀਪ ਸਟੇਟ ਕਹਿੰਦੇ ਹਾਂ ਇਸ ਦਾ ਮਤਲਬ ਇਹਨਾਂ ਦਾ ਆਫ ਕੋਰਸ ਇੰਟੈਲੀਜੈਂਸ ਏਜੰਸੀਆਂ ਹੁੰਦੀਆਂ ਨੇ, ਨੈਸ਼ਨਲ ਸਿਕਿਉਰਿਟੀ ਨਾਲ ਕੰਸਰਨਡ ਬੰਦੇ ਹੁੰਦੇ ਨੇ, ਪਾਰਲੀਮੈਂਟੇਰੀਅਨਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਅਕਸਰ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਕਹਿੰਦੇ ਆ। ਉਹ ਉਹਨਾਂ ਦਾ ਇੱਕ ਪੂਰਾ ਜਿਹੜਾ ਉਹ ਸੈਟਅਪ ਹੁੰਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਜਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਇਹੋ ਜਿਹਾ ਕਿਤੇ ਨਹੀਂ ਹੈ ਜਿੰਨੀਆਂ ਪਾਵਰਸ ਪ੍ਰੈਜ਼ੀਡੈਂਟ ਦੇ ਕੋਲ ਨੇ। ਹੁਣ ਅਸੀਂ ਦੇਖ ਰਹੇ ਹਾਂ ਕਿ ਜੇ ਬਾਈਡਨ ਜਾ ਰਿਹਾ ਕਿੰਨਿਆਂ ਨੂੰ ਉਹਨੇ ਮਾਫੀ ਦਿੱਤੀ ਹੈ, ਪਾਰਡਨ, ਸੈਂਕੜਿਆਂ ਦੇ ਆਪਣੇ ਮੁੰਡੇ ਨੂੰ ਵੀ ਮਾਫ ਕਰਤਾ ਹੰਟਰ ਬਾਈਡਨ ਨੂੰ। ਸੋ ਮਤਲਬ ਪ੍ਰੈਜ਼ੀਡੈਂਟ ਦੇ ਕੋਲ ਕਿਸੇ ਨੂੰ ਵੀ ਪਾਰਡਨ ਕਰਨ ਦੀ ਤਾਕਤ ਹੈ ਔਰ ਉਹਦਾ ਸਿੰਬੋਲਿਜ਼ਮ ਤਾਂ ਜੇ ਅਮਰੀਕਾ ਜੇ ਦੇਖਣਾ ਹੋਏ ਤੇ ਜਦੋਂ ਖਾਸ ਤੌਰ ਤੇ ਥੈਂਕਸ ਗਿਵਿੰਗ ਹੁੰਦੀ ਹੈ ਸਪੈਸ਼ਲ ਜਿਹੜੀ ਹੈ ਵਾਈਟ ਹਾਊਸ ਲਈ ਜਿਹੜੀ ਹੈ ਟਰਕੀ ਉਹ ਸਿਲੈਕਟ ਕੀਤੀ ਜਾਂਦੀ ਹੈ, ਫਿਰ ਹੁੰਦਾ ਵੀ ਇਹ ਡੇ ਅਰਲੀਅਰ ਉਹ ਉਹਨੂੰ ਪਾਰਡਨ ਕਰਦਾ। ਫਿਰ ਇੱਕ ਬੜਾ ਵੱਡਾ ਫੋਰਮ ਹੈ ਜਿੱਥੇ ਉਹ ਸਾਰੇ ਜਿਹੜੀਆਂ ਪ੍ਰੈਜ਼ੀਡੈਂਟ ਦੇ ਵੱਲੋਂ ਮਾਫ ਕੀਤੀਆਂ ਟਰਕੀਆਂ ਹੁੰਦੀਆਂ ਨੇ ਉਹ ਆਪਣੀ ਨੈਚੁਰਲ ਲਾਈਫ ਜਿਉਂਦੀਆਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਕੁਝ ਚੀਜ਼ਾਂ ਇਹ ਅਮਰੀਕਨ ਸਿਸਟਮ 'ਚ ਹੀ ਨੇ ਔਰ ਜਿਨ੍ਹਾਂ ਨੇ ਇਹ ਸਿਸਟਮ ਬਣਾਇਆ ਉਹਨਾਂ ਨੂੰ ਵੀ ਇਹ ਸੀ ਕਿ ਕੋਈ ਐਸਾ ਸਨਕੀ ਪਾਗਲ, ਕੋਈ ਵਿਕਾਊ ਮਾਲ, ਕੋਈ ਹੋਰ। ਇਸ ਲਈ ਅਮਰੀਕਾ ਦੇ ਵਿੱਚ ਕੰਡੀਸ਼ਨ ਵੀ ਹੈ ਕਿ ਅਮਰੀਕਾ 'ਚ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈ ਉਹ US ਬੋਰਨ ਨਹੀਂ ਹੋਣਾ ਚਾਹੀਦਾ। ਭਾਵੇਂ ਕੋਈ ਆ ਕੇ ਹੋਰ ਕੋਈ ਵੀ ਅਹੁਦਾ ਲੈ ਸਕਦਾ ਜਿਹੜਾ ਨੈਚੁਰਲਾਈਜ਼ਡ ਸਿਟੀਜ਼ਨ ਹੈ, ਜਿਹੜਾ ਬਾਹਰੋਂ ਆਇਆ ਅਮਰੀਕਾ ਦਾ ਸਿਟੀਜ਼ਨ ਬਣ ਗਿਆ, ਲੇਕਿਨ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹ ਅਮਰੀਕਾ ਬੋਰਨ ਹੋਣਾ ਚਾਹੀਦਾ। ਇਹ ਵੀ ਉਹਨਾਂ ਨੇ ਅਮਰੀਕਨ ਇੰਟਰਸਟ ਨੂੰ ਸੇਫਗਾਰਡ ਕਰਨ ਲਈ ਕੀਤਾ। ਪਰ ਇਸ ਸਾਰੇ ਦੇ ਨਾਲ ਜਿਹੜਾ ਜੁੜਿਆ ਹੋਇਆ ਪਾਰਟ ਅਸੀਂ ਸਮਝਦੇ ਹਾਂ ਉਹ ਹੈ ਕਿ ਵੀ ਅਮਰੀਕਨ ਪ੍ਰੈਜ਼ੀਡੈਂਟ ਜੇ ਉਹਦਾ ਹੁਣ ਜਿਵੇਂ ਟਰੰਪ ਅਜੇ ਉਹਨੇ 20 ਜਨਵਰੀ ਨੂੰ ਸਹੁੰ ਚੁੱਕਣੀ ਹੈ ਉਹਨੂੰ ਲੈ ਕੇ ਬਹੁਤ ਸਾਰੇ ਖਦਸ਼ੇ ਨੇ। ਕਿਵੇਂ ਲਿਸਟਾਂ ਤੇ ਲਿਸਟਾਂ ਆ ਰਹੀਆਂ ਕਿ ਇੰਨੇ ਹਜ਼ਾਰ ਜਿਹੜੇ ਨੇ ਇਲੀਗਲ ਕੱਢਣੇ ਨੇ, ਇੰਨੇ ਮਿਲੀਅਨ ਕੱਢਣੇ ਨੇ, ਸਭ ਤੋਂ ਜ਼ਿਆਦਾ ਹੋਂਡੂਰਸ ਹੈ, ਫਿਰ ਫਲਾਣਾ ਹੈ, ਫਿਰ ਇੰਡੀਆ ਹੈ, ਫਿਰ ਚਾਈਨਾ ਹੈ। ਇਹ ਵੀ ਨਾਲ ਧਮਕੀ ਹੈ ਵੀ ਜਿਹੜੇ ਹੁਣ ਕਿਉਂਕਿ ਜਿਸ ਮੁਲਕ ਜਿਹਨੂੰ ਭੇਜਣਾ ਇਲੀਗਲ ਨੂੰ ਉਹਦੇ ਕੋਲ ਕਾਗਜ਼ ਪੱਤਰ ਔਰ ਪਾਸਪੋਰਟ ਚਾਹੀਦਾ, ਸਲਿੱਪ ਚਾਹੀਦੀ ਹੈ। ਜੇ ਐਮਬੈਸੀਆਂ ਜਾਂ ਕੌਂਸੂਲੇਟ ਜਿਹੜੇ ਨੇ ਉਹਨਾਂ ਮੁਲਕਾਂ ਦੇ ਜਿਨ੍ਹਾਂ ਦੇ ਇਲੀਗਲ ਬੰਦੇ ਨੇ ਕੋਆਪਰੇਟ ਨਾ ਕਰਨ, ਦੇਣ ਹੀ ਨਾ, ਤਾਂ ਉਹਨਾਂ ਨੂੰ ਕਿੱਥੇ ਛੱਡ ਕੇ ਆਉਣਗੇ? ਉਹਦੇ ਤੇ ਉਹਨਾਂ ਤੇ ਉਹਨੇ ਬਿਜ਼ਨਸ ਟੈਰਿਫ ਦੀ ਤਲਵਾਰ ਲਟਕਾ ਦਿੱਤੀ ਹੈ ਕਿ ਜਿਹੜੇ ਕੋਆਪਰੇਟ ਨਹੀਂ ਕਰਨਗੇ ਆਪਣੇ ਮੁਲਕ ਦੇ ਇਲੀਗਲ ਲੋਕਾਂ ਨੂੰ ਲੈਣ 'ਚ ਉਹਨਾਂ ਦੇ ਉੱਤੇ ਟੈਰਿਫ ਲਾਈ ਜਾਏਗੀ, ਵਾਧੂ ਟੈਕਸ ਲਾਇਆ ਜਾਏਗਾ। ਇਸੇ ਤਰ੍ਹਾਂ ਹੋਰ ਵੀ ਡਰਾਵੇ ਜਿਹੜੇ ਨੇ। ਸੋ ਇਸ ਵੇਲੇ ਇੱਕ ਅਨਸਰਟਨਟੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਸਟ ਆਫ ਦਾ ਟਾਈਮ ਜਿਹੜੇ ਪ੍ਰੈਜ਼ੀਡੈਂਟਸ ਹੁੰਦੇ ਨੇ ਉਹਨਾਂ ਦਾ ਇੱਕ ਖਾਕਾ ਹੁੰਦਾ ਕਿ ਵੀ ਉਹਨਾਂ ਨੇ ਜੇ ਹੁਣ ਬਾਈਡਨ ਸੀ, ਬਾਈਡਨ 40 ਸਾਲ ਤੋਂ ਜ਼ਿਆਦਾ ਸੈਨੇਟਰ ਰਿਹਾ, ਉਹਦਾ ਇੱਕ ਟਰੈਕ ਰੈਕਡ ਸੀ ਉਹਨੇ ਕੀ ਕਰਨਾ। ਉਹ ਵਿਦਨ ਦਾ ਬਾਕਸ ਜਾਂ ਜਿਹਨੂੰ ਵਿਦਨ ਬੈਲਟ ਵੇ ਕਹਿੰਦੇ ਨੇ, ਜਿਹੜਾ ਵਾਸ਼ਿੰਗਟਨ ਦਾ ਜਿੱਥੇ ਕਿ ਸਾਰਾ ਬੈਲਟ ਵੇ ਰੋਡ ਹੈ ਕਿ ਜਿਹਦੇ 'ਚ ਕਿ ਉਸ ਸਿਸਟਮ 'ਚ ਪਹਿਲਾਂ ਹੀ ਫਿੱਟ ਹੁੰਦੇ ਨੇ ਔਰ ਉਹ ਕਿਉਂਕਿ ਉਹਦੇ 'ਚ ਫਿੱਟ ਹੁੰਦੇ ਨੇ ਇਸ ਲਈ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਨੇ ਕਿਹੜੀ ਲਿਮਿਟ ਤੱਕ ਰਹਿਣਾ ਕਿੱਥੇ। ਹੁਣ ਜਿਹੜੇ ਅਦਰਵਾਈਜ਼ ਬਿਲਕੁਲ ਆਊਟ ਆਫ ਦਾ ਬਾਕਸ ਆ ਜਾਂਦੇ ਨੇ ਔਰ ਜੇ ਪਿਛਲੇ 60 ਸਾਲ 'ਚ ਕਹਿਣਾ ਹੋਏ ਤੇ 60-62 ਦੇ ਪੀਰੀਅਡ 'ਚ ਪ੍ਰੈਜ਼ੀਡੈਂਟ ਕੈਨੇਡੀ ਐਸਾ ਪ੍ਰੈਜ਼ੀਡੈਂਟ ਸੀ ਜਿਹੜਾ ਆਊਟ ਆਫ ਬੈਲਟ ਵੇ ਆਇਆ ਜਾਂ ਆਊਟ ਆਫ ਬਾਕਸ ਸੀ। ਹਾਲਾਂ ਅਨਫੋਰਚੂਨੇਟਲੀ ਉਹਦੀ ਅਸੈਸੀਨੇਸ਼ਨ ਹੋਈ, ਉਹਦਾ ਐਂਡ ਹੋਇਆ, ਗੋਲੀ ਮਾਰੀ ਗਈ ਸੀ ਡਾਲਸ ਟੈਕਸਾਸ ਦੇ ਵਿੱਚ। ਔਰ ਉਦੋਂ ਵੀ ਇਹ ਕਿਹਾ ਜਾਂਦਾ ਸੀ, ਹਾਲਾਂ ਉਹਦੇ ਤੇ ਕਿੰਨੀਆਂ ਫਿਲਮਾਂ ਬਣੀਆਂ ਨੇ, ਕਿੰਨੀ ਇਨਵੈਸਟੀਗੇਸ਼ਨ ਹੋਈ ਹੈ, ਕਿ ਉਦੋਂ ਇਹ ਇਲਜ਼ਾਮ ਲੱਗਦਾ ਸੀ ਕਿ ਵੀ ਕਿਉਂਕਿ ਕੈਨੇਡੀ ਉਸ ਸਿਸਟਮ ਨੂੰ ਫੋਲੋ ਨਹੀਂ ਸੀ ਕਰ ਰਿਹਾ ਜਿਹੜਾ ਇਹ ਸਾਰੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਓਪੀਨੀਅਨ ਲਾਅ, ਡਿਸੀਜਨ ਮੇਕਰ, ਪੈਂਟਾਗਨ ਇਹ ਜੋ ਏਜੰਡਾ ਸੈੱਟ ਕਰਦੇ ਨੇ। ਇਸ ਲਈ ਭਾਵੇਂ ਕਾਰਨ ਕੋਈ ਵੀ ਬਣਾਇਆ ਗਿਆ ਹੋਏ ਪਰ ਉਹ ਡੀਪ ਸਟੇਟ ਜ਼ਿੰਮੇਵਾਰ ਸੀ। ਹੁਣ ਅਸੀਂ ਹੋਪ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੀ ਜਿਹੜੇ ਕਦੇ ਪਿੰਡ ਦਾ ਸਰਪੰਚ ਵੀ ਨਹੀਂ ਸੀ ਬਣਿਆ
ਔਰ ਪਹਿਲੀ ਵਾਰ ਦੀ ਚਲੋ ਪ੍ਰੈਜ਼ੀਡੈਂਸੀ ਤਾਂ ਸੀ, ਜਾਂਦੇ ਜਾਂਦੇ ਜੋ ਕੀਤਾ ਵੀ ਉਹ ਵੀ, ਇਹਦੇ ਬਾਵਜੂਦ ਜਿਸ ਥੰਪਿੰਗ ਮੈਜੋਰਿਟੀ ਦੇ ਨਾਲ ਪ੍ਰੈਜ਼ੀਡੈਂਟ ਟਰੰਪ, ਕੱਲਾ ਇਹੀ ਨਹੀਂ ਕਿ ਮੈਕਸਿਮਮ ਇਲੈਕਟਰਲ ਵੋਟਸ ਜਿੱਤੀਆਂ ਨੇ, ਪੋਪੂਲਰ ਵੋਟ ਵੀ ਹੈ। ਔਰ ਇਸ ਪੀਰੀਅਡ 'ਚ ਜਦੋਂ ਕਿ ਈਵਨ ਹਾਊਸ, ਸੈਨੇਟ ਔਰ ਸੁਪਰੀਮ ਕੋਰਟ ਇਹਦੇ 'ਚ ਵੀ ਰਿਪਬਲਿਕਨ ਲੀਨਿੰਗ ਔਰ ਵਿਦਨ ਰਿਪਬਲਿਕਨ ਵੀ ਸਭ ਅੱਛਾ ਹੈ ਨਹੀਂ ਹੈ, ਕਿਉਂਕਿ ਟਰੰਪ ਜਿਹੜਾ ਆਫਿਸ ਓਨ ਹੈ ਆਪਣਾ, ਉਹਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਉਹਨੇ। ਹਾਲਾਂ ਇੱਕ ਗੱਲ ਸਾਰੇ ਹੋਪ ਕਰਦੇ ਨੇ ਵੀ ਕਿਉਂਕਿ ਡੀਲ ਮੇਕਰ ਹੈ, ਬਿਜ਼ਨਸਮੈਨ ਹੈ, ਪਹਿਲੀ ਟਰਮ ਦੇ ਵੇਲੇ ਟਰੰਪ ਨੇ ਕੋਈ ਜੰਗ ਨਹੀਂ ਸਹੇੜੀ, ਇਸ ਲਈ ਬਹੁਤੇ ਹੋਪ ਕਰਦੇ ਨੇ ਕਿ ਯੂਕਰੇਨ ਜਾਂ ਮਿਡਲ ਈਸਟ ਜਾਂ ਦੂਜਾ ਸੈਟਲ ਹੋ, ਲੇਕਿਨ ਅਨਸਰਟਨਟੀ ਹੈ। ਸੋ ਜਦੋਂ ਅਸੀਂ ਡੀਪ ਸਟੇਟ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਕੋਈ ਉੱਥੇ ਇੰਟੈਲੀਜੈਂਸ ਦਾ ਚੀਫ ਇੰਨਾ ਤਾਕਤਵਰ ਹੈ ਕਿ ਉਹ ਜੋ ਡਿਸਾਈਡ ਕਰੇ। ਜਿਵੇਂ ਜੇ ਅਸੀਂ ਫਾਰ ਐਗਜ਼ਾਮਪਲ ਜੇ ਪਾਕਿਸਤਾਨ ਦੀ ਗੱਲ ਕਰੀਏ, ਜੋ ਕ੍ਰਾਈਸਿਸ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਹੈ ਇਸ ਵੇਲੇ, ਉੱਥੇ ਇਸ ਕਿਸਮ ਉੱਥੇ ਜਿਹੜੀਆਂ ਹਕੂਮਤਾਂ ਵੀ ਬਣਦੀਆਂ ਰਹੀਆਂ ਨੇ ਜਾਂ ਅੱਜ ਵੀ ਹੈ, ਉਹ ਬਹੁਤ ਸਾਰੀ ਆਰਮੀ ਚੀਫ ਇੰਨਾ ਪਾਵਰਫੁਲ ਹੈ, ਆਰਮੀ ਚੀਫ ਦੇ ਕੋਰ ਕਮਾਂਡਰ ਨੇ ਉਹ ਪਾਵਰਫੁਲ ਨੇ। ਐਂਡ ਦੈਨ ਬਹੁਤਿਆਂ ਨੂੰ ਸਾਡਿਆਂ ਨੂੰ ਲੱਗਦਾ ਹੁੰਦਾ ਜੀ ISI ਰਨ ਕਰਦੀ, ISI ਦਾ ਹੈਡ ਲੈਫਟੀਨੈਂਟ ਜਨਰਲ ਹੁੰਦਾ ਹੈ ਜਿਹੜਾ ਕਿ ਅਲਟੀਮੇਟਲੀ ਆਰਮੀ ਚੀਫ ਨੂੰ, ਸੋ ਸਭ ਤੋਂ ਪਾਵਰਫੁਲ ਆਰਮੀ ਚੀਫ ਹੈ ਔਰ ਉਹਦੀ ਪਾਵਰ ਕੋਰ ਕਮਾਂਡਰਸ ਹੁੰਦੀ ਹੈ ਔਰ ਉਹ ਫਿਰ ਅੱਗੋਂ ਜਿਹੜਾ ਹੈ ਉਹ ਸਾਰੇ ਪਾਰਟ ਨੂੰ ਹੈਂਡਲ ਕਰਦਾ ਹੈ। ਉਹ ਕਈ ਵਾਰੀ ਵਰਸਟ ਵੀ ਹੈਂਡਲ ਹੁੰਦਾ ਹੈ, ਜਿਵੇਂ ਅੱਜ ਕੱਲ੍ਹ ਪੋਪੂਲਰ ਲੀਡਰ ਇਮਰਾਨ ਖਾਨ ਹੈ, ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਔਰ ਹੁਣ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈ ਉਹ ਐਜ਼ ਏ ਕ੍ਰਾਈਸਿਸ ਸ਼ੂਟਰ ਡਿਕਲੇਅਰ ਕੀਤਾ ਹੈ, ਸ਼ਾਇਦ ਰਿਚਰਡ ਗੈਡਰਡ ਜਾਂ ਕੀ ਇਸ ਕਿਸਮ ਦਾ ਨਾਂ ਹੈ, ਉਹਨੇ ਜਿਹੜਾ ਨਾਲ ਦੀ ਨਾਲ ਟਵੀਟ ਵੀ ਕੀਤਾ ਕਿ ਜੀ ਫ੍ਰੀ ਇਮਰਾਨ ਖਾਨ। ਸੋ ਪਾਕਿਸਤਾਨ ਦੇ ਵਿੱਚ ਇਹਨੂੰ ਲੈ ਕੇ ਬੜੀ ਚਰਚਾ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਜਿਵੇਂ ਪਾਕਿਸਤਾਨ ਦੇ ਸਿਸਟਮ ਦੇ ਵਿੱਚ ਸਾਰੀ ਪਾਵਰ ਆਰਮੀ ਚੀਫ ਦੇ ਕੋਲ ਲਾਈ ਕਰਦੀ ਹੈ, ਤੇ ਉਹ ਆਰਮੀ ਚੀਫ ਉਦੋਂ ਤੱਕ ਹੀ ਐਕਟ ਕਰਦਾ ਜਦੋਂ ਤੱਕ ਕੋਰ ਕਮਾਂਡਰ ਜਿਹੜੇ ਨੇ ਉਹ ਨਾਲ ਨੇ। ਇਹ ਮੈਂ ਇੱਕ ਕੰਪੈਰੀਜ਼ਨ ਦੇ ਰਹੀ, ਅਮਰੀਕਾ ਦੇ ਵਿੱਚ ਇਵੇਂ ਨਹੀਂ ਹੈ। ਅਮਰੀਕਾ ਦੇ ਵਿੱਚ ਫੌਜ ਦੀ ਡੇ ਟੂ ਡੇ ਲਾਈਫ 'ਚ ਤਾਂ ਕੋਈ ਮੁਦਾਖਲਤ ਦਾ ਸਵਾਲ ਹੀ ਨਹੀਂ ਹੈ। ਹਾਲਾਂਕਿ ਜਦੋਂ ਇਹ ਪਿਛਲੇ ਦਿਨਾਂ 'ਚ ਕਿਸੇ ਨੇ ਕਿਹਾ ਵੀ ਕਿ ਜੀ ਈਵਨ ਇਲੀਗਲਸ ਨੂੰ ਕੱਢਣ ਦੇ ਲਈ ਟਰੰਪ ਆਪਣਾ ਆਰਮੀ ਦਾ ਵੀ ਜਿਹੜਾ ਉਹ ਸਹਾਰਾ ਲੈ, ਇਹਦੀ ਬਹੁਤ ਵਿਰੋਧਤਾ ਹੋਈ। ਹਾਲਾਂਕਿ ਐਵੇਂ ਉਹ ਕਈ ਵਾਰੀ ਸ਼ਗੂਫੇ ਹੀ ਹੁੰਦੇ ਨੇ ਕੁਝ ਚੀਜ਼ਾਂ ਦੇ। ਤੇ ਇੱਥੇ ਤੁਹਾਨੂੰ ਆਰਮੀ ਕਦੇ ਸੜਕਾਂ ਦੇ ਉੱਤੇ ਦਿਨ ਵੇਲੇ ਮੂਵ ਕਰਦੀ ਵੀ ਨਜ਼ਰ ਨਹੀਂ ਆਉਂਦੀ, ਕਿਉਂਕਿ ਇਹ ਦੱਸਣ ਦੇ ਲਈ ਕਿ ਵੀ ਇੱਥੇ ਸਿਵਲ ਸੁਸਾਇਟੀ ਦਾ ਜਾਂ ਦੂਸਰਾ। ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਮਰੀਕਾ ਦੀ ਜਿਹੜੀਆਂ 18 ਇੰਟੈਲੀਜੈਂਸ ਏਜੰਸੀਆਂ ਨੇ, ਜਿਨ੍ਹਾਂ 'ਚ CIA ਔਰ ਨੈਸ਼ਨਲ ਸਿਕਿਉਰਿਟੀ ਜਿਹੜਾ ਮੇਨ NSA ਹੈ ਉਹਨਾਂ ਦਾ, ਉਹ ਪਾਵਰਫੁਲ ਹੈ। ਹੁਣ ਇਹਨੂੰ ਸਾਰੇ ਨੂੰ ਹੀ ਮਿਲ ਕੇ ਡੀਪ ਸਟੇਟ ਕਹਿੰਦੇ ਨੇ। ਹੁਣ ਜਦੋਂ BJP ਨੂੰ ਇੱਕ ਪਾਸੇ ਤਾਂ ਕਿਉਂਕਿ ਟਰੰਪ ਖੁਦ ਜਿਹੜਾ ਆਪਣੀ ਕੈਂਪੇਨ ਦੇ ਵੇਲੇ ਉਸਨੇ ਕਿਹਾ ਵੀ ਮੈਂ ਡੀਪ ਸਟੇਟ ਦਾ ਵਿਕਟਮ ਹੈ, ਮੈਨੂੰ ਡੀਪ ਸਟੇਟ ਨੇ ਇਹ ਕੀਤਾ। ਜਾਂ ਕਾਸ਼ ਪਟੇਲ ਜੇ ਹੁਣ FBI ਦਾ ਬਣਿਆ, ਉਹਨੇ ਕਿਹਾ ਜੀ ਮੈਂ ਇਹਨਾਂ ਦੇ ਹੈੱਡਕੁਆਰਟਰ ਨੂੰ ਮਿਊਜ਼ੀਅਮ ਬਣਾ ਦਿਆਂਗਾ, ਇੰਨੇ ਮੁਲਾਜ਼ਮ ਜਾਣਗੇ, 18,000 ਦੇ ਕਰੀਬ FBI ਦੇ EMPLOYE ਨੇ। ਹੁਣ ਇਹ ਜਿਹੜੇ ਮੌਕਾ ਪ੍ਰਸਤ BJP ਔਰ ਦੂਜੇ ਤੀਜੇ ਜਿਹੜੇ ਸਾਹਿਬ ਦੀ ਅੱਖ ਦੇਖਦੇ ਨੇ, ਉਹਨਾਂ ਨੂੰ ਲੱਗਾ ਕਿ ਵੀ ਜਾਂਦੇ ਹੁਣ ਇੰਡੀਆ ਫਸਿਆ ਹੋਇਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਵੀ, ਅਡਾਨੀ ਫਸਿਆ ਹੋਇਆ, US ਡਿਪਾਰਟਮੈਂਟ ਆਫ ਜਸਟਿਸ ਨੇ ਇੰਡਾਇਕਟ ਉਹਦੇ ਸਾਰੇ ਉਹਦੇ ਭਤੀਜੇ ਤੇ 7 ਹੋਰ ਚੋਰ ਜਿਹੜੇ ਨੇ ਉਹ ਕਿ ਵੀ $260 ਮਿਲੀਅਨ ਦੀ ਬਰਾਈਬ ਦਿੱਤੀ ਉੱਥੇ ਇੰਡੀਆ 'ਚ, ਜਿਹਦੇ 'ਚ ਕਿ ਅਮਰੀਕਨ ਇਨਵੈਸਟਰਸ ਦੇ ਪੈਸੇ ਲੱਗੇ ਹੋਏ ਨੇ। ਹੁਣ ਉਹਨਾਂ ਨੂੰ ਲੱਗਾ ਵੀ ਕਿਉਂਕਿ ਟਰੰਪ ਜਾਂ ਉਹਨਾਂ ਦੀ ਜਿਹੜੀ ਟੀਮ ਦੇ ਨੇ ਉਹ ਡੀਪ ਸਟੇਟ ਕਰਦੇ ਨੇ, ਤੇ ਹੁਣ ਤੁਸੀਂ ਵੀ ਜਾਂਦੇ ਜਾਂਦੇ ਇੰਨਾ ਨੋਇਜ਼ ਹੈ ਉਹਦੇ 'ਚ ਰੌਲਾ ਪਾ ਦਿਓ ਕਿ ਜੀ ਡੀਪ ਸਟੇਟ ਹੈ, ਉਹੀ ਐਂਟੀ ਮੋਦੀ ਕਰ ਰਹੇ ਨੇ। ਯਾਨੀ ਮੋਦੀ ਵੀ ਟਰੰਪ ਦੇ ਆਪਣੇ ਰੀਜ਼ਨ ਨੇ, ਔਰ ਉਹ ਕੀ ਰਿਫਾਰਮ ਹੁੰਦਾ ਹੈ ਕੀ ਨਹੀਂ ਹੁੰਦਾ ਉਹ ਤਾਂ ਵਕਤ ਦੱਸੇਗਾ। ਲੇਕਿਨ ਤੁਸੀਂ ਉਸ ਸਾਰੇ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਕੀ ਹੈ, ਬੇਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ ਕਿ ਕੀ ਇਹਨਾਂ ਦਾ ਹੈਗਾ ਕਿ ਵੀ ਨਾ ਸ਼ਾਦੀ ਕਿਸੇ ਦੀ ਹੈ ਤਾਂ ਨੱਚ ਉੱਥੇ ਜਾ ਕੇ ਅਬਦੁੱਲਾ ਰਿਹਾ। ਸੋ ਇਹੀ ਕੰਮ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਔਰ ਫਿਰ ਕਿਉਂਕਿ ਇਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਜਿਸ ਦੇ ਉੱਤੇ ਖਾਸ ਤੌਰ 'ਤੇ 5 ਆਈਜ਼ ਕੰਟਰੀਜ਼ ਨੇ ਪਿਛਲੇ 1.5 ਸਾਲ ਤੋਂ ਇੱਕ ਪਾਸੇ ਇੰਡੀਆ ਦੇ ਉੱਤੇ ਐਜ਼ ਏ ਰੋਕ ਸਟੇਟ ਦਾ ਲੇਬਲ ਲੱਗਾ, ਜਿਹਨੂੰ ਅਜੇ ਤੱਕ ਕੋਈ ਵੀ ਜਿਹੜੀ ਹੈ ਉਹਨਾਂ ਦੀ ਕਲੈਰਿਟੀ ਇਮਾਨਦਾਰੀ ਦੇ ਨਾਲ ਨਹੀਂ ਆਈ
ਕਿ ਵੀ ਤੁਸੀਂ ਐਡਮਿਟ ਕਰਦੇ ਹੋ ਕਿ ਵੀ ਵਾਂਟ ਡੂ ਇਟ ਅਗੇਨ। ਦੂਸਰੇ ਪਾਸੇ ਜਿਹੜੀ ਖਾਲਿਸਤਾਨ ਦੀ ਰੈਫਰੈਂਡਮ ਨੇ ਇੱਕ ਵੇਵ ਖੜੀ ਕੀਤੀ। ਤੀਸਰੇ ਪਾਸੇ ਜਦੋਂ ਬੰਗਲਾਦੇਸ਼ ਦੇ ਵਿੱਚ ਤਬਦੀਲੀ ਹੋਈ ਜਾਂ ਹੁਣ ਉਸ ਸਾਰੇ ਖਿੱਤੇ ਦੇ ਵਿੱਚ ਜੋ ਚੱਲ ਰਿਹਾ ਔਰ ਜਿਹੜੇ ਕੁਛ ਐਕਸਪਰਟ ਵੀ ਹੁੰਦੇ ਨੇ ਤੇ ਕੁਛ ਜਿਹੜੇ ਨੇ ਉਹ ਕਿਆਸ ਰਾਈਆਂ ਵਾਲੇ ਵੀ, ਔਰ ਇਹ ਵੀ ਹੋਇਆ ਕਿ ਵੀ ਜੀ ਅਮਰੀਕਾ ਜਿਹੜਾ ਹੈ ਉਹ ਸਿੱਧੇ ਤੌਰ ਤੇ ਖਾਲਿਸਤਾਨ ਦੀ ਹਮਾਇਤ ਤੇ ਉਤਰ ਆਇਆ ਔਰ ਇਹ ਸਾਰਾ ਜੋ ਚੱਲ ਰਿਹਾ ਹੈ ਇਹ ਅਮਰੀਕਨ CIA ਪ੍ਰੋਜੈਕਟ ਹੈ ਜਿਹਨੂੰ ਇੰਡੀਆ ਦੇ ਯੂਟਿਊਬਰਸ ਨੇ ਔਰ ਦੂਸਰਿਆਂ ਨੇ ਵੀ ਉਭਾਰਿਆ। ਹੁਣ ਇਹ ਸਾਰਾ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਿਹੜੇ ਉਹ ਸ਼ੇਰ ਆਇਆ ਕਹਿਣ ਵਾਲੇ ਹੁੰਦੇ ਨੇ ਤੇ ਜਦੋਂ ਅਸਲੀ ਸ਼ੇਰ ਆ ਜਾਏ ਫਿਰ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਪਹਿਲਾਂ ਤਾਂ ਉਹ ਐਜ਼ ਏ ਰਿਊਮਰ ਹੀ ਲੈ ਰਹੇ ਹੁੰਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਅਸੀਂ ਵੀ ਜੇ ਐਡਵੋਕੇਸੀ ਕਰਦੇ ਹਾਂ ਜਾਂ ਇਸ ਸਾਰੇ ਇਸ਼ੂ ਦੇ ਉੱਤੇ ਜਿਹੜੀ ਆ ਅਮਰੀਕਾ ਦੀ ਜਾਂ ਵੈਸਟਰਨ ਡੈਮੋਕ੍ਰੇਸੀਜ਼ ਦੀ ਮਦਦ ਚਾਹੁੰਦੇ ਆ ਤੇ ਉਹ ਹਿਊਮੈਨਿਟੇਰੀਅਨ ਵੈਲਿਊਜ਼ ਵੀ ਨੇ। ਉਹਦੇ 'ਚ ਵੈਸਟਰਨ ਮੁਲਕਾਂ ਦੇ ਸਿਸਟਮ ਦੇ ਮੁਤਾਬਕ ਹੀ ਜਿਹੜਾ ਸਿੱਖ ਥਾਟ ਹੈ ਜਾਂ ਜਿਹੜਾ ਖਾਲਿਸਤਾਨ ਦਾ ਥਾਟ ਹੈ ਉਹ ਪੈਰਲਲ ਰਨ ਕਰਦਾ, ਕੋਈ ਕੰਟਰਾਸਟ ਤਾਂ ਨਹੀਂ ਹੈ। ਪਰ ਇਹਨਾਂ ਨੇ ਜਿਵੇਂ ਇਸ ਸਾਰੇ ਨੂੰ ਹਊਆ ਬਣਾ ਕੇ ਐਜ਼ ਇਫ ਅਮਰੀਕਾ ਕੁਛ ਐਸਾ ਉੱਥੇ ਕਰਨ ਜਾ ਰਿਹਾ ਜਿਹਦੇ ਥੱਲੇ ਜਿਹੜਾ ਸਿੱਖਾਂ ਨੂੰ ਐਜ਼ ਏ ਪੌਨ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਉਸ ਦੇ ਨਾਲ ਜੋੜ ਕੇ ਫਿਰ ਬਹੁਤ ਸਾਰੀਆਂ ਕਹਾਣੀਆਂ ਔਰ ਦੂਜੇ ਤੀਜੇ। ਸੋ ਇੱਕ ਤਾਂ ਪ੍ਰੋਪੇਗੈਂਡਾ ਜਦੋਂ BJP ਨੇ ਆਪਣੇ ਆਫੀਸ਼ੀਅਲ ਹੈਂਡਲ ਤੋਂ ਜਾਂ ਉਹਨਾਂ ਦੇ ਸੰਬਿਤ ਪਾਤਰਾਂ ਨੇ ਸਿੱਧਾ ਕਿਹਾ, ਬਾਅਦ ਦੇ ਵਿੱਚ ਉਹਨਾਂ ਨੇ ਦੌੜ ਗਏ BJP ਵਾਲੇ ਜਾਂ ਦੂਜੇ, ਉਹਨੂੰ ਮੋਦੀ ਗਵਰਨਮੈਂਟ ਦੇ ਲੈਵਲ ਦੇ ਉੱਤੇ ਨਹੀਂ ਲਿਆ ਗਿਆ। ਪਰ ਆਲਰੇਡੀ ਉਹਨਾਂ ਨੇ ਅਮਰੀਕਾ ਨੂੰ ਇਹ ਸੁਣਾ ਦਿੱਤਾ ਟਰੰਪ ਔਰ ਉਸ ਨੂੰ ਕਿ ਦੇਖੋ ਜੀ ਅਸੀਂ ਵੀ ਵਿਕਟਮ ਹੈ ਡੀਪ ਸਟੇਟ ਦੇ। ਪਰ ਮੈਨੂੰ ਹੈਰਾਨੀ ਹੈ ਕਿ ਵੀ ਈਵਨ ਜਿਹੜੇ ਸੀਨੀਅਰ ਡਿਪਲੋਮੈਟ ਰਹੇ ਲੋਕ ਨੇ, ਐਂਬੈਸਡਰ ਨੇ, ਉਹਨਾਂ ਦੇ ਵਿੱਚ MK ਭੱਦਰ ਕੁਮਾਰ ਇੱਕ ਬੜਾ ਵੈਲ ਸੈਂਸੀਬਲ ਮੈਨ ਜਿਹੜਾ ਅਦਰਵਾਈਜ਼ ਉਹਦੀਆਂ ਪਹਿਲਾਂ ਵੀ ਕਾਮੈਂਟਰੀਜ਼ ਆਉਂਦੀਆਂ ਨੇ, ਸ੍ਰੀਲੰਕਾ 'ਚ ਵੀ ਐਂਬੈਸਡਰ ਰਿਹਾ, ਯੂਰਪ ਦੀ ਕਿਸੇ ਕੰਟਰੀ 'ਚ ਵੀ ਰਿਹਾ ਔਰ ਰੀਡਿਫ ਦੇ ਉੱਤੇ ਉਹਦਾ ਅੱਜ ਮੈਂ ਜਦੋਂ ਫੁੱਲ ਸਕੇਲ ਇੰਟਰਵਿਊ ਦੇਖਿਆ ਤੇ ਉਹਦੇ 'ਚ ਉਹਦਾ ਹੈਡਲਾਈਨ ਹੀ ਇਹ ਹੈ, ਬੀਵੀਅਰ ਦਾ ਅਮਰੀਕਨ ਡੀਪ ਸਟੇਟ। ਇਹ ਮੋਦੀ ਸਰਕਾਰ ਨੂੰ ਵਾਰਨਿੰਗ ਹੈ ਕਿ ਬਚੋ ਅਮਰੀਕਨ ਡੀਪ ਸਟੇਟ ਤੋਂ। ਡੂ ਨਾਟ ਅੰਡਰ ਐਸਟੀਮੇਟ ਦਾ ਇਨਜੈਨੂਇਟੀ ਆਫ ਏ ਡੀਪ ਸਟੇਟ ਇਨ ਅਮਰੀਕਾ ਟੂ ਹੈਵ ਇਟਸ ਵੇ। ਕਿ ਵੀ ਇਹ ਕੋਈ ਜੈਨੂਇਨ ਦੇ ਦੂਜੇ ਤਰੀਕੇ ਨਾਲ ਨਹੀਂ ਕੰਮ ਕਰਦੇ। ਅਮਰੀਕਾ ਦੀ ਡੀਪ ਸਟੇਟ ਨੇ ਜਦੋਂ ਇਨਰੋਡਸ ਬਣਾਉਣੀਆਂ ਨੇ ਤਾਂ ਉਹਨਾਂ ਨੂੰ ਕੋਈ ਵੀ ਰਸਤਾ ਅਖਤਿਆਰ ਕਰਨਾ ਪਏ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਨੇ। ਫਿਰ ਕਹਿੰਦਾ ਕੀਪਿੰਗ ਦਾ ਗਾਰਡ ਡਾਊਨ ਵਿਲ ਬੀ ਏ ਕੈਟਾਸਟ੍ਰੋਫਿਕ ਮਿਸਟੇਕ ਔਨ ਦਾ ਪਾਰਟ ਆਫ ਦਾ ਡੇਲੀ ਐਸਟੈਬਲਿਸ਼ਮੈਂਟ। ਕਿ ਜੇ ਤੁਸੀਂ ਚਕੰਨੇ ਨਾ ਰਹੇ ਔਰ ਫਿਰ ਇਹ ਤੁਹਾਡੇ ਲਈ ਬਹੁਤ ਵੱਡੇ ਗੁਨਾਹ ਵਰਗੀ ਜਿਹੜੀ ਹੈ ਤੁਹਾਡੀ ਗਲਤੀ ਹੋਏਗੀ ਜੇ ਤੁਸੀਂ ਚੁਕੰਨੇ ਨਾ ਰਹੇ। ਫਿਰ ਕਹਿੰਦਾ ਵੀ ਕੁਡ ਗੈਟ ਹਿਟ ਵੈਨ ਲੀਸਟ ਐਕਸਪੈਕਟਡ। ਕਿ ਐਵੇਂ ਆਰਾਮ ਨਾਲ ਨਾ ਬੈਠੋ, ਇਹ ਡੀਪ ਸਟੇਟ ਨੇ ਐਸਾ ਹਿੱਟ ਕਰਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਦੈਟ ਇਜ਼ ਵਾਟ ਹੈਪਨਡ ਇਨ ਬੰਗਲਾਦੇਸ਼ ਐਂਡ ਸੀਰੀਆ, ਵਾਰਨਸ ਐਂਬੈਸਡਰ MK ਭੱਦਰ ਕੁਮਾਰ। ਕਿ ਬੰਗਲਾਦੇਸ਼ ਤੁਸੀਂ ਸੁੱਤੇ ਰਹੇ, ਇੰਡੀਆ ਨੂੰ ਕਹਿ ਰਹੇ ਕਿ ਅਮਰੀਕਾ ਨੇ ਆ ਕੇ ਰਿਜੀਮ ਚੇਂਜ ਕਰਕੇ ਆਪਣਾ ਫੁੱਟ ਹੋਲਡ ਲੈ ਲਿਆ। ਇਸੇ ਤਰ੍ਹਾਂ ਸੀਰੀਆ 'ਚ ਰਸ਼ੀਆ ਜਿਹੜਾ ਉਹ ਆਫ ਗਾਰਡ ਸੀ, ਉਹਨੂੰ ਪਤਾ ਹੀ ਨਹੀਂ ਲੱਗਾ ਔਰ ਉਹ ਜਿਹੜਾ ਮਿਸਟਰ ਅਸਾਦ ਹੁਣ ਤਾਂ ਉਹਨੇ ਇੱਕ ਇੰਟਰਵਿਊ ਦਿੱਤਾ, ਭੱਜ ਕੇ ਬੈਠਾ ਹੈ ਰਸ਼ੀਆ 'ਚ ਕਿ ਜੀ ਮੈਂ ਤਾਂ ਲੜਨਾ ਸੀ, ਮੈਂ ਤਾਂ ਅਖੀਰਲਾ ਸਾਹ ਤੱਕ ਲੜਨਾ ਸੀ, ਪਰ ਉਹ ਰਸ਼ੀਆ ਦੇ ਜਦੋਂ ਕੈਂਪ 'ਤੇ ਵੀ ਹਮਲਾ ਹੋ ਗਿਆ ਜਿਹੜਾ ਉਹਨਾਂ ਦਾ ਬੇਸ ਹੈ ਉੱਥੇ, ਔਰ ਫਿਰ ਰਸ਼ੀਆ ਨੇ ਮੈਨੂੰ ਐਵੈਕੂਏਟ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਦੋਨੋਂ ਹੀ ਜਿਹੜੀਆਂ ਵੱਡੀਆਂ ਤਬਦੀਲੀਆਂ ਹੋਈਆਂ ਨੇ ਬੰਗਲਾਦੇਸ਼ ਦੇ ਵਿੱਚ ਔਰ ਸੀਰੀਆ ਦੇ ਵਿੱਚ। ਬੰਗਲਾਦੇਸ਼ 'ਚ ਇੰਡੀਆ ਆਫ ਗਾਰਡ ਫੜਿਆ ਗਿਆ ਕਿਉਂਕਿ ਉਹਨਾਂ ਦੀ ਸ਼ੇਖ ਹਸੀਨਾ, ਉਹਨਾਂ ਦੀ ਵੀ ਪੁੱਤਰੀ ਨਾਗਪੁਰ ਕੀ ਬੇਟੀ ਔਰ ਸਾਰਾ ਪਾਰਟ ਉਹਦੇ ਨਾਲ ਹੀ ਜੁੜਿਆ ਹੋਇਆ ਸੀ। ਹੁਣ ਹਾਲਾਤ ਇਹ ਨੇ ਵੀ ਇਹੀ ਮੋਦੀ ਜਿਹੜਾ ਬੰਗਲਾਦੇਸ਼ ਖਲੋ ਕੇ ਜਾ ਕੇ ਖਲੋ ਕੇ ਕਹਿੰਦਾ ਸੀ ਦੇਖੋ ਅਸੀਂ ਲਿਬਰੇਟ ਕਰਾਇਆ। ਹੁਣ ਕੱਲ 17 ਦਸੰਬਰ ਸੀ, ਸਕੂਤੇ ਢਾਕਾ ਜਿਹਨੂੰ ਕਹਿੰਦੇ ਨੇ, ਸਰੈਂਡਰ ਆਫ ਢਾਕਾ। ਪਾਕਿਸਤਾਨ ਦੇ 93,000 ਫੌਜੀ ਤੇ ਸਿਵਿਲੀਅਨ, ਫੌਜੀ 33-34 ਹਜ਼ਾਰ ਸੀ, ਬਾਕੀ ਕਿਉਂਕਿ ਸਿਵਿਲੀਅਨ ਮੁਲਕ ਸੀ, ਹੁਣ ਅੱਧਾ ਹਿੱਸਾ ਮੁਲਕ ਦਾ ਸੀ ਮਸ਼ਰਕੀ ਬੰਗਾਲ। ਸੋ ਇਸ ਦੇ ਉੱਤੇ ਜਦੋਂ ਮੋਦੀ ਨੇ ਕੱਲ ਟਵੀਟ ਕੀਤਾ ਵਧਾਈ ਫੌਜੀਆਂ ਨੂੰ, ਵਿਜੇ ਦਿਵਸ ਇਹ ਉਹ, ਤੇ ਉਹਦੇ 'ਚ ਬੰਗਲਾਦੇਸ਼ ਦੇ ਲੋਕਾਂ ਦਾ ਜਦੋਂ ਉਹਨਾਂ ਨੇ ਬੰਗਲਾਦੇਸ਼ ਦੇ ਸਰਕਾਰੀ ਔਰ ਗੈਰ ਸਰਕਾਰੀਆਂ ਨੇ
ਅੱਜ ਉਹਨਾਂ ਦੇ ਅਖਬਾਰ ਭਰੇ ਹੋਏ ਨੇ ਕਿ ਤੁਸੀਂ ਸਾਡੀ ਮਦਦ ਕੀਤੀ, ਆਜ਼ਾਦੀ ਅਸੀਂ ਲਈ ਹੈ, ਅਸੀਂ ਲੜੇ ਹਾਂ, ਅਸੀਂ ਕੁਰਬਾਨੀਆਂ ਕੀਤੀਆਂ, ਤੁਸੀਂ ਸਾਡਾ ਨਾਂ ਵੀ ਨਹੀਂ ਲੈਣਾ ਸੋ ਮਤਲਬ ਇਹ ਹੈ ਕਿ ਵੀ ਵਿਦਨ ਜਿਹੜਾ 54 ਸਾਲ ਦੇ ਜੇ 1970-71 ਦੇ ਵਿੱਚ ਬਣਦਾ ਤੇ ਅੱਜ ਹਾਲਾਤ ਇਹ ਨੇ ਕਿ ਬੰਗਲਾਦੇਸ਼ ਟੋਟਲੀ ਜਿਹੜਾ 4000 ਕਿਲੋਮੀਟਰ ਇਹਨਾਂ ਦਾ ਏਰੀਆ ਉਹ ਬਿਲਕੁਲ ਹੌਸਟਾਈਲ ਹੋ ਕੇ ਦੂਜੇ ਪਾਸੇ ਖੜਾ ਹੈ। ਪੋਲਿਟਿਕਸ ਤਾਂ ਇਵੇਂ ਹੀ ਚੇਂਜ ਹੁੰਦੀ ਹੈ। ਸੋ ਬੰਗਲਾਦੇਸ਼ ਨੂੰ ਤਾਂ ਇਹਨਾਂ ਨੇ ਸਮਝਿਆ ਸੀ ਵੀ ਅਸੀਂ ਪਾਕਿਸਤਾਨ ਨਾਲੋਂ ਕੱਟ ਕੇ ਆਪਣੀ ਕਾਲੋਨੀ ਬਣਾ ਲਿਆ ਔਰ ਇਸੇ ਲਈ ਇੰਡੀਆ ਨੇ ਉਹਨੂੰ ਫੌਰਨ ਜਿਹੜਾ ਰੈਕਗਨਾਈਜ਼ ਵੀ ਕਰ ਲਿਆ ਸੀ, ਮਾਨਤਾ ਦੇ ਦਿੱਤੀ ਸੀ। ਫਿਰ ਭੂਟਾਨ ਤੋਂ ਦਵਾਈ, ਫਿਰ ਬਾਅਦ ਦੇ ਵਿੱਚ ਅਮਰੀਕਾ ਦੂਜਿਆਂ ਨੇ ਵੀ, ਸਭ ਤੋਂ ਅਖੀਰ 'ਚ 1974 'ਚ ਪਾਕਿਸਤਾਨ ਤੋਂ ਵੀ ਬਾਅਦ ਚੀਨ ਨੇ ਰੈਕਗਨਾਈਜ਼ ਕੀਤਾ ਸੀ ਬੰਗਲਾਦੇਸ਼ ਨੂੰ। ਸੋ ਹੁਣ ਭੱਦਰ ਕੁਮਾਰ ਇਹਨਾਂ ਨੂੰ ਕਹਿ ਰਿਹਾ ਕਿ ਵੀ ਇਹ ਜੋ ਕੁਝ ਬੰਗਲਾਦੇਸ਼ ਤੇ ਸੀਰੀਆ 'ਚ ਹੋਇਆ ਇਹ ਕੁਝ ਤੁਹਾਡੇ ਹੋਣ ਜਾ ਰਿਹਾ। ਔਰ ਇਸ ਆਰਟੀਕਲ 'ਚ ਫਿਰ ਉਹਨੇ ਲੰਬਾ ਚੌੜਾ ਜਿਹੜਾ ਇਹ ਸਾਰਿਆਂ ਨੂੰ ਘੁਮਾਇਆ, ਉਹ ਤਾਂ ਜਾਰਜ ਸੋਰੇਨ ਦੇ ਦੁਆਲੇ ਘੁਮਾਇਆ ਕਿ ਭਾਈ ਕਿਵੇਂ ਜਾਰਜ ਸੋਰਸ ਕਿ ਵੀ ਇਹ ਜਿਹੜਾ ਉਹਦਾ ਇਨਫੇਮਸ ਟਰੈਕ ਰੈਕਰਡ ਹੈ ਉਹ ਫੰਡਿੰਗ ਕਰਦਾ ਹੈ, ਜਿਵੇਂ ਉਹਨੇ ਕਲਰ ਰੈਵੋਲੂਸ਼ਨ ਦੀ ਕੀਤੀ, ਰਜੀਮ ਚੇਂਜ ਪ੍ਰੋਜੈਕਟ ਜਿਹੜੇ ਨੇ ਉਸ ਦੇ ਉਹ ਭਾਵੇਂ ਸਨੋਬਾਲਿੰਗ ਇਫੈਕਟ ਹੁੰਦਾ ਹੈ ਪਰ ਉਹ ਕਰਦਾ ਹੈ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਬੀਜੇਪੀ ਦੀ ਸਟੇਟਮੈਂਟ ਦਾ ਵੀ ਹਵਾਲਾ ਦਿੱਤਾ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜਾਰਜ ਸੋਰਸ ਦੇ ਨਾਲ ਰਾਹੁਲ ਗਾਂਧੀ ਦੇ ਸੰਬੰਧ ਨੇ ਇਹ ਵੀ ਆਪਣੇ ਆਪ ਦੇ ਵਿੱਚ, ਕਿਉਂਕਿ ਜਿਹੜਾ ਜਾਰਜ ਸੋਰਸ ਹੈ ਉਹਨੇ $1 ਬਿਲੀਅਨ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਹੀ ਖਰਚ ਕਰਦਾ, ਇਵੇਂ ਹੀ ਹੌਲੀ 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 ਉਹ ਆਪਣੀ ਥਾਂ ਬਣਾਉਂਦਾ। ਫਿਰ ਉਹਨਾਂ ਨੇ ਜਿਹੜਾ ਮਾਰਚ 22 2023 ਦਾ ਇੱਕ ਡਿਸਟ੍ਰਿਕਟ ਅਟਾਰਨੀ ਆਫਿਸ ਨਿਊਯਾਰਕ 'ਚ ਇੱਕ ਪ੍ਰੋਟੈਸਟਰ ਦੇ ਹੱਥ 'ਚ ਫੜਿਆ ਮੋਟੋ ਦਿਖਾਇਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜਾਰਜ ਸੋਰਸ ਜਿਹੜਾ ਉਹ ਰੈਪਟਾਈਲ ਹੈ ਕਿ ਵੀ ਇਸ ਨੂੰ ਰੈਪਟਾਈਲ ਅਸੀਂ ਸਮਝਦੇ ਜਿਵੇਂ ਸੱਪ ਕਿਸੇ ਨੂੰ ਕਹਿਣਾ ਹੋਏ ਜਾਂ ਦੂਜਾ ਕਹਿਣਾ ਹੋਏ। ਔਰ ਇਹ ਨਾਲ ਹਾਲਾਂਕਿ ਜਾਰਜ ਸੋਰਸ ਔਰ ਟਰੰਪ ਦੀ ਬਣਦੀ ਨਹੀਂ, ਇਹ ਦੋਨੋਂ ਆਪੋਜ਼ਿਟ ਲਾਈਨ ਦੇ ਨੇ। ਐਲਨ ਮਸਕ ਨੂੰ ਹੁਣ ਇਸ ਵੇਲੇ ਇੱਕ ਫੀਅਰ ਇਹ ਵੀ ਹੈ ਕਿ ਐਲਨ ਮਸਕ ਜਿਹਨੂੰ ਓਵਰਆਲ ਸਾਰੇ ਸਿਸਟਮ ਦੇ ਉੱਤੇ ਲਾਇਆ, ਉਹਦੇ ਨਾਲ ਰਾਮਾ ਸਵਾਮੀ ਵੀ ਲਾਇਆ ਕਿ ਵੀ ਇਹ ਵਪਾਰਕ ਡੀਲ ਵੀ ਅੱਗੇ ਤੋਰੇਗਾ। ਕਿ ਜਿਵੇਂ ਐਲਨ ਮਸਕ ਇਸ ਵੇਲੇ ਟਰੰਪ ਲਈ ਸੀ, ਇਵੇਂ ਹੀ ਡੈਮੋਕ੍ਰੈਟਸ ਦੇ ਲਈ ਜਾਰਜ ਸੋਰਸ ਦਾ ਰੋਲ, ਹੁਣ ਤਾਂ ਬੁੱਢਾ ਹੋ ਗਿਆ, ਉਹਦਾ ਮੁੰਡਾ ਵੀ ਅੱਗੋਂ ਇਸ ਲਾਈਨ ਦੇ ਉੱਤੇ ਹੀ ਹੈ। ਔਰ ਉਹਨਾਂ ਨੇ ਇਹ ਜਿਹੜਾ ਇਸ ਆਰਟੀਕਲ 'ਚ ਭੱਦਰਾ ਕੁਮਾਰ ਇਹ ਕਹਿੰਦਾ ਕਿ ਵੀ ਇਹ ਜਿਹੜੀਆਂ ਸੋਰਸ ਨੇ ਆਰਗੇਨਾਈਜੇਸ਼ਨਾਂ ਬਣਾਈਆਂ ਹੋਈਆਂ, ਓਪਨ ਸੁਸਾਇਟੀ ਫਾਊਂਡੇਸ਼ਨ ਜਾਂ ਨੈਸ਼ਨਲ ਐਂਡੋਮੈਂਟ ਫਾਰ ਡੈਮੋਕ੍ਰੇਸੀ ਜਿਹੜੀ 1983 'ਚ ਬਣਾਈ, ਇਹ ਗਵਰਨਮੈਂਟ US ਗਵਰਨਮੈਂਟ ਦੇ ਵਾਈਟ ਗਲਵ ਨੇ, ਚਿੱਟੇ ਦਸਤਾਨੇ ਨੇ। ਕਾਹਦੇ ਲਈ? ਇੰਸਟੀਗੇਟਿੰਗ ਕਲਰ ਰੈਵੋਲੂਸ਼ਨਸ ਟੂ ਸਬਵਰਟ ਸਟੇਟ ਪਾਵਰ ਇਨ ਅਦਰ ਕੰਟਰੀਜ਼, ਕਿ ਦੂਸਰੇ ਮੁਲਕਾਂ ਦੇ ਵਿੱਚ ਉਸ ਨੂੰ ਹਿਲਾਣਾ। ਕਲਟੀਵੇਟਿੰਗ ਪ੍ਰੋ US ਫੋਰਸਿਸ ਇਨ ਟਾਰਗੇਟ ਕੰਟਰੀਜ਼, ਕਿ ਕਿਵੇਂ ਜਿਹੜੀਆਂ ਪ੍ਰੋ US ਫੋਰ ਮਿਸ ਰਿਪਰੈਜ਼ੈਂਟਿੰਗ ਹਿਊਮਨ ਰਾਈਟਸ ਸਿਚੁਏਸ਼ਨ ਇਨ ਅਦਰ ਕੰਟਰੀਜ਼, ਕਿ ਰੌਲਾ ਪਾਓ ਹਿਊਮਨ ਰਾਈਟਸ ਦਾ ਦੂਜੇ ਦਾ। ਇਹੀ ਹੁਣ ਇੰਡੀਆ ਇਹਦੇ 'ਚ ਲੁਕਣਾ ਚਾਹੇਗਾ ਕਿ ਜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਰੌਲਾ ਇਹਨਾਂ ਨੇ ਹੀ ਪਵਾਇਆ, ਇਹ ਤਾਂ ਕੁਛ ਨਹੀਂ ਹੈ। ਮੈਨੀਪੂਲੇਟਿੰਗ ਐਂਡ ਇੰਟਰਫੀਅਰਿੰਗ ਇਨ ਅਦਰ ਕੰਟਰੀਜ਼ ਇਲੈਕਸ਼ਨਸ, ਜਿਵੇਂ ਬੀਜੇਪੀ ਨੇ ਔਰ S ਜੈ ਸ਼ੰਕਰ ਨੇ ਵੀ ਖੁੱਲ੍ਹੇ ਕਿਹਾ ਸੀ ਕਿ ਜੀ ਕੋਈ ਤਾਕਤ ਸਾਡੀ ਚੋਣ ਪ੍ਰੋਸੈਸ ਦੇ ਵਿੱਚ ਜਿਹੜੀ ਹੈ ਉਹ ਇੰਟਰਫੀਅਰ ਕਰ ਰਹੀ ਹੈ। ਇਨਸਾਈਟਿੰਗ ਡਿਵੀਜ਼ਨ ਐਂਡ ਕਨਫਰੰਟੇਸ਼ਨ ਟੂ ਅੰਡਰਮਾਈਨ ਦ ਸਟੇਬਿਲਿਟੀ ਆਫ ਅਦਰ ਕੰਟਰੀਜ਼, ਕਿ ਉੱਥੇ ਵੰਡੋ ਔਰ ਲੋਕਾਂ ਨੂੰ ਲੜਾਓ ਔਰ ਗਰੁੱਪ ਖੜੇ ਕਰੋ, ਉਹਨਾਂ ਨੂੰ ਫਾਈਨੈਂਸ ਕਰੋ। ਫੈਬਰੀਕੇਟਿੰਗ ਫਾਲਸ ਇਨਫੋਰਮੇਸ਼ਨ ਟੂ ਮਿਸਲੀਡ ਪਬਲਿਕ ਓਪੀਨੀਅਨ ਯੂਜ਼ਿੰਗ ਐਕੈਡੈਮਿਕ ਐਕਟੀਵਿਟੀਜ਼ ਐਜ਼ ਏ ਕਲੋਕ ਫਾਰ ਇੰਟਰਫੀਅਰੈਂਸ ਐਂਡ ਇਨਫਿਲਟ੍ਰੇਸ਼ਨ, ਕਿ ਐਕੈਡੈਮਿਕ ਸਟੱਡੀਜ਼ ਦਾ ਝੋਲਾ ਪਾ ਕੇ ਤੁਸੀਂ ਜਿਹੜਾ ਉੱਥੇ ਦੀ ਬਾਰੇ ਮਿਸ ਰਿਪੋਰਟਿੰਗ ਕਰਾਓ, ਫਿਰ ਲੋਕਾਂ ਨੂੰ ਭੜਕਾਓ, ਫਿਰ ਉੱਥੇ ਰੈਵੋਲੂਸ਼ਨ ਕਰਾਉਣ ਦੀ ਨਾ ਕਰੋ। ਇਸ ਹਵਾਲੇ ਨਾਲ ਉਹਨੇ ਕਿਸੇ ਪ੍ਰੋਫੈਸਰ ਦਾ ਵੀ ਹਵਾਲਾ ਦਿੱਤਾ ਹੈ ਕਿ ਜੀ ਉਹਨੇ ਇਹ ਸਟੱਡੀ ਕੀਤੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਥੇ ਤਾਂ ਸੋਰਸ ਆਪ ਹੀ ਉਹ ਸਵਾਲ ਪੁੱਛ ਰਿਹਾ, ਵਿਲ ਟਰੰਪ ਪੁੱਟ ਸੋਰਸ ਆਊਟ ਆਫ ਬਿਜ਼ਨਸ, ਔਰ ਇਸ ਦੇ ਉੱਤੇ ਉਹਨੇ ਕਿਹਾ ਜੀ ਆਲਰੇਡੀ ਉਹਨੇ ਸੋਰਸ ਨੇ ਤਾਂ $1 ਬਿਲੀਅਨ ਰਜੀਮ ਚੇਂਜ ਇਨ ਇੰਡੀਆ ਦੇ ਉੱਤੇ ਲਾਇਆ ਹੋਇਆ, ਕਿ $1 ਬਿਲੀਅਨ ਉਹਨੇ ਲਾਇਆ ਜੀ ਇੰਡੀਆ ਦੇ ਵਿੱਚ ਅਸੀਂ ਇਹ ਬਦਲਣਾ। ਹੀ ਵਿਊਜ਼ ਰਜੀਮ ਚੇਂਜਸ ਨਾਟ ਸਿੰਪਲੀ ਐਜ਼ ਏ ਨਿਓਕੌਨ ਪਾਸਟ ਟਾਈਮ ਬਟ ਆਲਸੋ ਐਜ਼ ਏ ਬਿਜ਼ਨਸ ਪ੍ਰੋਪੋਜੀਸ਼ਨ, ਕਿ ਇਹਦੇ 'ਚੋਂ ਫਿਰ ਅਲਟੀਮੇਟਲੀ ਆਪਣੀਆਂ ਬਿਜ਼ਨਸ ਇਵੇਂ ਹੀ ਯੂਕਰੇਨ ਦੇ ਵਿੱਚ ਜੋ ਵੀ ਚੱਲਿਆ ਜਾਂ ਜੋ ਬਾਈਡਨ ਨੇ ਕੀਤਾ ਉਹਨੂੰ ਵੀ ਜਾਰਜ ਸੋਰਸ ਦੇ ਨਾਲ
ਜੋੜ ਕੇ ਦੇਖਿਆ ਜਾਂਦਾ ਹੈ। ਫਿਰ ਇਸ ਆਰਟੀਕਲ 'ਚ ਭੱਦਰ ਕੁਮਾਰ ਨੇ ਜਿਹੜਾ ਪਹਿਲਾ ਇੰਟਰਵਿਊ ਟਰੰਪ ਨੇ ਜਿੱਤਣ ਤੋਂ ਬਾਅਦ NBC ਨੂੰ ਦਿੱਤਾ ਹੈ, ਉਹਦਾ ਹਵਾਲਾ ਦਿੱਤਾ ਹੈ ਤੇ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਮੈਂ ਉਹਨਾਂ ਨੂੰ ਸਜ਼ਾ ਦਿਵਾਵਾਂਗਾ, ਉਹਨਾਂ ਅਫੀਸ਼ੀਅਲਸ ਨੂੰ ਜਿਨ੍ਹਾਂ ਨੇ ਮੈਨੂੰ ਹਰਾਸ ਕੀਤਾ, ਹਿਊਮਿਲੇਟ ਕੀਤਾ, ਹੰਟ ਮੀ ਡਾਊਨ। ਔਰ ਫਿਰ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਜਾਰਜ ਸੋਰਸ ਦਾ ਜ਼ਿਕਰ ਨਹੀਂ ਹੈ, ਪਰ ਉਹ ਇਹ ਕਹਿਣਾ ਚਾਹੁੰਦਾ ਵੀ ਅਲਟੀਮੇਟਲੀ ਜਿਵੇਂ ਜਾਰਜ ਸੋਰਸ ਜਾਂ ਉਹਦਾ ਮੁੰਡਾ ਹੁਣ ਐਲੈਕਸ ਸੋਰਸ ਡੈਮੋਕ੍ਰੈਟਿਕ ਪਾਰਟੀ ਲਈ ਹੈ, ਇਵੇਂ ਹੀ ਜਿਹੜਾ ਟਰੰਪ ਦੇ ਲਈ ਐਲਨ ਮਸਕ ਹੈ। ਔਰ ਐਲਨ ਮਸਕ ਨੇ ਇਹ ਕਿਹਾ ਵੀ ਹੈ ਕਿ ਵੀ ਐਲਨ ਮਸਕ ਆਲਸੋ ਰਿਸਪੋਂਡਡ ਬਾਈ ਕਾਲਿੰਗ ਹਿਮਸੈਲਫ ਐਜ਼ ਏ ਜਾਰਜ ਸੋਰਸ ਆਫ ਦ ਮਿਡਲ। I don't want the pendulum to swing too far right, but right now it is just too far left। कि जी मैं बिल्कुल सज्जे पासे भी नहीं है ਜਾਂ मैं pendulum है ਉਹਨਾਂ ਦੇ ਵਿਚਾਲੇ। ਔਰ ਇਹ ਜਿਹੜਾ ਉਹਨੇ ਕਿਹਾ ਵੀ ਅਲਟੀਮੇਟਲੀ ਇਹ ਦੇਖਣ ਵਾਲੀ ਗੱਲ ਹੋਏਗੀ ਵੀ ਟਰੰਪ ਕੀ ਲਾਈਨ ਲੈਂਦਾ। ਫਿਰ ਉਹਨਾਂ ਨੇ ਜਾਰਜ ਸੋਰਸ ਰਾਹੀਂ ਕਿਵੇਂ ਜਿਹੜਾ ਬੈਂਕ ਆਫ ਇੰਗਲੈਂਡ ਸੀ ਉਸ ਦੀ ਕਰੰਸੀ ਨੂੰ ਡਾਊਨ ਕੀਤਾ, ਉਹਦਾ ਹਵਾਲਾ ਦਿੱਤਾ ਹੈ। ਔਰ ਇਹ ਸਾਰੇ ਤੋਂ ਐਂਡ ਦੇ ਵਿੱਚ ਫਿਰ ਉਹ ਵਾਰਨ ਕਰਦਾ ਹੈ ਕਿ ਵੀ ਇਹ ਜਿਹੜਾ ਮਿਸਟਰ ਬੈਸੈਂਟਸ ਐਕਸਪੀਰੀਅੰਸ ਐਟ ਮਿਸਟਰ ਸੋਰਸ ਫੰਡ ਔਰ ਹਾਈ ਪ੍ਰੋਫਾਈਲ ਬੈਟ ਦੇ ਉੱਤੇ ਕਿਵੇਂ ਜੈਪਨੀਜ਼ ਯੈਨ ਨੂੰ ਥੱਲੇ ਸੁੱਟਿਆ ਗਿਆ, ਕਿਵੇਂ ਜਿਹੜਾ ਐਂਡ 'ਚ ਜਿਹੜੀ ਇਹਨਾਂ ਦੀ ਘਬਰਾਹਟ ਹੈ। ਹੁਣ ਇਹ ਸਾਰੀ ਕਹਾਣੀ ਭੱਦਰ ਕੁਮਾਰ ਦੀ ਜਾਰਜ ਸੋਰਸ ਡੀਪ ਸਟੇਟ ਦੇ ਦੁਆਲੇ ਹੈ। ਪਰ ਸਭ ਤੋਂ ਫਿਕਰਮੰਦੀ ਵਾਲਾ ਜਦੋਂ ਮੈਂ ਇਹ ਦੇਖਿਆ, ਮੈਂ ਕਿਹਾ ਇਹਨਾਂ ਨੂੰ ਇੱਕ ਸਿੱਖ ਬੀਬੀ ਅਜੇ ਤੱਕ ਸਵਾਲੋ ਨਹੀਂ ਹੋ ਰਹੀ। ਐਂਡ ਹੁਣ ਇਹ ਕਹਿੰਦਾ ਭੱਦਰ ਕੁਮਾਰ ਹੈ ਮਿਸਟਰ, ਐਂਡ ਨਾਓ ਕਮਸ ਦ ਨਿਊਜ਼ that Trump has picked California lawyer Harmeet Kaur Dhillon to head the US Department of Justice Civil Rights Division and nominated her as Assistant Attorney General, who apparently empathizes with pro-Khalistan activists in the US and Canada। ਹੁਣ ਇਹ ਅਸਲੀ ਗੱਲ ਹੈ ਸਾਰੇ ਦਾ ਸਾਰੇ ਹੈ ਕਿ ਵੀ ਹੁਣ ਇਹਨਾਂ ਨੂੰ ਲੱਗਦਾ ਵੀ ਖਾਲਿਸਤਾਨ ਹਕੀਕਤ ਹੈ, ਸਿਰ ਦੇ ਉੱਤੇ ਮੰਡਰਾ ਰਿਹਾ ਹੈ, ਆਪ ਹੀ ਡਰ ਵੀ ਰਹੇ ਨੇ, ਨਾਲ ਦੀ ਨਾਲ ਜਿਹੜਾ ਉਹ ਡੀਪ ਸਟੇਟ ਦਾ ਰੌਲਾ ਵੀ ਪਾ ਰਹੇ ਨੇ। ਫਿਰ ਇਹ ਲਿਖ ਕੇ ਹਰਮੀਤ ਕੌਰ ਢਿੱਲੋਂ ਦਾ ਫਿਰ ਉਹ ਕਹਿੰਦਾ ਹੈ, ਡੂ ਨਾਟ ਅੰਡਰ ਐਸਟੀਮੇਟ ਦ ਇਨਜੈਨੂਟੀ ਆਫ ਡੀਪ ਸਟੇਟ ਇਨ ਅਮਰੀਕਾ ਟੂ ਹੈਵ ਇਟਸ ਵੇ। ਹੁਣ ਇਹਦਾ ਮਤਲਬ ਵੀ ਹਰਮੀਤ ਕੌਰ ਢਿੱਲੋਂ ਨੂੰ ਲੈ ਆਂਦਾ ਹੈ, ਹੁਣ ਇਹ ਡੀਪ ਸਟੇਟ ਜਿਹੜੀ ਹੈ ਖਾਲਿਸਤਾਨ ਬਣਾਏਗੀ। Keeping the guard down will be a catastrophic mistake on the part of Delhi establishment। ਫਿਰ ਜਿਹੜਾ we could get hit when least expected, ਸਾਨੂੰ ਉਦੋਂ ਠੁੱਡ ਵੱਜੇਗਾ ਜਦੋਂ ਸਾਨੂੰ ਆਸ ਹੀ ਨਹੀਂ ਹੋਣੀ ਵੀ ਸਾਨੂੰ ਠੁੱਡ ਵੱਜਣਾ। That is what happened in Bangladesh and Syria। Eternal vigilance is the price of liberty, as they say। Make no mistake, at the end of the day, Trump is a great patriot and nationalist who stands by America first as his chosen dictum। ਇਹ ਇਹਨਾਂ ਨੂੰ ਵਾਰਨ ਕੀਤਾ ਹੈ, ਮਤ ਸਮਝੋ ਕਿ ਟਰੰਪ ਤੁਹਾਡਾ ਦੋਸਤ ਹੈ। ਔਰ ਉਹਨੇ ਕਹਿਤਾ ਸੀ ਆਈ ਲਾਈਕ ਹਿੰਦੂ, $2 ਮਿਲੀਅਨ ਨਾਲੇ ਜੇਬ 'ਚ ਪਾਇਆ, ਆਈ ਤੇ ਹਿੰਦੂ ਫਾਊਂਡੇਸ਼ਨ ਆਈ ਲਾਈਕ ਹਿੰਦੂ। ਉਹ ਕਹਿੰਦਾ ਵੀ ਉਹ ਗ੍ਰੇਟ ਪੈਟਰੀਓਟ ਹੈ। ਇਟਰਨਲ ਵਿਜੀਲੈਂਸ ਇਜ਼ ਦਾ ਪ੍ਰਾਈਸ ਆਫ ਲਿਬਰਟੀ। ਸੋ ਅਸੀਂ ਇਹ ਸਮਝਦੇ ਹਾਂ ਵੀ ਮਿਸਟਰ ਭੱਦਰ ਕੁਮਾਰ ਦੇ ਮੂੰਹ 'ਚ ਘਿਓ ਸ਼ੱਕਰ, ਕਿ ਅਲਟੀਮੇਟਲੀ ਇਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਭਾਈ ਅਲਟੀਮੇਟਲੀ ਇਹਨਾਂ ਦੀਆਂ ਕਰਤੂਤਾਂ ਦੀ ਬਦੌਲਤ ਜੋ ਕੁਝ ਇਹਨਾਂ ਨੇ ਕੀਤਾ 70 ਤੋਂ ਜ਼ਿਆਦਾ ਵਰ੍ਹਿਆਂ ਤੋਂ, ਅੱਜ ਖਾਲਿਸਤਾਨ ਇੱਕ ਹਕੀਕਤ ਬਣ ਕੇ, ਔਰ ਇਹਨਾਂ ਨੂੰ ਜਿਹੜਾ 70ਵੇਂ 80ਵੇਂ ਦੇ ਵਿੱਚ ਤਾਂ ਫੇਕ ਕਹਿੰਦਾ ਸੀ ਜੀ CIA ਨੇ ਕਰਾਤਾ ਜੀ, ਇਹ CIA ਨੇ ਮੂਵਮੈਂਟ ਖੜੀ ਕੀਤੀ ਜੀ, CIA ਨੇ ਇੰਦਰਾ ਗਾਂਧੀ ਨੂੰ ਮਰਵਾ ਦਿੱਤਾ ਜੀ। ਉਹ ਸ਼ੇਰ ਆਇਆ ਕਰਦੇ ਸੀ, ਤਾਂ ਹੁਣ ਜਦੋਂ ਸੱਚਮੁੱਚ ਸ਼ੇਰ ਆ ਰਿਹਾ ਤੇ ਹੁਣ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਜੀ ਇਹ ਡੀਪ ਸਟੇਟ ਵਿਚਾਰਿਆਂ ਦੀ ਨੀਂਦ ਹਰਾਮ ਹੋਈ ਪਈ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ।
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਚਾਰ ਸਾਹਿਬਜ਼ਾਦਿਆਂ 1984 ਦਾ ਘੱਲੂਘਾਰਾ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਅਤੇ ਕਾਨਫਰੰਸ 22 ਦਸੰਬਰ ਨੂੰ ਵਿੰਡਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਤੋਂ ਬਲਪ੍ਰੀਤ ਸਿੰਘ, ਸਿੱਖ ਫੈਡਰੇਸ਼ਨ ਕੈਨੇਡਾ ਤੋਂ ਮਨਿੰਦਰ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਪੰਜਾਬ ਪ੍ਰੋਜੈਕਟ ਤੋਂ ਪ੍ਰਭਜੋਤ ਸਿੰਘ ਮੁੱਖ ਬੁਲਾਰੇ ਹੋਣਗੇ। ਸਮੂਹ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸੇਵਾ ਦਾ ਲਾਹਾ ਲੈਣ ਲਈ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਸਿਕਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਨੇ ਰਸ਼ੀਆ ਤੇ ਇਲਜ਼ਾਮ ਲਾਇਆ ਸੀ ਕਿ ਉਹ ਭਾਰਤੀ ਅੰਬੈਸੀਆਂ ਅਤੇ ਕੌਂਸੂਲੇਟਾਂ ਨਾਲ ਖਾਲਿਸਤਾਨੀ ਐਕਟਿਵਿਸਟ ਦਾ ਜਿਹੜਾ ਡਾਟਾ ਹੈ ਉਹ ਸਾਂਝਾ ਕਰ ਰਿਹਾ ਹੈ। ਇਸ ਤੇ ਰਿਐਕਟ ਕਰਦਿਆਂ ਭਾਰਤ ਨਾਲ ਸੰਬੰਧਿਤ ਰਸ਼ੀਅਨ ਮੀਡੀਆ ਹਾਊਸਸ ਨੇ ਖਾਲਿਸਤਾਨ ਨੂੰ CIA ਦਾ ਪ੍ਰੋਜੈਕਟ ਦੱਸਿਆ ਅਤੇ ਪੰਨੂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੇ ਭਾਰਤ ਨੇ ਰੌਲਾ ਡੀਪ ਸਟੇਟ ਦਾ ਪਾ ਕੇ ਔਰ ਉਹਨਾਂ ਦੇ ਈਵਨ ਆਫੀਸ਼ੀਅਲ ਜਿਹੜਾ ਪ੍ਰੈਸ ਨੋਟ ਜਾਂ ਉਹਨਾਂ ਦੇ ਐਕਸ ਦੇ ਉੱਤੇ ਵੀ ਉਹਨਾਂ ਨੇ ਇਸ ਦਾ ਪੂਰਾ ਪ੍ਰੋਪੇਗੈਂਡਾ ਕੀਤਾ ਔਰ ਉਹਨਾਂ ਦਾ ਪੂਰਾ ਨੈਟਵਰਕ 800 ਦੇ ਕਰੀਬ ਟੀਵੀ ਚੈਨਲ ਔਰ ਜਿਹੜੇ ਉਹਨਾਂ ਦੇ IT ਸੈੱਲ ਔਰ ਦੂਜੇ ਤੀਜੇ ਉਹਨਾਂ ਨੇ ਐਂਟਾਈ ਅਮਰੀਕਾ ਲਾਈਨ ਲੈਣੀ ਸ਼ੁਰੂ ਕੀਤੀ। ਤੇ ਫਿਰ ਰਸ਼ੀਆ ਜਿਹੜਾ ਬਿਲਕੁਲ ਇਸ ਵੇਲੇ ਭਾਰਤ ਜਾ ਕੇ ਰੂਸ ਦੀ ਗੋਦ ਦੇ ਵਿੱਚ ਬੈਠਾ ਹੀ ਨਹੀਂ, ਜਾ ਕੇ ਪੈਰੀਂ ਪੈ ਗਿਆ ਔਰ ਜਿਹਦੇ ਤੇ ਅਸੀਂ ਲਾਸਟ ਸੈਗਮੈਂਟ ਕੀਤਾ ਸੀ ਕਿ ਰਸ਼ੀਅਮ ਸ਼ਰਣਮ ਗੱਛਾਮੀ ਕਿ ਅਸੀਂ ਤੇਰੀ ਸ਼ਰਨ ਚ ਆ ਗਏ, ਹੁਣ ਸਾਡੇ ਰਾਖਾ ਤੂੰ ਹੀ ਹੈ। ਔਰ ਅਸੀਂ ਇਸ ਤੋਂ ਪਹਿਲਾਂ ਕਿ ਗੱਲ ਕਰੀਏ ਕਿ ਵੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਜਿਹੜਾ ਚਾਰਜ ਲਾਇਆ ਵਿਨੇ ਮੋਹਨ ਕਵਾਤੜਾ ਦੇ ਉੱਤੇ, ਜਿਹੜਾ ਫੋਰਨ ਸੈਕਟਰੀ ਸੀ, ਜਿਹਦੇ ਹੁੰਦਿਆਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਪਲੈਨਿੰਗ ਕੀਤੀ ਗਈ। ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਫਾਈਲ ਕੀਤਾ, ਇਹ ਸਾਰਾ ਉਹਦੇ ਪੀਰੀਅਡ 'ਚ ਹੋਇਆ ਔਰ ਉਹਨੂੰ ਇਨਾਮ ਦੇ ਤੌਰ ਤੇ, ਕਿਉਂਕਿ ਫੋਰਨ ਸੈਕਟਰੀ ਤੋਂ ਅਮਰੀਕਾ ਦਾ ਐਂਬੈਸਡਰ ਲਾਣਾ ਜਿਹੜਾ ਹੈ ਉਹ ਸਭ ਤੋਂ ਹਾਈਐਸਟ ਆਨਰ ਹੈ ਇੰਡੀਅਨ ਫੋਰਨ ਸਰਵਿਸ ਦੇ ਵਿੱਚ, ਕਿਉਂਕਿ ਆਲਰੇਡੀ ਉਹਨੇ ਅਜੀਤ ਡੋਵਲ ਦੇ ਨਾਲ ਕੰਮ ਕੀਤਾ ਹੋਇਆ। ਇਹ ਸਾਰੇ ਇਹ ਜਿਹੜਾ ਰਾਅ ਦੇ ਆਪਰੇਟਿਵਸ ਨੇ ਜਿਹੜੀਆਂ ਇਹ ਕਰਤੂਤਾਂ ਕੀਤੀਆਂ ਨੇ ਬਾਹਰ, ਉਸ ਦਾ ਦੇ ਵਿੱਚ ਇਹ ਮੇਨ ਇਹਦਾ ਕੋਆਰਡੀਨੇਟਰ ਰੋਲ ਸੀ। ਹੁਣ ਜ਼ਾਹਰ ਹੈ ਕਿ ਵੀ ਜਦੋਂ ਇਹ ਜਾ ਕੇ ਰੂਸ ਦੇ ਪੈਰੀਂ ਪਏ ਨੇ ਔਰ ਉਸ ਦੇ ਨਾਲ ਜਿਸ ਕਿਸਮ ਦੀਆਂ ਡੀਲਸ ਦੀ ਵੀ ਅਸੀਂ ਗੱਲ ਕਰਾਂਗੇ, ਤੇ ਉਹਨਾਂ ਨੇ ਕਿਹਾ ਕਿ ਜੀ ਸਾਡੇ ਤਾਂ ਮਿਸ਼ਨ ਬੰਦ ਹੋ ਗਏ ਕੈਨੇਡਾ 'ਚ। ਵੈਸੇ ਹੀ ਉਹਨਾਂ ਨੇ ਕੱਢ ਦਿੱਤੇ 6 ਬੰਦੇ ਸੰਜੇ ਕੁਮਾਰ ਵਰਮਾ ਸਮੇਤ। ਅਮਰੀਕਾ 'ਚ ਜਿਉਂ ਹੀ ਇਹ ਵਾਕਿਆ ਹੋਇਆ ਸੀ ਗੁਰਪਤਵੰਤ ਪੰਨੂ ਮਰਡਰ ਪਲਾਟ ਵਾਲਾ, ਵਾਸ਼ਿੰਗਟਨ DC 'ਚ ਜਿਹੜਾ ਰਾਹ ਦਾ ਬੰਦਾ ਜਿਹਨੂੰ ਸਾਇਲੈਂਟਲੀ ਬਾਹਰ ਕੱਢਿਆ ਸੀ ਉਹਦਾ ਸਬਸਟੀਚਿਊਟ ਕੋਈ ਨਹੀਂ ਆਣ ਦਿੱਤਾ। ਸੈਨ ਫਰਾਂਸਿਸਕੋ ਵਾਲਿਆਂ ਨੂੰ ਵਿਦਨ 72 ਆਵਰਸ ਕੁਆਇਟਲੀ ਛੱਡਣ ਦਾ ਪਾਰਟ ਕੀਤਾ। ਹੁਣ ਇਸ ਕਰਕੇ ਇਹਨਾਂ ਦੀਆਂ ਜਿਹੜੇ ਅਮਰੀਕਨ ਕੌਂਸੂਲੇਟ ਜਿਹੜੇ ਇੱਥੇ ਇਹਨਾਂ ਨੇ ਖੋਲ੍ਹੇ ਹੋਏ ਨੇ, ਨਿਊਯਾਰਕ 'ਚ ਹੈ, ਸ਼ਿਕਾਗੋ 'ਚ ਹੈ, ਹਿਊਸਟਨ 'ਚ ਹੈ, ਪਤਾ ਨਹੀਂ ਹੋਰ ਕਿੱਥੇ ਕਿੱਥੇ ਹੈ, ਸੈਨ ਫਰਾਂਸਿਸਕੋ ਹੈ। ਹੁਣ ਇਹਨਾਂ ਦੇ ਕੋਲ ਜਾਣਕਾਰੀ ਦੀ ਕਮੀ ਹੈ
ਕਿਉਂਕਿ ਆਲਰੇਡੀ ਅਮਰੀਕਨ ਅੱਖ ਪੂਰੀ ਹੈ। ਹੁਣ ਇਹਨਾਂ ਨੇ ਰਸ਼ੀਆ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿ ਵੀ ਰਸ਼ੀਆ ਰਾਹੀਂ ਜਿਹੜਾ ਹੈ ਉਹ ਤੁਸੀਂ ਉਹਨਾਂ ਦੇ ਕੋਲ ਮੋਰ ਸੋਫਿਸਟੀਕੇਟ ਢੰਗ ਤਰੀਕੇ ਵੀ ਨੇ। ਰਸ਼ੀਅਨ ਸਪਾਈਂਗ KGB ਤਾਂ ਮਾਸਟਰਮਾਈਂਡ ਕਰਦੀ ਹੈ ਇਹ ਸਾਰਿਆਂ ਨੂੰ। ਸੋ ਉਹਨਾਂ ਨੇ ਕੋਆਰਡੀਨੇਟ ਕਰਨਾ ਸ਼ੁਰੂ ਕਰਤਾ ਇੰਡੀਅਨ ਐਮਬੈਸੀਆਂ ਕੌਂਸੂਲੇਟ ਦੇ ਨਾਲ, ਔਰ ਰਸ਼ੀਆ ਦੀ ਜਾ ਕੇ ਸ਼ਰਨ ਪਏ ਕਿ ਜੀ ਇਹ ਤਾਂ ਡੀਪ ਸਟੇਟ ਅਮਰੀਕਾ ਬਣਾਉਣ ਜਾ ਰਿਹਾ ਖਾਲਿਸਤਾਨ, ਔਰ ਇਹਨੂੰ ਰੋਕਣ ਲਈ, ਔਰ ਕਿਉਂਕਿ ਬਾਹਰੋਂ ਹੀ ਸਾਰੀ ਐਕਟੀਵਿਟੀ ਹੋਣੀ ਹੈ ਤਾਂ ਫਾਈਵ ਆਈਜ਼ ਕੰਟਰੀਜ਼ ਖਾਸ ਤੌਰ ਤੇ ਸਾਡੀ ਮਦਦ ਕਰੋ। ਸੋ ਰਸ਼ੀਅਨ ਐਮਬੈਸੀਜ਼ ਜਿਹੜੀਆਂ ਨੇ ਉਹ ਕੋਆਰਡੀਨੇਟ ਕਰਨ ਲੱਗ ਗਈਆਂ ਇੰਡੀਅਨ ਐਮਬੈਸੀਜ਼ ਦੇ ਨਾਲ ਇੰਟੈਲੀਜੈਂਸ ਗੈਦਰਿੰਗ 'ਚ। ਔਰ ਗੁਰਪਤਵੰਤ ਸਿੰਘ ਪੰਨੂ ਨੇ ਇਸ ਬਾਰੇ ਹੀ ਪੁਆਇੰਟ ਆਊਟ ਕੀਤਾ ਪਹਿਲਾਂ ਉਹਨਾਂ ਦੀ ਸਟੇਟਮੈਂਟ ਕੀ ਹੈ ਔਰ ਕਿਵੇਂ ਇਮੀਡੀਏਟਲੀ ਵਿਦਨ 24 ਆਵਰਸ ਰਸ਼ੀਅਨ ਮੀਡੀਆ ਹਾਊਸਿਸ ਖਾਸ ਤੌਰ ਤੇ RT ਇੰਡੀਆ ਔਰ ਸਪੁਤਨਿਕ ਇੰਡੀਆ ਉਹਨਾਂ ਨੇ ਕਿਵੇਂ ਰਿਐਕਟ ਕੀਤਾ ਇਹਦੀ ਵੀ ਮੈਂ ਗੱਲ ਕਰਾਂਗਾ। ਪਰ ਪਹਿਲਾਂ ਤੁਸੀਂ ਇਹ ਦੇਖੋ ਵੀ ਰਸ਼ੀਆ ਦੀ ਸ਼ਰਨ 'ਚ ਜਾਣ ਦਾ ਫਿਰ ਰੂਸ ਨੇ ਕੀ ਫਾਇਦਾ ਚੁੱਕਿਆ। ਇਹਨਾਂ ਦੀ ਮੇਨ ਨਿਊਜ਼ ਹੈ ਇੰਟਰਨੈਸ਼ਨਲ, ਰਸ਼ੀਆ ਸਾਈਨਸ $13 billion a year oil deal with India in blow to western sanctions। ਹੁਣ ਪੱਛਮੀ ਮੁਲਕਾਂ ਨੇ ਇਨਕਲੂਡਿੰਗ G7 ਕੰਟਰੀਜ਼ ਰੂਸ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਨੇ। ਔਰ ਬੀਤੇ ਦਿਨੀ ਜਦੋਂ ਅਸੀਂ ਪ੍ਰੋਗਰਾਮ ਨਹੀਂ ਕੀਤਾ 10-year deal is for the supply of 500,000 barrels of oil per day or about 0.5% of the world's supply। ਆਲਰੇਡੀ ਇੰਡੀਆ ਦੇ ਨਾਲ ਰੂਸ ਨੇ ਅਗਲੇ 10 ਸਾਲ ਦਾ ਕੰਟਰੈਕਟ ਸਾਈਨ ਕੀਤਾ ਹੈ। 5 ਲੱਖ ਬੈਰਲਸ ਪਰ ਡੇ ਜਾਣਗੀਆਂ, ਜਿਹੜੀ ਦੁਨੀਆ ਦੀ ਕੁੱਲ ਆਇਲ ਸਪਲਾਈ ਹੈ ਉਹਦਾ 0.5% ਹੈ। ਔਰ ਇਹ ਜਿਹੜੀ ਹੈ $13 ਬਿਲੀਅਨ ਦੀ ਸਾਲ ਦੀ ਡੀਲ ਹੈ। ਇਹ ਬਹੁਤ ਵੱਡੀ ਡੀਲ ਹੈ ਔਰ ਇਹਦੇ ਬਾਵਜੂਦ ਕਿ ਸੈਂਕਸ਼ਨਸ ਲੱਗੀਆਂ ਔਰ ਜਿਵੇਂ ਯੂਕਰੇਨ ਵਾਰ ਅੱਗੇ ਵਧੀ ਹੈ, ਅੱਜ ਉਹਨਾਂ ਨੇ ਯੂਕਰੇਨ ਨੇ ਦਾਅਵਾ ਕੀਤਾ ਹੈ ਔਰ ਉਹਨਾਂ ਕਿ ਰਸ਼ੀਆ ਦਾ ਜਿਹੜਾ ਨਿਊਕਲੀਅਰ ਸਾਇੰਟਿਸਟ ਮੇਨ ਜਿਹੜਾ ਉਹ ਸਾਰੇ ਉਹਨੂੰ ਮਾਰਿਆ ਉਹਨਾਂ ਨੇ ਕਿਸੇ ਮਿਸਾਈਲ ਨਾਲ ਜਾਂ ਮੋਟਰਸਾਈਕਲ ਬੰਬ ਨਾਲ ਜਾਂ ਕਾਸੇ ਨਾਲ। ਹੁਣ ਇਹ ਖਬਰ ਆਪਣੇ ਆਪ 'ਚ ਕਹਿੰਦਾ ਰਸ਼ੀਆ ਸਟੇਟ ਓਨਡ ਆਇਲ ਫਰਮ ਰੋਜ਼ਨੈਫਟ has signed a deal worth $13 billion a year selling oil to Indian refiner Reliance in a blow to sanctions against Vladimir Putin's government। ਕਿ ਉਧਰ ਸੈਂਕਸ਼ਨ ਲਾਈਆਂ ਹੋਈਆਂ ਉਹਨਾਂ ਨੇ $13 ਬਿਲੀਅਨ ਦੀ ਇਹ ਡੀਲ ਸਾਈਨ ਕੀਤੀ ਹੈ ਔਰ ਇਹ 5 ਲੱਖ ਬੈਰਲ ਪਰ ਡੇ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੈਸਟਰਨ ਨੇਸ਼ਨ ਦਾ ਕ੍ਰੈਕ ਡਾਊਨ ਕਰ ਰਹੇ ਨੇ, ਮਿਸਟਰ ਪੁਤਿਨ ਦੇ ਆਇਲ ਔਰ ਗੈਸ ਦੇ ਨੂੰ ਚੋਕ ਆਫ ਕਰਨਾ ਚਾਹੁੰਦੇ ਨੇ ਰਸ਼ੀਅਨ ਇਕੋਨਮੀ ਨੂੰ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਨਿਗਲ ਗੋਲਡ ਡੇਵਿਸ ਸੀਨੀਅਰ ਫੈਲੋ ਫॉर ਰਸ਼ੀਆ ਐਂਡ ਯੂਰੇਸ਼ੀਆ ਐਟ ਇੰਟਰਨੈਸ਼ਨਲ ਇੰਸਟੀਚਿਊਟ ਫॉर स्ट्रेटजिक थिंक टैंक said this is significance in the wider context of western sanctions policy। The huge rise in Indian oil imports from Russia since 2022 has led to the re-export of large quantity of oil products to the European Union, thereby effectively breaching the European Union embargo on Russian oil। उन्हें सिर्फ इंडिया की लोड़ नहीं है जी 5 लाख बैरल नहीं, ये उन्होंने अगले 10 साल भी रीप्रोसैस करके ये ऑयल जोड़ा उन्होंने यूरोपीयन यूनियन और दूसरे मुल्कों के विच बेचना है। और उन्हें कहा कि भी ये जी इहदे बावजूद कि G7 दी सैंक्शनस ने इस डील नूं अगे तोरिया जा रहा है और ये जड़ा इस दे नाल जड़ा रशियन ऑयल सेल बहुत वध गई ने। रशिया की जी शैडो फलीट है हुण सारा ही वो हमेशा ही नीयरली ऑल इट्स ऑयल एक्सपोर्ट्स नूं करती है। और उन्होंने कहा कि भाई ये इंडिया चाइना ते कुछ होर मुल्कां ने इस सैंक्शनस के दौरान ये फायदा चुक्या रशिया तो सस्ता ऑयल बाई करन दा। और फिर उन्होंने जड़ा एक होर थिंक टैंक का हवाला दिता है कि भी यूरोपीयन यूनियन जड़ा है इस बार इंडियन रिफाइनरीज तो उन्होंने 20% ज़्यादा ऑयल बाई की, क्योंकि वही क्रूड ऑयल नूं प्रोसैस करके उन्हां दी मार्केट दे विच वेच रहे हैं। हुण ये जदों इस लैवल ते रशिया ने इंडिया नूं लिया के खड़ा कर दिता है कि भी जिहड़ा ब्रीच करो सैंक्शनस और दूजा करो, तो फिर रशिया इंडिया की इन्नी रिक्वेस्ट भी नहीं मनेगा कि भी खालिस्तानियों के उत्ते जिहड़ा है वो रखो अख।
ਔਰ ਸਾਨੂੰ ਦੱਸੋ ਵੀ ਬਾਹਰ ਇਹਨਾਂ ਦੀ ਕੀ ਐਕਟੀਵਿਟੀ ਹੈ। ਬਿਲਕੁਲ। ਔਰ ਨਤੀਜੇ ਦੇ ਤੌਰ ਤੇ ਇਸ ਸਭ ਦਾ ਦੇ ਨੂੰ ਬਿਲਕੁਲ ਸਿੱਖਸ ਫਾਰ ਜਸਟਿਸ ਨੇ ਰਾਈਟਲੀ ਇਸ ਦਾ ਨੋਟਿਸ ਲਿਆ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਜਿਹੜਾ ਕਿ ਭਾਈ ਇਹ ਉਹਨਾਂ ਨੇ ਰਸ਼ੀਅਨ ਐਮਬੈਸੀਜ਼ ਔਰ ਦੂਸਰੇ ਦੇ ਬਾਹਰ ਪ੍ਰੋਟੈਸਟ ਵੀ ਲਾਈਨ ਲਈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰਸ਼ੀਅਨ ਮੀਡੀਆ ਹਾਊਸਿਸ ਨੇ RT ਇੰਡੀਆ ਤੇ ਸਪੁਤਨਿਕ ਇੰਡੀਆ ਇਹ ਡਿਸਇਨਫੋਰਮੇਸ਼ਨ ਕੈਂਪੇਨ ਰਨ ਕਰ ਰਹੇ ਨੇ ਖਾਲਿਸਤਾਨ ਦੇ ਖਿਲਾਫ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰਸ਼ੀਅਨ ਐਮਬੈਸੀਜ਼ ਔਰ ਕੌਂਸੂਲੇਟ ਨੇ ਇਹ ਇੰਡੀਆ ਨੂੰ ਇੰਟੈਲੀਜੈਂਸ ਪ੍ਰੋਵਾਈਡ ਕਰ ਰਹੇ ਨੇ ਖਾਲਿਸਤਾਨੀ ਐਕਟੀਵਿਟੀਜ਼ ਦੀ ਔਰ ਖਾਲਿਸਤਾਨੀ ਸਿੱਖਸ ਨੂੰ ਉਹਨਾਂ ਨੇ ਜਿਹੜਾ ਇੱਕ ਨਿਸ਼ਾਨੇ ਤੇ ਲਿਆ ਹੋਇਆ ਹੈ ਔਰ ਉਹਨਾਂ ਨੇ ਕਿਹਾ ਵੀ ਅਸੀਂ ਇਸ ਨੂੰ ਨਹੀਂ ਟੋਲਰੇਟ ਕਰਾਂਗੇ ਔਰ ਅਸੀਂ ਰਸ਼ੀਅਨ ਡਿਪਲੋਮੈਟਸ ਔਰ ਰਸ਼ੀਅਨ ਮਿਸ਼ਨ ਜਿਹੜੇ ਅੱਡ ਕੰਟਰੀਜ਼ ਨੇ ਨਾਰਥ ਅਮਰੀਕਾ, ਯੂਰਪੀਅਨ ਯੂਨੀਅਨ, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਉਹਨਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਵੀ ਕਰਾਂਗੇ। ਔਰ ਵਿਜੇ ਮੋਹਨ ਕਵਾਥੜਾ ਜਿਹੜਾ ਅਮਰੀਕਾ 'ਚ ਐਂਬੈਸਡਰ ਲਾਇਆ ਉਹਨੂੰ ਖਾਸ ਤੌਰ ਤੇ ਉਹਨਾਂ ਨੇ ਨਿਸ਼ਾਨੇ ਤੇ ਲੈਂਦੇ ਆ ਕਿਹਾ ਕਿ ਵੀ ਇਹ ਜਿਹੜਾ ਐਜ਼ ਏ ਕੋਆਰਡੀਨੇਟਰ ਕੰਮ ਕਰ ਰਿਹਾ ਇਹ ਸਾਰਿਆਂ ਨੂੰ। ਔਰ ਉਹਨਾਂ ਨੇ ਜਿਹੜਾ ਰਸ਼ੀਆ ਨੂੰ ਕਿਹਾ ਵੀ ਇਹ ਬੰਦ ਕਰੇ ਇੰਡੀਆ ਦੇ ਨਾਲ ਕੋਆਪਰੇਸ਼ਨ ਖਾਲਿਸਤਾਨ ਦੇ ਖਿਲਾਫ ਤੇ ਨਹੀਂ ਤਾਂ ਉਹ ਜਿਹੜਾ ਡੈਮੋਨਸਟ੍ਰੇਸ਼ਨ ਖਾਲਿਸਤਾਨੀਆਂ ਦੇ ਔਰ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਔਰ ਉਹਨਾਂ ਨੇ ਕਿਹਾ ਗੁਰਪਤਵੰਤ ਸਿੰਘ ਪੰਨੂ ਨੇ ਕਿ ਰਸ਼ੀਆ ਬੈਕ ਆਫ ਔਰ ਫੇਸ ਆਫ with pro-Khalistan Sikhs with targeting Russian diplomats and demonstrating against Russian consulates in North America, European Union, Australia and New Zealand. So ਇਹ ਬੜੀ ਖੁੱਲ ਕੇ ਗੱਲ ਕੀਤੀ ਹੈ ਔਰ ਠੀਕ ਕੀਤੀ ਹੈ ਕਿਉਂਕਿ ਸਮਝ ਆ ਰਿਹਾ ਵੀ ਐਵੇਂ ਨਹੀਂ ਉਹ ਇੰਨੇ 10 ਸਾਲ ਦੀ ਡੀਲ ਇੰਨੇ $1 ਬਿਲੀਅਨ ਦੀ ਹੋ ਗਈ ਤੇ 5 ਲੱਖ ਬੈਰਲ ਜਾ ਰਹੀਆਂ ਜਦੋਂ ਉਹਨਾਂ ਦੀ ਉਹਨੂੰ ਹੀ ਲਿਆ ਕੇ ਯੂਰਪੀਅਨ ਮਾਰਕੀਟ ਦੇ ਵਿੱਚ ਉਹਨਾਂ ਨੇ ਵੇਚਣਾ। ਔਰ ਉਹਨਾਂ ਨੇ ਠੀਕ ਕਿਹਾ ਕਿ ਇੰਡੀਆ ਰਸ਼ੀਆ ਟੈਰਰ ਨੈਕਸਸ ਇਸ ਗੱਲ ਦਾ ਧਿਆਨ ਰਹੇ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਪਲੈਨਿੰਗ ਦੇ ਵਿੱਚ ਵੀ ਜੂਨ 84 ਦੇ ਘੱਲੂਘਾਰੇ ਵੇਲੇ KGB ਦਾ ਮੇਨ ਰੋਲ ਸੀ। ਸਭ ਤੋਂ ਪਹਿਲਾਂ ਵੈਲਕਮ ਕਰਨ ਵਾਲੇ ਵੀ ਪ੍ਰਵਦਾ ਜਿਹੜੀ ਕਮਿਊਨਿਸਟ ਪਾਰਟੀ ਦਾ ਅਫੀਸ਼ੀਅਲ ਨਿਊਜ਼ਪੇਪਰ ਮਾਸਕੋ 'ਚ ਉਹਨਾਂ ਨੇ ਵੈਲਕਮ ਕੀਤਾ ਸੀ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ KGB ਔਰ ਰਾ ਹੈਂਡ ਇਨ ਗਲਵ ਰਹੇ ਨੇ। ਰਾਦਰ ਰਾ ਪ੍ਰੋਟੇਜੇ ਹੈ ਜਿਹੜੀ ਹੈ CIA ਦੀ ਉਹਨਾਂ ਦੀ ਲਾਈਨ ਦੇ ਉੱਤੇ ਉਹਨਾਂ ਦੀ ਟ੍ਰੇਨਿੰਗ ਹੋਈ ਹੈ। ਔਰ ਇਹ ਹੁਣ ਇਹ ਜਿਹੜੇ ਸਪੁਤਨਿਕ ਔਰ ਦੂਸਰੇ ਨੇ ਇਹਨਾਂ ਨੇ ਕਿਵੇਂ ਰਿਐਕਟ ਕੀਤਾ ਫੌਰਨ। ਅਦਰਵਾਈਜ਼ ਹੁਣ ਇੰਡੀਅਨ ਮੀਡੀਆ ਔਰ ਖਾਸ ਤੌਰ ਤੇ ਇੱਕ ਇਹਨਾਂ ਦੀ ਰਾਹ ਦੀ ਚੇਲੀ ਹੈ ਉਹਦਾ ਨਾਮ ਪਾਲਕੀ ਸ਼ਰਮਾ ਉਹ ਛੋਟੀਆਂ ਬੜੀ ਜ਼ਬਰਦਸਤ ਅੰਗਰੇਜ਼ੀ ਬੋਲਦੀ ਹੈ ਔਰ ਉਹਨੇ ਫੌਰਨ ਇਸ ਦੇ ਉੱਤੇ ਕੀਤਾ ਕਿ ਰਸ਼ੀਅਨ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਹੈ ਔਰ ਇੰਡੀਆ ਮੰਗ ਕਰ ਰਿਹਾ ਕਿ ਰਸ਼ੀਆ ਸਿੱਖਸ ਫਾਰ ਜਸਟਿਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰੇਗਾ। ਉਹ ਵੀ ਰਸ਼ੀਆ ਮਾਸਕੋ ਜਾਂ ਦੂਜਿਆਂ ਨੂੰ ਇਹਨਾਂ ਤੋਂ ਕਿਹੜਾ ਖਤਰਾ ਹੈ ਜਾਂ ਕੀ ਉਹਨਾਂ ਨੇ ਤਾਂ ਇਹਨਾਂ ਦੇ ਡਿਪਲੋਮੈਟਸ ਨੂੰ ਇੱਥੇ ਪਰ ਇਸ ਤੋਂ ਅੰਦਾਜ਼ਾ ਹੋ ਜਾਂਦਾ ਜਦੋਂ ਹੁੰਦਾ ਨਾ ਚੋਰ ਦੀ ਦਾੜੀ 'ਚ ਤਨਖਾਹ ਕਿ ਵੀ ਇਹ ਹੁਣ ਉਹਨਾਂ ਨੂੰ ਜਦੋਂ ਖੁਦ ਰੌਲਾ ਇੱਕ ਪਾਸੇ ਡੀਪ ਸਟੇਟ ਦਾ ਪਾ ਰਹੇ ਨੇ ਤਾਂ ਕਾਊਂਟਰ ਤੇ ਲਿਆ ਕੇ ਡੀਪ ਸਟੇਟ ਦੇ ਉਹ KGB ਨੂੰ ਖੜਾ ਕਰਨਾ ਚਾਹੁੰਦੇ ਨੇ। ਰਾਤ ਨਾਲ ਤਾਂ ਪਹਿਲਾਂ ਹੀ ਉਹਨਾਂ ਦੇ ਨੇ ਪਰ ਜੇ ਉਹਦੇ ਤੋਂ ਪਾਬੰਦੀ ਲਵਾਉਂਦੇ ਔਰ ਜਿੰਨੀ ਤੇਜ਼ੀ ਨਾਲ ਇਹ ਜਿਹੜਾ ਇਹਨਾਂ ਨੇ ਸਪੁਤਨਿਕ ਇੰਡੀਆ ਨੇ ਔਰ ਦੂਸਰੇ ਜਿਹੜਾ RT ਇੰਡੀਆ ਨੇ ਇਹ ਰਸ਼ੀਆ ਦੇ ਜਾਂ ਆਊਟਫਿਟਸ ਨੇ ਉਹਨਾਂ ਨੇ ਰਿਐਕਟ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਸ ਦੇ ਉੱਤੇ ਸਪੁਤਨਿਕ ਇੰਡੀਆ reacted to the threats against the media house by Pannu saying, terrorist Gurpatwant Singh Pannu cries about Sputnik India exposing him and so-called Khalistan movement. Indian arm of the Russian media house added in a tweet, he is wearing all black because he knows dissing us is the equivalent of attending your own funeral. ਹੁਣ ਮਤਲਬ ਰਸ਼ੀਅਨ ਮੀਡੀਆ ਨੇ ਗੁਰਪਤਵੰਤ ਪੰਨੂ ਨੂੰ ਸਿੱਧੀ ਧਮਕੀ ਦਿੱਤੀ ਹੈ ਕਿਉਂਕਿ ਉਹਨੇ ਬਲੈਕ ਕੱਪੜੇ ਪਾਏ ਹੋਏ ਸੀ ਕਿ ਜੀ ਇਹ ਮਤਲਬ ਬਲੈਕ ਕੱਪੜੇ ਪਾ ਕੇ ਮਤਲਬ ਹੈ ਵੀ ਆਪਣਾ ਤੁਸੀਂ ਫਿਊਨਰਲ ਇਨਵਾਈਟ ਕਰ। ਹੁਣ ਮਤਲਬ ਇਸ ਤੋਂ ਇਹ ਪਬਲਿਕ ਮੀਡੀਆ 'ਚ ਇਸ ਲੈਵਲ ਦੀ ਜਿਹੜੀ ਹੈ ਥ੍ਰੈਟ ਦਿੱਤੀ ਗਈ ਹੈ। ਔਰ ਇਸੇ ਤਰ੍ਹਾਂ ਇੱਕ ਹੋਰ ਟਵੀਟ ਸਪੁਤਨਿਕ ਇੰਡੀਆ ਨੇ ਜਿਹਦੇ 'ਚ ਉਹਨਾਂ ਨੇ CIA ਨੂੰ ਵੀ ਟੈਗ ਕੀਤਾ। ਉਹਨਾਂ ਨੇ ਕਿਹਾ ਕਿ ਆਸਕਿੰਗ ਇਟ ਟੂ ਕੀਪ ਇਟਸ ਡੌਗ ਔਨ ਏ ਲੀਸ਼। ਹੁਣ ਕਿਉਂਕਿ ਇੰਡੀਆ CIA ਡੀਪ ਸਟੇਟ ਨੂੰ ਕਰ ਰਿਹਾ ਰਸ਼ੀਆ ਨੇ ਵੀ ਸਿੱਧਾ ਕਿਹਾ ਕਿ ਜੀ ਗੁਰਪਤਵੰਤ ਪੰਨੂ ਨੂੰ ਜਿਹੜਾ ਹੈ ਉਹ ਸੰਗਲ ਪਾ ਕੇ ਰੱਖੋ। ਔਰ ਉਹਦੇ 'ਚ ਉਹਨਾਂ ਦੇ ਕੁਝ ਟਵੀਟ ਦੇ ਉੱਤੇ ਬੜੇ
ਉਹਨਾਂ ਨੇ ਇਸ ਕਿਸਮ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਔਰ CIA ਨੂੰ ਕਿਹਾ ਕਿ ਜੀ ਪੰਨੂ ਨੂੰ ਕੋਈ ਨਾਰਮਲ ਸੂਟ ਲੈ ਕੇ ਦਿਓ, ਹੀ ਮੋਰ ਲੁਕਸ ਲਾਈਕ ਅ ਪਾਰਕ ਅਟੈਂਡੈਂਟ ਦੈਨ ਐਨ ਇੰਟਰਨੈਸ਼ਨਲ। ਇਹ ਜਦੋਂ ਤੁਸੀਂ ਕਿਸੇ ਨੂੰ ਰਿਡੀਕਿਊਲ ਕਰਦੇ ਹੋ, ਇਹਦਾ ਮਤਲਬ ਹੈ ਵੀ ਜੋ ਕੁਝ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਠੀਕ ਕਿਹਾ, ਉਹਨਾਂ ਨੂੰ ਹਿੱਟ ਕੀਤਾ। ਔਰ ਇਸ ਨੂੰ ਇੰਡੀਆ ਨੇ ਅਲਟੀਮੇਟਲੀ, ਕਿਉਂਕਿ ਉੱਥੇ ਡੀਪ ਸਟੇਟ ਦਾ ਰੌਲਾ ਪਾ ਰਹੇ ਨੇ, ਔਰ ਇਹਨੂੰ ਉਹ ਇੰਟਰਨੈਸ਼ਨਲੀ CIA ਵਰਸਸ KGB ਜਾਂ ਅਮਰੀਕਾ ਵਰਸਸ ਰਸ਼ੀਆ, ਕਿ ਹੁਣ ਰਸ਼ੀਆ ਦੀ ਮਦਦ ਲੈ ਰਹੇ ਨੇ ਕਿ ਭਾਈ ਉਹ ਇਸ ਨੂੰ ਰੋਕੇ। ਔਰ ਇਹ ਜਿਹੜਾ ਇਸੇ ਤਰ੍ਹਾਂ ਸਪੁਤਨਿਕ ਇੰਡੀਆ ਨੇ ਨਾਲ ਹੀ ਇਹ ਕਿਹਾ ਕਿ ਜੀ ਇਹ ਜਿਹੜਾ 2024 ਦਾ ਕ੍ਰਿੰਜੈਸਟ ਟੈਰਰਿਸਟ ਹੈ। ਔਰ ਇਹ ਜਿਹੜੀਆਂ ਨੇ ਇਹ media house targeted CIA asking it to try hiring better proxies next time, ਕਿ ਬਈ ਉਹ ਕਿਹਾ ਕਿ ਜੀ ਤੁਸੀਂ ਇੱਦਾਂ ਦਾ ਇਹਨੂੰ ਹਾਇਰ ਕੀਤਾ, ਤੋਂ ਵਧੀਆ ਨੂੰ ਹਾਇਰ ਕਰੋ। ਮਤਲਬ ਇਹ ਹੈ ਕਿ ਸਿੱਧਾ ਜੋ ਗੱਲ ਕਹੀ ਹੈ ਉਹ ਹਿੱਟ ਕੀਤੀ ਹੈ, ਕਿਉਂਕਿ ਕੰਮ ਇਹ ਕਰ ਰਹੇ ਨੇ ਰਸ਼ੀਅਨ ਐਮਬੈਸੀਜ਼ ਔਰ ਕੌਂਸੂਲੇਟਸ। ਹੁਣ ਇਹ ਇੱਥੋਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਦੇਖਣਾ ਹੈ ਕਿ ਵੀ ਇੱਕ ਪਾਸੇ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਇੰਡੀਆ ਨੇ ਸਿੱਧਾ ਸਹਾਰਾ ਲੈ ਕੇ, ਜਿਸ ਨੂੰ ਅਮਰੀਕਨ ਸ਼ਿਟੀ ਜੌਬ ਕਹਿੰਦੇ ਨੇ, ਜੇ ਤੁਸੀਂ ਏਜੰਸੀਆਂ ਦੀ ਲੈਂਗੁਏਜ ਕਹਿਣਾ ਹੋਏ, ਜਿਸ ਲੈਵਲ ਦੇ ਉੱਤੇ ਤੁਹਾਡੀ ਕੀ ਇੰਟੈਲੀਜੈਂਸ ਹੈ ਕਿ ਵੀ ਤੁਸੀਂ ਅੰਡਰ ਕਵਰ ਦੇ ਨਾਲ ਗੱਲ ਕਰ ਰਹੇ ਹੋ ਔਰ ਤੁਸੀਂ ਪੈਸੇ ਦੇ ਰਹੇ ਹੋ ਦੂਜੇ, ਉਹਨਾਂ ਨੂੰ ਲੱਗਦਾ ਇੰਡੀਆ ਨੂੰ ਵੀ ਹੁਣ ਮੈਚ ਵੱਡਾ ਹੋ ਗਿਆ, ਵੱਡਾ ਪਾਲਾ ਪੈ ਗਿਆ, ਵੱਡੀ ਧਿਰ ਦੇ ਨਾਲ ਪਾਲਾ ਪਿਆ। ਹੁਣ ਰਸ਼ੀਅਨ ਜਿਹੜਾ ਉਹ ਇਨਫਲੂਐਂਸ ਬਾਏ ਕਰਨ ਦੇ ਲਈ ਕਿ ਜੀ ਰਸ਼ੀਆ ਹੁਣ ਇਹ ਜਿਹੜਾ ਖਾਲਿਸਤਾਨ ਦਾ ਏਜੰਡਾ, ਇਹਦੇ ਖਿਲਾਫ ਲੜਾਈ ਲੜੇ, ਰਸ਼ੀਅਨ ਸ਼ਰਣਮ ਗੱਛਾਮੀ, ਔਰ ਉਸ ਦਾ ਨਤੀਜਾ ਅਸੀਂ ਇਹ ਸਭ ਦੇਖ ਰਹੇ ਹਾਂ। ਸੋ ਇਹ ਦੱਸ ਰਿਹਾ ਹੈ ਵੀ ਖਾਲਿਸਤਾਨ ਹੁਣ ਜਿਹੜਾ ਹੋਰ ਵੀ ਪਾਵਰ ਦੇ ਨਾਲ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ। ਔਰ ਜੇ KGB ਔਰ ਉਹਨਾਂ ਦੇ, ਕਿਉਂਕਿ ਰਸ਼ੀਅਨ ਮੀਡੀਆ ਹਾਊਸਿਸ RT ਇੰਡੀਆ ਐਂਡ ਸਪੁਤਨਿਕ ਇੰਡੀਆ KGB ਦੀਆਂ ਆਊਟਫਿਟਸ ਨੇ, ਤੇ ਜਿਵੇਂ ਇਹਨਾਂ ਨੇ ਰਿਐਕਟ ਕੀਤਾ ਹੈ, that shows the power of the concept of Khalistan. ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਚਾਰ ਸਾਹਿਬਜ਼ਾਦਿਆਂ 1984 ਦਾ ਘੱਲੂਘਾਰਾ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਅਤੇ ਕਾਨਫਰੰਸ 22 ਦਸੰਬਰ ਨੂੰ ਵਿੰਡਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਤੋਂ ਬਲਪ੍ਰੀਤ ਸਿੰਘ, ਸਿੱਖ ਫੈਡਰੇਸ਼ਨ ਕੈਨੇਡਾ ਤੋਂ ਮਨਿੰਦਰ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਪੰਜਾਬ ਪ੍ਰੋਜੈਕਟ ਤੋਂ ਪ੍ਰਭਜੋਤ ਸਿੰਘ ਮੁੱਖ ਬੁਲਾਰੇ ਹੋਣਗੇ। ਸਮੂਹ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸੇਵਾ ਦਾ ਲਾਹਾ ਲੈਣ ਲਈ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਡਿਪਾਰਟਮੈਂਟ ਆਫ ਜਸਟਿਸ ਨੇ 3 ਅਮਰੀਕੀ ਕੰਪਨੀਆਂ ਨੂੰ 300% ਜੜਿਆ ਪੈਨਲਟੀ ਪਾਈ ਹੈ ਔਰ ਇਹਨਾਂ ਤੇ ਇਲਜ਼ਾਮ ਸੀ ਕਿ ਉਹਨਾਂ ਨੇ ਭਾਰਤ ਵਿੱਚ ਠੇਕੇ ਲੈਣ ਲਈ ਰੇਲਵੇ ਹਾਲ ਅਤੇ IOC ਆਦਿ ਅਦਾਰਿਆਂ ਨੂੰ ਰਿਸ਼ਵਤ ਦਿੱਤੀ ਸੀ। ਸੋ ਇਹੀ ਜਿਹੜਾ ਇਲਜ਼ਾਮ ਵੀ ਅਡਾਨੀ ਗਰੁੱਪ ਤੇ ਹੈ ਕਿ ਉਸ ਨੇ ਠੇਕੇ ਲੈਣ ਲਈ $265 ਮਿਲੀਅਨ ਦੀ
ਰਿਸ਼ਵਤ ਦਿੱਤੀ ਸੀ। ਸੋ ਸੰਭਵ ਹੈ ਕਿ ਅਡਾਨੀ ਵੀ 300% ਪੈਨਲਟੀ ਦੇ ਕੇ ਛੁਟਕਾਰਾ ਪਾ ਲਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਦਿਨਾਂ ਦੀਆਂ ਖਬਰਾਂ 'ਚ ਜਿਹੜੀਆਂ ਅਸੀਂ ਡਿਸਕਸ ਨਹੀਂ ਕਰ ਸਕੇ, ਇੱਕ ਖਬਰ ਤਾਂ ਸਵਿਟਜ਼ਰਲੈਂਡ ਦੇ ਹਵਾਲੇ ਨਾਲ ਸੀ ਕਿ ਸਵਿਟਜ਼ਰਲੈਂਡ ਨੇ ਭਾਰਤ ਦਾ ਮੋਸਟ ਫੇਵਰਡ ਨੇਸ਼ਨ ਸਟੇਟਸ ਖਤਮ ਕਰ ਦਿੱਤਾ ਹੈ। ਔਰ ਇਸ ਦਾ ਆਧਾਰ ਹੁਣ ਜਦੋਂ ਅਸੀਂ ਟ੍ਰੇਡ ਜਾਂ ਵਪਾਰ ਨਾਲ ਜੁੜੇ ਸਮਝੌਤੇ ਦੇਖਦੇ ਹਾਂ, ਇੱਕ ਤਾਂ ਜ਼ਾਹਰ ਹੈ ਕਿ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ, ਦੁਨੀਆ ਵਰਲਡ ਐਜ਼ ਏ ਵਿਲੇਜ, ਗਲੋਬਲ ਵਿਲੇਜ ਦਾ ਕਨਸੈਪਟ ਆਇਆ। ਫਿਰ ਦੋਸਤ ਮੁਲਕਾਂ ਨੇ ਕਿਹਾ ਕਿ ਬਈ ਤੁਸੀਂ ਸਾਡੀਆਂ ਚੀਜ਼ਾਂ ਤੇ ਟੈਕਸ ਨਾ ਲਾਓ। ਟੈਰਿਫ ਤਾਂ ਹੀ ਹੈ ਨਾ, ਜਿਹਨੂੰ ਅਸੀਂ ਚੁੰਗੀ ਕਹਿੰਦੇ ਹਾਂ, ਕਿ ਵੀ ਅਸੀਂ ਤੁਹਾਡੇ ਤੇ ਨਾ ਲਾਈਏ, ਫ੍ਰੀ ਟ੍ਰੇਡ ਹੋਏ ਔਰ ਦੋਨੋਂ ਦਾ ਇਹਦਾ 'ਚ ਪ੍ਰੋਫਿਟ ਹੋਏ। ਉਹਦੇ 'ਚ ਲਾਈਕ ਮਾਈਂਡਡ ਦੇ ਨਾਲ ਤਾਂ ਇਹ ਕੰਮ ਚੱਲਿਆ। ਪਰ ਫਿਰ ਕਿਉਂਕਿ ਇਹ ਇੰਟਰਨੈਸ਼ਨਲ ਸਮਝੌਤੇ ਨੇ, ਕੁਛ ਜਿਨ੍ਹਾਂ ਦੀ ਰੇਂਜ ਦੇ ਵਿੱਚ ਨੈਸ਼ਨਲ ਲਾਅ ਆ ਜਾਂਦੇ ਨੇ, ਉੱਥੇ ਫਿਰ ਉਹਨਾਂ ਨੂੰ ਲੋਕਲ ਕੋਰਟ ਦੇ ਵਿੱਚ ਘੜੀਸ ਲੈਂਦੇ ਨੇ ਕਿ ਜੀ ਆਹ ਠੀਕ ਹੋਇਆ ਨਹੀਂ ਹੋਇਆ। ਤੇ ਜੇ ਲੋਕਲ ਅਦਾਲਤ ਦਾ ਫੈਸਲਾ ਹਾਰਮ ਕਰੇ ਇੰਟਰਨੈਸ਼ਨਲ ਉਸ ਮੁਲਕ ਦੇ ਜਿਹਦੇ ਅਗੇਂਸਟ ਇਹ ਫੈਸਲਾ ਗਿਆ, ਤੇ ਜ਼ਾਹਰ ਹੈ ਫਿਰ ਉਹ ਇਹ ਸੋਚਣ ਤੇ ਮਜਬੂਰ ਹੁੰਦੇ ਨੇ ਕਿ ਭਾਈ ਇਹ ਤਾਂ ਵਨ ਸਾਈਡਡ ਪ੍ਰੋਫਿਟ ਹੋ ਰਿਹਾ। ਹੁਣ ਅਮਰੀਕਾ ਦੇ ਵਿੱਚ ਵੀ ਹਾਲਾਂ ਟਰੰਪ ਦੀ ਤੁਸੀਂ ਡਿਪਲੋਮੇਸੀ ਵੀ ਦੇਖੋ ਕਿ 20 ਜਨਵਰੀ ਨੂੰ ਉਹਨੇ ਸਹੁੰ ਚੁੱਕਣੀ ਹੈ ਤੇ ਉਹਨੇ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਇਨਵਾਈਟ ਕੀਤਾ ਕਿ ਮੇਰੇ ਸਹੁੰ ਚੁੱਕ ਸਮਾਗਮ ਤੇ ਆ। ਹੁਣ ਇਹ ਚੰਗੀ ਗੱਲ ਹੈ, ਅਸੀਂ ਸਮਝਦੇ ਹਾਂ। ਹਾਲਾਂ ਜਿਹੜੇ मोदी का यार ट्रंप, तो अब की बार ट्रंप सरकार वो पूछ रहे हैं कि मोदी जी आपको नहीं बुलाया, इनवाइट किया। हाँ, सदा निमंत्रण पत्र, आपका निमंत्रण पत्र कहाँ है ना। एक पासे तो वो चल रहा है, और क्योंकि ਜਿਹੜਾ ਟਰੰਪ ਦਾ ਵੀ ਲੈਵਲ ਪਲੇ ਗਰਾਊਂਡ ਖੇਡਣ ਦੀ ਲਾਈਨ ਹੈ ਕਿ ਵੀ ਹੁਣ ਚਾਈਨਾ ਦੇ ਨਾਲ ਚਾਈਨਾ ਦੀ ਜਿੰਨੀ ਐਕਸਪੋਰਟ ਹੈ ਉਨਾ ਸਾਰੇ ਇੰਡੀਆ ਦਾ ਬਜਟ ਹੈ, ਔਰ ਅਮਰੀਕਾ ਦੇ ਨਾਲ ਜਿਹੜੀ ਟ੍ਰੇਡ ਹੈ ਚਾਈਨਾ ਦੀ ਉਹਦੇ 'ਚ $800 ਬਿਲੀਅਨ ਤੋਂ ਜ਼ਿਆਦਾ ਦਾ ਸਰਪਲਸ ਹੈ। ਸਰਪਲਸ ਦਾ ਮਤਲਬ ਹੁੰਦਾ ਹੈ ਦੋ ਲਫ਼ਜ਼ ਇੰਪੋਰਟ ਐਕਸਪੋਰਟ ਨੇ, ਜਿਹਨੂੰ ਪੰਜਾਬੀ ਵਾਲਿਆਂ ਨੇ ਹਿੰਦੀ ਚੋਂ ਹੀ ਲੈ ਕੇ ਆਯਾਤ ਨਿਰਯਾਤ ਬਣਾਇਆ ਕਿ ਆਯਾਤ ਇੰਪੋਰਟ ਹੈ, ਨਿਰਯਾਤ ਐਕਸਪੋਰਟ ਹੈ। ਹੁਣ ਜੇ ਤਾਂ ਬਰਾਬਰ ਜਿਹਾ ਹੋਏ, ਚਲੋ 10-20 ਬਿਲੀਅਨ ਦਾ ਫਰਕ ਹੋਏ। ਹੁਣ ਟਰੰਪ ਨੂੰ ਇਹ ਲੱਗਦਾ ਹੈ ਕਿ ਵੀ ਚੀਨ ਜਿਹੜਾ ਹੈ ਉਹ ਉਹਦੇ 'ਚੋਂ ਸਾਨੂੰ ਚੋਂ ਹੀ ਕੱਢ, ਕਿਉਂਕਿ ਵੱਡੀ ਜਿਹੜੀ ਕਿ ਕੰਜ਼ੰਪਸ਼ਨ ਦੀ ਜਾਂ ਵੱਡੀ ਮਾਰਕੀਟ ਹੈ ਇਸ ਵੇਲੇ ਦੁਨੀਆ ਦੀ ਉਹ ਅਮਰੀਕਾ ਹੈ। ਬਿਲਕੁਲ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹੁਣ ਉਹ ਇਹ ਚਾਹੁੰਦਾ ਹੈ ਵੀ ਕੁਛ ਇਸ ਕਿਸਮ ਦਾ ਬੈਲੈਂਸ ਬਣੇ ਕਿ ਇਹ ਜਿਹੜਾ ਟ੍ਰੇਡ ਸਰਪਲਸ ਹੈ ਚਾਈਨਾ ਦਾ ਉਹ ਘਟੇ, ਤੇ ਅਮਰੀਕਨ ਪ੍ਰੋਡਕਟਸ ਦੇ ਲਈ ਵੀ ਚਾਈਨਾ ਦੇ ਵਿੱਚ ਮਾਰਕੀਟ ਕ੍ਰੀਏਟ। ਇਹ ਇੱਕ ਬੜੀ ਕੰਪਲੈਕਸ ਪ੍ਰੋਸੈਸ ਹੁੰਦੀ ਹੈ ਵੀ ਤੁਸੀਂ ਆਪਣੀ ਕਰੰਸੀ ਦੀ ਵੈਲਿਊ ਕੀ ਰੱਖਦੇ ਹੋ, ਯੈਨ ਦੀ ਵੈਲਿਊ ਕੀ ਹੈ, ਡਾਲਰ ਦੀ ਕੀ ਹੈ। ਅਮਰੀਕਨ ਕੰਪਨੀਆਂ ਨੇ ਬਹੁਤ ਸਾਰਿਆਂ ਨੇ ਇਨਵੈਸਟ ਚਾਈਨਾ 'ਚ ਜਾਂ ਮੈਕਸੀਕੋ 'ਚ ਕੀਤਾ ਹੋਇਆ ਜਾ ਕੇ, ਕਿਉਂਕਿ ਲੇਬਰ ਸਸਤੀ ਹੈ। ਇੱਥੇ ਤਾਂ ਤੁਹਾਨੂੰ ਮਿਨੀਮਮ ਵੇਜ $16-17 ਦਿੰਦੇ ਹੋ, ਬਾਕੀ ਸਾਰੇ ਨੇ ਇੱਥੇ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਅਮਰੀਕਾ 'ਚ ਕੋਈ ਚੀਜ਼ ਪ੍ਰੋਡਿਊਸਡ ਹੁੰਦੀ ਹੈ ਤੇ ਉਹ ਚਾਈਨਾ 'ਚ ਕਿਵੇਂ ਵਿਕੇਗੀ, ਕਿਉਂਕਿ ਚਾਈਨੀਜ਼ ਪ੍ਰੋਡਕਟ ਚੀਪ ਨੇ, ਲੇਬਰ ਚੀਪ ਹੈ। ਔਰ ਅਮਰੀਕਾ 'ਚ ਆ ਕੇ ਵੀ ਔਰ ਕਹਿਣ ਨੂੰ ਹੀ ਹੈ ਕਿ ਜੀ ਅਸੀਂ ਬੰਦ ਕਰ ਦਿਆਂਗੇ, ਜਾਂ ਹੁਣ ਕੈਨੇਡਾ ਨੂੰ ਵਕਤ ਪਾਇਆ ਹੋਇਆ ਇਹ ਕਹਿ ਕੇ ਕਿ ਜੀ ਤੁਸੀਂ ਰੋਕੋ ਜਿਹੜੇ ਇਲੀਗਲ ਇਮੀਗ੍ਰੈਂਟ ਦੂਜੇ ਨੇ, ਨਹੀਂ ਤਾਂ ਅਸੀਂ ਇੰਨੇ % ਟੈਰਿਫ ਲਾ ਦਿਆਂਗੇ। ਉਹ ਟਰੂਡੋ ਦੀ ਡਿਪਟੀ ਜਿਹੜੀ ਪ੍ਰਾਈਮ ਮਿਨਿਸਟਰ ਔਰ ਉਹਦੀ ਫਾਈਨੈਂਸ ਮਿਨਿਸਟਰ ਉਹਨੇ ਰਿਜ਼ਾਈਨ ਕੀਤਾ, ਕਿਉਂਕਿ ਟਰੂਡੋ ਚਾਹੁੰਦਾ ਸੀ ਕਿ ਵੀ ਆ ਜਿਹੜਾ ਹੌਲੀਡੇ ਸੀਜ਼ਨ ਚੱਲ ਰਿਹਾ ਹੈ ਉਹਦੇ 'ਚ ਕਿੰਨਾ $300 ਹਰ ਕੈਨੇਡੀਅਨ ਦੇ ਅਕਾਊਂਟ 'ਚ ਜਾਏ, ਚੈੱਕ ਵੀ ਹੋਏ, ਕੁਛ ਹੋਰ ਵੀ। ਸੋ ਇਹ ਕ੍ਰਾਈਸਿਸ ਵੀ, ਕਿਉਂਕਿ ਅਜੇ ਇਹਨੇ ਕੀ ਕਰਨਾ ਕੀ ਨਹੀਂ। ਪਰ ਕੈਨੇਡਾ ਦੇ ਵਿੱਚ ਪੋਲੀਟੀਕਲ ਟਰਮੋਇਲ ਵਿਦਨ ਲਿਬਰਲ ਪਾਰਟੀ ਵੀ ਕ੍ਰੀਏਟ ਹੋ ਗਿਆ ਇਸ ਇਸ਼ੂ ਦੇ ਉੱਤੇ। ਚਾਈਨਾ ਨੇ ਕੋਈ ਰਿਐਕਟ ਨਹੀਂ ਕੀਤਾ, ਉਹਨਾਂ ਨੇ ਆਪਣਾ ਪ੍ਰਬੰਧ ਕਰ ਲਿਆ ਵੀ ਕੀ ਕਰਨਗੇ। ਉਹਨਾਂ ਨੂੰ ਵੀ ਪਤਾ ਹੈ ਵੀ ਗੱਲ, ਕਿਉਂਕਿ ਜਿਹੜੀ ਟੈਰਿਫ ਲਾਇਆ ਜਾਂਦਾ ਹੈ ਉਹ ਤਾਂ ਜਿਸ ਮੁਲਕ 'ਚ ਆਏਗਾ ਉਹਨੇ ਲਾਣਾ ਹੈ। ਇਹਦਾ ਮਤਲਬ ਹੈ ਵੀ ਜਿਹੜੀ ਚੀਜ਼ $10 ਦੀ ਅਮਰੀਕਨ ਕੰਜ਼ਿਊਮਰ ਨੂੰ ਮਿਲਦੀ ਹੈ, ਜੇ ਉਸ ਦੇ ਉੱਤੇ ਜਿਹੜਾ ਉਹ ਟੈਰਿਫ ਜਾਂ ਐਕਸਟਰਾ ਚੁੰਗੀ ਲਾਉਂਦਾ ਹੈ ਉਹ $15 ਦੀ ਮਿਲੇਗੀ, ਹਾਹਾਕਾਰ ਮਚ ਜਾਏਗਾ।
ਪਹਿਲਾਂ ਹੀ ਮਹਿੰਗਾਈ ਬੜੀ ਹੈ। ਬਿਲਕੁਲ। ਸੋ ਇਹ ਕਹਿਣ ਦੀਆਂ ਹੀ ਨੇ ਚੀਜ਼ਾਂ, ਲੇਕਿਨ ਜੇ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ ਸੱਦਿਆ ਹੈ ਤੇ ਉਹ ਇੱਕ ਵੈਲਕਮ ਸਾਈਨ ਹੈ। ਪਰ ਗੱਲ ਇੰਡੀਆ ਦੀ ਚੱਲ ਰਹੀ ਹੈ ਵੀ ਇੱਕ ਪਾਸੇ ਤਾਂ ਇੰਡੀਆ ਨੇ ਜਿਹੜਾ ਅਸੀਂ ਡਿਸਕਸ ਕੀਤਾ ਹੈ ਕਿ ਬਈ ਅਗਲੇ 10 ਸਾਲ ਲਈ ਕਿੰਨੇ ਬਿਲੀਅਨ ਡਾਲਰ ਦੀ ਡੀਲ ਸਾਈਨ ਕੀਤੀ ਰਸ਼ੀਅਨ ਆਇਲ ਦੀ, 5 ਲੱਖ ਬੈਰਲ ਪਰ ਡੇ ਸੈਂਕਸ਼ਨਸ ਫਲਾਉਟ ਕੀਤੀਆਂ। ਅਮਰੀਕਾ ਨੇ ਅਜੇ ਟਰੰਪ ਨੇ ਇੰਡੀਆ ਨੂੰ ਵੀ ਕਿਹਾ ਹੈ ਕਿ ਵੀ ਇਹ ਤੁਹਾਡੇ ਨਾਲ ਵੀ ਅਸੀਂ ਹਿਸਾਬ ਕਿਤਾਬ ਕਰਨਾ ਹੈ, ਟੈਰਿਫ ਦੀ ਗੱਲ ਉਹ ਪਹਿਲਾਂ ਹੀ ਕਰ ਰਿਹਾ ਸੀ। ਹੁਣ ਇਸ ਸਭ ਦੇ ਚਲਦਿਆਂ ਸਵਿਟਜ਼ਰਲੈਂਡ ਨੇ ਇੰਡੀਆ ਦੇ ਨਾਲ ਜਿਹੜਾ ਮੋਸਟ ਫੇਵਰਡ ਨੇਸ਼ਨ ਸਟੇਟਸ ਉਹਨਾਂ ਨੂੰ ਦਿੱਤਾ ਸੀ, ਔਰ ਉਹਦਾ ਆਧਾਰ ਬਣਿਆ ਨੈਸਲੇ। ਨੈਸਲੇ ਉਹਨਾਂ ਦਾ ਪ੍ਰੋਡਕਟ ਹੈ ਜਿਸ ਦੇ ਉੱਤੇ ਇੱਕ ਮੁਕੱਦਮਾ ਇੰਡੀਆ ਦੇ ਹਾਈ ਕੋਰਟ ਸੀ, ਫਿਰ ਸੁਪਰੀਮ ਕੋਰਟ 'ਚ ਗਿਆ ਜਿਹੜਾ ਉਹਨਾਂ ਦੇ ਅਗੇਂਸਟ ਗਿਆ। ਹੁਣ ਕੱਲਾ ਇਹਦੇ ਨਾਲ ਸਵਿਟਜ਼ਰਲੈਂਡ ਹੀ ਨਹੀਂ ਪ੍ਰਭਾਵਿਤ ਹੋਏਗਾ, ਸਵਿਸ ਇਨਵੈਸਟਮੈਂਟਸ ਇਹਨਾਂ ਦੀਆਂ ਸਵਿਟਜ਼ਰਲੈਂਡ ਦੀਆਂ ਇੰਡੀਆ ਦੇ ਵਿੱਚ ਵੀ ਪ੍ਰਭਾਵਿਤ ਹੋਣਗੀਆਂ। ਔਰ ਇਹ ਖਬਰ ਹੀ, ਇਹ ਹੈਡਲਾਈਨ ਹੀ ਹੈ ਕਿ ਸਵਿਸ ਗਵਰਨਮੈਂਟ ਹੈਜ਼ ਸਸਪੈਂਡਡ ਦਾ ਮੋਸਟ ਫੇਵਰਡ nation status clause in double taxation avoidance agreement between India and Switzerland, potentially impacting Swiss investments in India and leading to higher taxes on Indian companies operating in European nation. ਜਿਹੜੀਆਂ ਹੁਣ ਸਵਿਟਜ਼ਰਲੈਂਡ 'ਚ ਨੇ ਇੰਡੀਅਨ ਕੰਪਨੀਆਂ ਉਹਨਾਂ ਤੇ ਹਾਇਰ ਟੈਕਸ ਲੱਗੇਗਾ। ਔਰ ਇਹ ਜਿਹੜਾ ਉਹਨਾਂ ਨੇ ਇਸ ਦਾ ਪੂਰੀ ਅੱਗੇ ਡੀਟੇਲ ਹੈ ਮੈਂ, ਕਿਉਂਕਿ ਖਬਰ ਆਲਰੇਡੀ ਇਹ ਚੱਲ ਚੁੱਕੀ ਹੈ ਬਹੁਤ ਸਾਰੀਆਂ ਥਾਵਾਂ ਤੇ, ਪਰ ਜਿਹੜੀ ਖਬਰ ਅੱਜ ਚਰਚਾ 'ਚ ਆਈ ਔਰ ਇੰਡੀਆ ਦੇ ਕੁਝ ਯੂਟਿਊਬਰ ਵੀ ਕਹਿ ਰਹੇ ਸੀ ਲਓ ਜੀ ਅਡਾਨੀ ਦੇ ਖਿਲਾਫ ਜਿਹੜੇ ਨਿਊਯਾਰਕ ਕੋਰਟ ਦੇ ਵਿੱਚ US ਜਸਟਿਸ ਡਿਪਾਰਟਮੈਂਟ ਨੇ ਔਰ ਉਹਨਾਂ ਦੀ ਫਾਈਨੈਂਸ਼ੀਅਲ ਵਾਚਡੌਗ ਨੇ ਜਿਹੜਾ ਕੇਸ ਕੀਤੇ ਨੇ 3-4 ਕਿ ਉਹਨਾਂ ਨੇ ਫਲਾਊਟ ਕੀਤਾ, ਕਿਵੇਂ ਅਮਰੀਕਨ ਇਨਵੈਸਟਰਸ ਨੂੰ ਧੋਖਾ ਦਿੱਤਾ, ਕਿਵੇਂ ਜਿਹੜਾ ਉਹ ਇੰਡੀਆ 'ਚ ਬਰਾਈਬ, ਉਹਨੇ ਕਿਹਾ ਜੀ ਉਹਦਾ ਰਸਤਾ ਨਿਕਲ ਗਿਆ। ਪਹਿਲਾਂ ਜਿਹੜੇ ਉਹ ਕਹਿੰਦੇ ਨਾ ਅਡਾਨੀ ਚੱਕੀ ਪੀਸਿੰਗ ਹੁਣ ਉਹ ਕਹਿੰਦਾ ਕਿ ਬਈ ਰਾਹ ਲੱਭ ਲਿਆ, ਕਿਉਂਕਿ ਅੱਜ ਇਹ ਮੇਨ ਖਬਰ ਹੈ ਕਿ 3 ਅਮਰੀਕਨ ਕੰਪਨੀਆਂ, ਦੇਖੋ ਇੰਡੀਆ ਦੇ ਵਿੱਚ ਕਿਸ ਲੈਵਲ ਦੀ ਕਰਪਸ਼ਨ ਹੈ। ਇੱਕ ਪਾਸੇ ਤਾਂ ਮੋਦੀ ਐਂਡ ਕੰਪਨੀ ਜਿਹਦਾ ਨਾਰਾ ਉਹਨੇ ਦਿੱਤਾ, ਨਾ ਮੈਂ ਖਾਊਂਗਾ ਨਾ ਖਾਣੇ ਦੂੰਗਾ, ਹੁਣ ਆਇਆ ਇਹ ਆ ਵੀ ਖਾ ਵੀ ਰਿਹਾ ਤੇ ਸਾਰੇ ਵੀ ਰੱਜ ਕੇ ਖਾ ਰਹੇ ਨੇ। ਔਰ ਮੈਨੂੰ ਜਦੋਂ ਮੈਂ ਉਹ ਨਿਰਾਜ ਚੌਧਰੀ ਜਿਹੜਾ 99 ਸਾਲਾ ਬੰਗਾਲੀ ਰਾਈਟਰ ਦੁਨੀਆ ਤੋਂ ਗਿਆ, 99 ਸਾਲ ਉਮਰ ਪੂਰੀ ਕਰਕੇ, ਉਹਦੀ ਉਹ ਕੋਟ ਮੈਨੂੰ ਯਾਦ ਆਉਂਦੀ ਹੈ। ਇਹ ਜਦੋਂ ਮੈਂ ਖਬਰ ਦੇਖਦਾ ਤਾਂ ਇੱਕਦਮ ਨਿਰਾਜ ਚੌਧਰੀ ਆ ਕੇ ਮੇਰੇ ਸਾਹਮਣੇ ਬਹਿ ਜਾਂਦਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਉਹਨਾਂ ਦੇ ਜੀਨਸ ਦੇ ਵਿੱਚ ਕਰਪਸ਼ਨ ਹੈ, ਹੋ ਹੀ ਨਹੀਂ ਸਕਦਾ ਵੀ ਇਹ ਕਰਪਸ਼ਨ ਨਾ ਕਰ। ਔਰ ਹੁਣ ਪਹਿਲਾਂ ਤਾਂ ਉਹਨਾਂ ਨੂੰ ਸੀ ਇੰਡੀਅਨ ਕੰਪਨੀਆਂ ਜਾਂ ਅਦਾਨੀ ਕਿ ਉਹਨੇ, ਹੁਣ 3 US ਕੰਪਨੀਆਂ ਨੇ ਜਿਨ੍ਹਾਂ ਨੇ ਇੰਡੀਆ ਦੇ ਵਿੱਚ HAL ਨੂੰ, ਰੇਲਵੇਜ਼ ਨੂੰ ਔਰ IOC ਨੂੰ, ਹੁਣ ਇਹਨਾਂ 'ਚ ਡਿਫੈਂਸ ਡਿਪਾਰਟਮੈਂਟ ਰਾਜਨਾਥ ਸਿੰਘ ਵੀ ਆ ਗਿਆ, ਹਰਦੀਪ ਪੁਰੀ ਵੀ ਆ ਗਿਆ, ਇੱਕ ਹੋਰ ਮਿਨਿਸਟਰ ਵੀ ਆ ਗਿਆ। ਉਹਨਾਂ ਪ੍ਰੋਜੈਕਟਸ ਨੂੰ ਉੱਥੇ ਥਰੂ ਕਰਾਉਣ ਲਈ ਅਮਰੀਕਨ ਕੰਪਨੀਆਂ ਨੇ ਬਰਾਈਬ ਕੀਤਾ, ਰਿਸ਼ਵਤ ਪੇ ਕੀਤੀ। ਔਰ ਇੱਥੇ ਉਹਨਾਂ ਨੇ ਕਿਹਾ ਵੀ ਜਿੰਨੀ ਤੁਸੀਂ ਰਿਸ਼ਵਤ ਪੇ ਕੀਤੀ ਹੈ, ਜਿੰਨਾ ਉਹਦਾ ਸੀ ਉਹਦੇ 3 ਗੁਣਾ 300% ਤੁਹਾਨੂੰ ਅਸੀਂ ਪੈਨਲਟੀ ਲਾ ਰਹੇ ਔਰ ਤੁਸੀਂ ਪੇ ਕਰੋ ਤੇ ਤੁਸੀਂ ਆਫ ਦਾ ਹੁੱਕ। ਔਰ ਇਹ ਖਬਰ ਹੀ ਇਹ ਹੈ ਮੇਨਲੀ ਪਾਇਨੀਅਰ ਦੀ ਵੀ, US imposes over 300% penalty on companies who bribed HAL, Railways, IOC। और इस खबर का लबे लुबा भी है कि US Department of Justice indicting Adani Group for bribing $265 million to multiple solar energy companies in India. Recent orders from the American authorities shows that many US firms which gave bribe in India and other countries has settled the case by paying more than 300% penalty to avoid prosecution. The US-based research and design firm Moog Inc. was caught for bribery of more than $500,000 to Hindustan Aeronautics Limited, HAL। ਇਹ ਹੈ ਉਹਨੂੰ ਉਹਨਾਂ ਨੇ $500,000 ਤੋਂ ਜ਼ਿਆਦਾ ਦੀ ਪੇ ਕੀਤੀ ਸੀ। Indian Railways settled their case with US Securities and Exchange Commission by paying more than $1.68 million। $500,000 ਕੀਤਾ ਸੀ ਉਹਨਾਂ ਨੇ, 3 ਗੁਣਾ ਪੇ ਕਰਕੇ ਆਪਣੀ ਜਾਨ ਛੁਡਾਈ। ਇਸੇ ਤਰ੍ਹਾਂ ਦਾ IT giant Oracle Corporation
caught for charges of corrupt practices and bribery of more than $6.8 million. Indian Railways and organizations in United Arab Emirates and Turkey settled the case by paying a fine of $23 million to the US Treasury. IT giant ਜਿਹੜਾ Oracle ਨੇ ਵੀ ਆਪਣੀ ਜਾਨ ਛੁਡਾ ਲਈ ਇਨਾ ਪੇ ਕਰਕੇ, ਔਰ ਇਸੇ ਤਰ੍ਹਾਂ ਜਿਹੜਾ US ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਆਇਲ ਕਾਰਪੋਰੇਸ਼ਨ ਆਫ ਇੰਡੀਆ ਨੂੰ ਬ੍ਰਾਈਬ ਕਰਨ ਵਾਲਿਆਂ ਨੂੰ ਵੀ ਜਿਹੜਾ 300% ਲੈ ਕੇ ਛੱਡ ਦਿੱਤਾ। ਸੋ ਇਸ ਸਾਰੇ ਚੋਂ ਇਹੀ ਨਿਕਲਿਆ, ਔਰ ਇਸ ਨੂੰ ਉਹਨਾਂ ਨੇ ਮੀਡੀਆ ਨੇ ਪਿਕ ਕੀਤਾ ਵੀ ਇਹ ਤਾਂ ਡੀਲ ਹੋ ਗਈ। ਉਹਨਾਂ ਨੇ ਕਿਹਾ ਵੀ ਅਡਾਨੀ ਵੀ ਇਹਨੂੰ ਪਹਿਲਾਂ ਤਾਂ ਸੀ ਕਿ ਜੀ ਅਡਾਨੀ ਨੂੰ ਐਕਸਟ੍ਰਾਡਾਈਟ ਕਰਨਗੇ, ਨਹੀਂ ਕਰਨਗੇ। ਹੁਣ ਜੇ ਆਲਰੇਡੀ ਪ੍ਰੈਜ਼ੀਡੈਂਟ ਸੈੱਟ ਹੋ ਗਿਆ ਕਿ 3 ਵੱਡੀਆਂ US ਕੰਪਨੀਜ਼ ਨੇ ਉਹੀ ਇੰਡੀਆ 'ਚ ਬ੍ਰਾਈਬ ਕੀਤਾ, ਉਹਨਾਂ ਨੇ ਐਰੋਨੌਟਿਕਸ ਨੂੰ ਕੀਤਾ, ਦੂਸਰਿਆਂ ਨੂੰ ਕੀਤਾ, ਔਰ ਹਰਦੀਪ ਪੁਰੀ ਦੀ ਰੀਹੈਬਿਲਿਟੇਸ਼ਨ ਮਹਿਕਮਾ ਉਹਦੇ ਕੋਲ ਉਹਨਾਂ ਨੂੰ ਕੀਤਾ। ਤੇ ਜੇ ਉਹ ਨਿਕਲ ਗਏ ਨੇ ਤੇ ਅਡਾਨੀ ਦੇ ਲਈ ਜਿਹੜਾ ਉਹ ਨਿਕਲਣ ਦਾ ਰਾਹ ਵੀ ਜਿਹੜਾ ਪੱਧਰਾ ਹੋ ਗਿਆ। ਸੋ ਹੁਣ ਇਹ ਜਿਹੜਾ ਕਿ ਜੀ ਅਡਾਨੀ ਆਏਗਾ ਇੱਥੇ ਚੱਕੀ ਪੀਸੇਗਾ, ਉਹ ਸੰਭਾਵਨਾਵਾਂ ਖਤਮ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਚਾਰ ਸਾਹਿਬਜ਼ਾਦਿਆਂ 1984 ਦਾ ਘੱਲੂਘਾਰਾ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਅਤੇ ਕਾਨਫਰੰਸ 22 ਦਸੰਬਰ ਨੂੰ ਵਿੰਡਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਤੋਂ ਬਲਪ੍ਰੀਤ ਸਿੰਘ, ਸਿੱਖ ਫੈਡਰੇਸ਼ਨ ਕੈਨੇਡਾ ਤੋਂ ਮਨਿੰਦਰ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਪੰਜਾਬ ਪ੍ਰੋਜੈਕਟ ਤੋਂ ਪ੍ਰਭਜੋਤ ਸਿੰਘ ਮੁੱਖ ਬੁਲਾਰੇ ਹੋਣਗੇ। ਸਮੂਹ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸੇਵਾ ਦਾ ਲਾਹਾ ਲੈਣ ਲਈ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਬੜੀ ਮੰਦਸ਼ਬਦਾਵੀ ਜਿਹੜੀ ਵਰਤੀ ਗਈ ਸੀ। ਸੋ ਇਹ ਕੇਸ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਹੈ ਅਤੇ ਮਹਿਲਾ ਕਮਿਸ਼ਨ ਦੇ ਸਾਹਮਣੇ ਵੀ। ਸੋ ਧਾਮੀ ਦੇ ਅਸਤੀਫੇ ਦੀ ਵੀ ਜਿਹੜੀ ਮੰਗ ਕੀਤੀ ਜਾ ਰਹੀ ਹੈ, ਪਰ ਕੁੱਲ ਮਿਲਾ ਕੇ ਉੱਥੇ ਸਿੱਖ ਹਲਕਿਆਂ ਵਿੱਚ ਜਿਹੜਾ ਵਾਪਰ ਰਿਹਾ ਵਰਤਾਰਾ ਹੈ ਇਹ ਦੱਸਦਾ ਹੈ ਕਿ ਇਹਨਾਂ ਅਖੌਤੀ ਅਕਾਲੀਆਂ ਨੇ ਕਿਸ ਕਦਰਾਂ ਕੀਮਤਾਂ ਦਾ ਜਿਹੜਾ ਜਲੂਸ ਕੱਢਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹਨਾਂ ਸਾਰੇ ਦਿਨਾਂ ਦੀਆਂ ਖਬਰਾਂ ਬਹੁਤ ਸਿੱਖ ਹਲਕਿਆਂ 'ਚ ਖਾਸ ਤੌਰ 'ਤੇ ਜਿਹੜੇ ਇਸ ਤੋਂ ਪਹਿਲਾਂ ਆਸਵੰਦ ਹੋਏ ਕਿ ਦੇਖੋ ਅਕਾਲ ਤਖਤ ਦਾ ਰੁਤਬਾ ਬਹਾਲ ਹੋਇਆ। ਜੇ ਬਾਗੀ ਤੇ ਦਾਗੀ 3 ਮਹੀਨੇ ਪਹਿਲਾਂ ਗਏ, ਫਾਈਨਲੀ ਸੁਖਬੀਰ ਦੇ ਗਲ 'ਚ ਤਖਤੀ ਪਾ ਦਿੱਤੀ ਔਰ ਉਹਨੇ ਵੀ ਗੁਨਾਹ ਕਬੂਲ ਲਏ। ਅਸੀਂ ਕਿਹਾ ਸੀ ਕਿ ਐਡਮਿਸਿਬਿਲਿਟੀ ਹੋਈ ਹੈ, ਜੇ ਅਕਾਊਂਟੇਬਿਲਿਟੀ ਹੋਣੀ ਹੈ ਤੇ ਜੇ ਅਗਨ ਸ਼ਸਤਰ ਦੇ ਖੜਾਕੇ ਨਾਲ ਭਾਈ ਨਰਿੰਦਰ ਸਿੰਘ ਚੌੜਾ ਨੇ ਯਾਦ ਦਹਾਨੀ ਕਰਵਾਈ ਕਿ ਅਜੇ ਅਕਾਊਂਟੇਬਿਲਿਟੀ ਬਾਕੀ ਹੈ ਤੇ ਜਿਹੜੇ ਅਕਾਲੀ ਪਹਿਲਾਂ ਹੀ ਜਿਹੜੇ ਨੇ ਉਹਨਾਂ ਦੀ ਸਿਆਸੀ ਮਜਬੂਰੀ ਸੀ ਅਕਾਲ ਤਖਤ ਦੇ ਸਾਹਮਣੇ ਜਾਣਾ। ਉਹਨਾਂ ਨੇ ਇੱਕਦਮ ਚੀਖ ਚਿਹਾੜਾ ਪਾਉਣਾ ਸ਼ੁਰੂ ਕਰਤਾ ਕਿ ਵੱਡੀ ਸਾਜ਼ਿਸ਼, ਜੁਡੀਸ਼ੀਅਲ ਪੜਤਾਲ ਕਰਾਓ, ਨਰਾਇਣ ਸਿੰਘ ਚੌੜੇ ਦੇ ਪਿੱਛੇ ਕੌਣ,
ISI फलाना टिमका ये वो, और फौरन जिहड़ा इस गल तो जिन्हां ने मुनकरी रखी सी, जिहड़ा डिसीजन जथेदारां ने दिता सी कि 3 दिन दे विच सुखबीर बादल का अस्तीफा मंजूर होए, 6 मैंबरी कमेटी जिहड़ी है जिन्हां च 7वां इहनूं बडूंगर नूं शामिल कीता कि भी वो जिहड़ी है वो भर्ती शुरू करे और दूसरा करे, वो सारे नूं ताक ते रख के उन्होंने रौला शुरू करता कि जी ये सुखबीर बादल दे उत्ते हमला, और नारायण सिंह चौड़ा श्रोमणी कमेटी ने जिन्हें फैसला तो की इंप्लीमेंट करना सी, ये मता करके कि जी नारायण सिंह चौड़े नूं सिੱਖੀ चों खारज करो, दवा दब डेलीगेशन लैके मिलन चले गए। लेकिन देखो असी जिहड़े भी ईमान वाले लोग हुंदे ने, असी समझते हैं कि भी कूड़ निखुट्टा नानका ओढ़क सच रही, भी अल्टीमेटली तुसी ये ठीक है कि झूठ परदियां दे विच हुंदा है, झूठ विकदा है, चलदा है, लोग झूठ दे नाल वंज करदे ने, वंज करदे ने, विहार करदे ने, पर ट्रूथ हुंदी है। और कई बार कुदरत दा कुछ ऐसा भाना वापर जांदा है कि गल सच दी सामने आ जाती। इन्हां दा किरदार, गल ये नहीं है भी असी किसी नूं जस्टिफाई कर रहे हैं कि कौन बागी है तो कौन दागी है। उन्होंने तो मैं पहला ही अली बाबा 40 चोरां दी टीम कहा सी कि भाई वो जदों लोकां ने ही नकार दिता है, तुहाडीआं जमानतां भी जब्त हो गई हैं, पल्ले तुहाडे कुछ नहीं, 117 मैंबरी असैंबली तुहाडे 2 मैंबर नहीं बचे चज दे, ते वो तुहाडा उत्थे आना तो मजबूरी है। पहला वो बागी दागी आए, मगर ये भी तुरे आए क्योंकि इन्हां नूं कोई जिहड़ा वो घाह पाउंदा नहीं है। हुण उस सारे दे चलदिआं भी एक तबका, असी बड़े भोले लोग हैं बाई नेशन, जिहड़ा साडी कम्युनिटी है, उन्हां नूं लगा देखो अकाल तख्त की सुपरामेसी प्रूव हो गई। अल्टीमेटली उही बादल जिन्हें जथेदारां नूं घर सद्दिआ सी, वो अकाल तख्त के सामने आण ते मजबूर होया। असी उदों भी कहा सी कि भी ये नटंकी है, इस चों कोई इन्हां च गिल्ट नहीं है, ये तां बेज़मीरे मर चुकियां ज़मीरां ने इन्हां दियां। और ठीक कहा सी संत पिंडां वालियां ने, जिहड़ी कोट बार बार हुंदी है कि शरीर दा मर जाना, शरीरक मौत नूं मैं मौत नहीं मनदा, ज़मीर दा मर जाना ही असली मौत है। और इन्हां दियां मौतां ते ये तां कदों दे मर चुके ने, ते तुरे फिरदे मुरदे ने। हुण उस सारे कॉन्टैक्स दे विच जदों ये पार्ट होया ते ज़ाहिर है कि जिहड़े बागी और दागी ग्रुप सी, जिन्हां दे विच बीबी जगीर कौर, जिहड़े हालांकि कोई बीबी जगीर कौर दुध धोती नहीं है जिस दे उत्ते अपनी बच्ची दे मर्डर दा और कैद भी कट्टी, और वो सारा पार्ट है, उहदे च मैं नहीं जावांगा क्योंकि जिहड़ा कॉन्टैक्ट गल चल रही है, जदों है ही अली बाबा 40 चोरां दी टीम, कल्ला ही नहीं, इसे जगीर कौर नूं अकाली दल ने बीबी परमजीत कौर खालड़ा नूं हराउण लई खड़ा कीता सी, और किस किस्म दा उहदा अपना ट्रैक रैकड है वो एक पासे। पर उन्हें जाके अकाल तख्त दे उत्ते जिहड़ी है ये गल कही कि ये जिहड़ा पार्ट है कि भी इहनूं इंप्लीमेंट करो। दूसरा हुण एक इंडिपेंडेंट जिहड़े जिवें यूट्यूबर ने अजकल किसी मालवा बेल्ट दा, उन्हें इहनूं हरजिंदर सिंह धामी नूं फोन ला लिया, उन्हें अपना नाम भी लिया कि जी मैं ये बोलदा। फिर उन्हें कहा कि जी ये जिहड़ा हुक्मनामा आया सी उहदे ते किहड़ा हिस्सा उहदा इंप्लीमेंट होया कि नहीं होया। उन्हें कहा जी असी इवें कर रहे हैं। उन्हें फिर कहा जी बीबी जगीर कौर उन्होंने तो अज ही कहा, ये कहण दी देर सी ते धामी दे मूँह जो कुछ निकलिया मैं इस प्लेटफॉर्म तो रिपीट नहीं कर सकता। हुण वो रिकॉर्ड कर रहा सी, कुछ घंटियां बाद वो रिकॉर्डिंग सामने आ गई कि भाई, और लोगों के लिए क्योंकि बाकी तो पहले ही सारे दागी हो के सी, वो धामी नूं ही एक विचोले के तौर पर वरत रहे सी, उहदे तो ही नारायण सिंह चौड़ा का रौला पवाता जी इहनूं सिੱਖੀ चों कड्डो। मतलब तुहाडे कोल अकाल तख्त दे हुक्मनामे नूं जां जिहड़ी कमेटी 7 मैंबरी बनाई उहदी मीटिंग लई टाइम नहीं है। उन्होंने लगा भी सारी नारायण सिंह चौड़ा दे दुआले घुमा दिओ। ये तो सिख जथेबंदियां दी मुस्तैदी सी कि उन्होंने फौरन ध्यान सिंह मंड भी उत्थे पहुँच गए, जिहड़े सरबत खालसा ਚੱਬੇ थापे जथेदार ने। ये उन्होंने कहा जी सानू असी ठीक टाइम ते फखरे कौम का खिताब नारायण सिंह चौड़ा नूं देंगे। दल खालसा ने कॉन्फ्रेंस कर लई, भाई दलजीत सिंह और उन्होंने सारे सिख सियासत और अलग अलग दे इंटरव्यू आए। सो हुण 18 तरीक नूं दल खालसा ने वड्डा इकट्ठ अकाल तख्त ते सद्दिआ ये सारे मुद्दे ते। सो इस सारे पीरीयड च जिहड़ा कि वो बिल्कुल डाइवर्ट करके होर पासे ले जाना चाहुंदे सी,
ਇਹਦਾ ਕਿਰਦਾਰ ਸਾਹਮਣੇ ਆ ਗਿਆ ਕਿ ਇੱਕ ਸ਼੍ਰੋਮਣੀ ਕਮੇਟੀ ਜਿਹੜੀ ਸ਼ਬਦਾਵਲੀ ਉਹਨੇ ਇਸਤੇਮਾਲ ਕੀਤੀ ਉਹ ਸ਼ੋਅ ਕਰਦੀ ਹੈ ਕਿ ਕਿਸ ਕਦਰ ਗੰਦ ਨਾਲ ਭਰੇ ਹੋਏ ਇਹਨਾਂ ਦੇ ਮਨ ਨੇ, ਕਿਸ ਕਦਰ ਔਰਤਾਂ ਪ੍ਰਤੀ ਇਹਨਾਂ ਦਾ ਐਟੀਟਿਊਡ ਹੈ। ਔਰ ਹਾਲਾਂ ਜੋ ਉਹਨੇ ਕਿਹਾ ਧਾਮੀ ਨੇ, ਐਵਰੇਜ ਇਸ ਕਿਸਮ ਦੇ ਬਹੁਤਿਆਂ ਦਾ ਹੀ ਜਿਹੜਾ ਇਸ ਕਿਸਮ ਦਾ ਹੀ ਮਾਈਂਡ ਸੈਟ ਹੈ। ਉਹ ਤੁਹਾਨੂੰ ਈਵਨ ਗੁਰਦੁਆਰਾ ਕਮੇਟੀਆਂ 'ਚ ਹੋਣ ਜਾਂ ਜਿਹੜੇ ਅੱਗੇ ਤੁਰੇ ਹੋਏ ਲੋਕ ਨੇ ਉਹਨਾਂ ਦੇ ਮਾਈਂਡ ਸੈਟ 'ਚੋਂ ਵੀ ਨਜ਼ਰ ਆ ਜਾਏਗਾ। ਲੇਕਿਨ ਜਿਹੜੀ ਟਾਈਮਿੰਗ ਸੀ ਉਹ ਇਸ ਕਿਸਮ ਦੀ ਸੀ ਕਿ ਵੀ ਉਹਦਾ ਨਤੀਜਾ ਇਹ ਹੋਇਆ ਕਿ ਵੀ ਉਹਨੂੰ ਜਦੋਂ ਧਾਮੀ ਨੂੰ ਇਹ ਲੱਗ ਗਿਆ ਵੀ ਆ ਗਈ ਸਾਹਮਣੇ, ਭੱਜਿਆ ਅਕਾਲ ਤਖਤ ਤੇ ਗਿਆ ਕਿ ਜੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਤਨਖਾਹ ਲਾ ਦਿਓ। ਪਰ ਹੁਣ ਇਵੇਂ ਉਹ ਮਹਿਲਾ ਕਮਿਸ਼ਨ, ਉਹ ਆਮ ਆਦਮੀ ਪਾਰਟੀ ਵੈਸੇ ਹੀ ਡੀਕਦੀ ਹੁੰਦੀ ਆ, ਉਹਨਾਂ ਨੂੰ ਵੀ ਲੱਗਾ ਵੀ ਆ ਜਾਓ, ਉਹਨੇ ਵੀ ਲੈ ਲਿਆ। ਉਹਦੇ ਸਾਹਮਣੇ ਵੀ ਲਾਮ ਲਸ਼ਕਰ ਲੈ ਕੇ ਪੇਸ਼ ਹੋ ਗਿਆ ਜੀ। ਹੁਣ ਉਹ ਕ੍ਰਿਮੀਨਲ ਕੇਸ ਜਗੀਰ ਕੌਰ ਕਿਹੜੀ ਛੱਡਣ ਵਾਲੀ, ਉਹ ਕਹਿੰਦੇ ਵੀ ਜੇ ਮੇਰੇ ਸਾਹਮਣੇ ਕਹਿੰਦਾ ਮੈਂ ਇਹਦਾ ਜਵਾੜਾ ਭੰਨ ਦਿੰਦੀ। ਨਾਲ ਦੀ ਨਾਲ ਉਹਨੇ ਪੂਰਾ ਹੁਣ ਉਹਨਾਂ ਨੂੰ ਵੀ ਮੌਕਾ ਮਿਲਿਆ ਵੀ ਕੀ ਪਰ ਗੱਲ ਇਹ ਨਹੀਂ ਹੈ ਵੀ ਕਿਨੇ ਕੀ ਕਿਹਾ। ਇਹ ਇਹਨਾਂ ਦੀ ਮੈਂ ਤਾਂ ਇਹ ਸਾਰੇ ਚੋਂ ਮੈਨੂੰ ਇਹ ਦੇਖਦਿਆਂ ਵੀ ਦੁੱਖ ਹੋ ਰਿਹਾ ਹੈ, ਮੈਂ ਡਿਸਕਸ ਵੀ ਕਰ ਰਿਹਾ ਕਿ ਇਸ ਲੈਵਲ ਦਾ ਕਿੱਥੇ ਉਹ ਅਕਾਲੀ ਲਫ਼ਜ਼ ਜਾਂ ਸਿੱਖ ਲਫ਼ਜ਼ ਜਿਹੜਾ ਰਾਖਾ, ਅਬਲਾ ਦਾ ਰਾਖਾ, ਲੋੜਵੰਦਾਂ ਦਾ ਰਾਖਾ, ਹਰ ਇੱਕ ਦੇ ਲਈ ਇੱਕ ਪਾਸੇ ਅਸੀਂ ਗੁਰਬਾਣੀ 'ਚ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਹ ਕਰਦੇ ਤਾਂ ਸਾਡੀ ਜ਼ਹਿਨੀਅਤ, ਅਸੀਂ ਲੋਕ ਕਿਸ ਲੈਵਲ ਤੇ ਬੈਠੇ ਹੋਏ ਲੋਕ ਕਿਵੇਂ ਸੋਚਦੇ ਨੇ। ਔਰ ਇਸ ਸਾਰੇ 'ਚੋਂ ਮੈਂ ਸਮਝਦਾ ਕਿ ਵੀ ਇਹਨਾਂ ਦਾ ਕਿਰਦਾਰ ਇੱਕ ਵਾਰੀ ਇੱਕ ਜਿਸ ਦੇ ਉੱਤੇ ਜਿਹਨੂੰ ਵਿਚੋਲਾ ਬਣਾ ਕੇ ਜਥੇਦਾਰਾਂ ਦਾ ਵੀ ਦਬਾਅ ਬਣਾ ਰਹੇ ਸੀ ਤੇ ਉਹਨੂੰ ਵੀ ਕੁਦਰਤ ਨੇ ਐਕਸਪੋਜ਼ ਕਰਤਾ ਵੀ ਆਹ ਦੇਖ ਲਓ। ਹੁਣ ਇੱਕ ਪਾਸੇ ਅਸਤੀਫੇ ਦੀ ਮੰਗ ਹੈ, ਦੂਜੇ ਉਹ ਨਾ ਆਇਆ ਕੋਈ ਹੋਰ ਆ ਜਾਏਗਾ। ਗੱਲ ਇਹ ਨਹੀਂ ਹੈ। ਔਰ ਇਸ ਸਭ ਦੇ ਚੱਲਦਿਆਂ ਜੇ ਹੁਣ ਸੁਖਦੇਵ ਸਿੰਘ ਢੀਂਡਸਾ ਉਹ ਬਾਗੀ ਤੇ ਦਾਗੀ, ਉਹ ਵੀ ਆ ਗਏ ਸੇਵਾ ਪੂਰੀ ਕਰਕੇ। ਉਹਨੇ ਕਿਹਾ ਜੀ ਮੈਂ ਸੇਵਾ ਵੀ ਪੂਰੀ ਕਰ ਲਈ ਤੇ ਅੱਗੋਂ ਤੋਂ ਮੇਰੀ ਸਿਆਸਤ ਤੋਂ ਵੀ ਤੋਬਾ। ਅਸੀਂ ਸਮਝਦੇ ਹਾਂ ਕਿ ਵੀ ਜੇ ਅਜੇ ਇਹਨਾਂ ਨੇ ਕਿਹਾ ਹੋਇਆ ਕਿ ਜੀ 20 ਤਰੀਕ ਤੱਕ ਬਾਦਲਾਂ ਨੇ ਦੂਜੇ ਹਿੱਸੇ ਨੂੰ ਕਰਨਾ, ਸੁਖਬੀਰ ਨੇ, ਉਹਦਾ ਕੀ ਨਿਕਲਦਾ ਕੀ ਨਹੀਂ, ਕੱਢਣ ਕਢਾਉਣ ਨੂੰ ਕੁਛ ਨਹੀਂ ਹੈ। ਪਰ ਜਿਹੜੀ ਇੱਕ ਹੋਪ ਜਾਗੀ ਸੀ ਬਹੁਤਿਆਂ ਨੂੰ ਕਿ ਜੀ ਦੇਖੋ ਅਕਾਲ ਤਖਤ ਦੀ ਸੁਪਰਾਮੇਸੀ ਐਸਟੈਬਲਿਸ਼ ਹੋ ਗਈ, ਨਵੀਂ ਭਰਤੀ ਹੋਏਗੀ, ਅਕਾਲੀ ਦਲ ਰਿਵਾਈਵ ਹੋਏਗਾ, ਉਹਨਾਂ ਨੂੰ ਵੀ ਇਹ ਹੁਣ ਨਿਰਾਸ਼ਤਾ ਹੈ ਕਿ ਵੀ ਇਹ ਤਾਂ ਹੋਰ ਹੀ ਜਿਹੜਾ ਰਾਦਰ ਖਲਾਰਾ ਪਾ ਲਿਆ, ਕਿਉਂਕਿ ਇਹਨਾਂ ਸਾਰਿਆਂ ਦਾ ਹੀ ਜਿਹੜਾ ਕੁੱਤੇਆਮ ਹੈ ਉਹ ਨਜ਼ਰ ਆ ਗਿਆ ਕਿ ਭਾਈ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਇਹ ਸਿੱਖੀ ਭੇਖ ਦੇ ਵਿੱਚ ਲਟੇਰੇ, ਚੋਰ, ਬਦ ਕਲਾਮ, ਬਦ ਇਖਲਾਕ ਲੋਕ ਨੇ। ਔਰ ਇਹ ਉਹ 105 ਵਰੇ ਪਹਿਲਾਂ ਦਾ ਅਕਾਲੀ ਦਲ, ਅਕਾਲੀ ਕਿਰਦਾਰ, ਸਿੱਖ ਕਿਰਦਾਰ, ਉਹ ਸਾਰੇ ਜਿਹੜੀਆਂ ਸਿੱਖੀ ਕਦਰਾਂ ਕੀਮਤਾਂ ਨੇ ਉਹਨਾਂ ਦਾ ਇਹਨਾਂ ਨੇ ਰੱਜ ਕੇ ਜਲੂਸ ਕੱਢਿਆ ਇਹਨਾਂ ਦਿਨਾਂ ਦੇ ਵਿੱਚ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਭਰੋਸੇ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਸਿਗਨੇਚਰ ਟਰੱਕ ਸਰਵਿਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं एनुअल सेक्शन च कि व्यूअर्स यूं जापता है कि यूके दी लेबर गवर्नमेंट दी सरकारी मशीनरी अजे भी ऋषि सुनक दे समय वांग एंटी सिख वर्तारा ही कर रही है। और लेबर मैंबर पार्टी ਪ੍ਰੀਤ ਗਿੱਲ ਨੇ ਬਿਆਨ ਦਿੱਤਾ ਹੈ ਕਿ ਯੂਕੇ 에ਅਰਪੋਰਟਸ ਤੇ ਉਤਰਨ ਵਾਲੇ ਸਿੱਖਾਂ ਨੂੰ ਖਾਮਖਾ ਭਾਰਤ ਸੰਬੰਧੀ ਜਿਹੜੇ ਸਵਾਲ ਨੇ ਪੁੱਛੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਾੜਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ, ਜਦੋਂ ਰਿਸ਼ੀ ਸੁਨਕ ਦੀ ਸਰਕਾਰ ਚੱਲਦੀ ਹੋਈ ਔਰ ਲੇਬਰ ਪਾਰਟੀ ਨੇ ਥੰਪਿੰਗ ਮੈਜੋਰਿਟੀ ਲਈ, ਔਰ ਥੰਪਿੰਗ ਇਕੱਲੀ ਉਸ ਦੀ ਪਾਰਟੀ ਪਰਫਾਰਮੈਂਸ ਹੀ ਨਹੀਂ ਸੀ, ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ 1 ਦਰਜਨ ਸਿੱਖ ਮੈਂਬਰ ਪਾਰਲੀਮੈਂਟ ਬੀਬੀਆਂ ਔਰ ਬੰਦੇ ਉਹ ਹੋਏ, ਔਰ ਜਿਵੇਂ ਤਨਮਨਜੀਤ ਸਿੰਘ ਤੇ ਸਿਮਰਪ੍ਰੀਤ ਕੌਰ ਗਿੱਲ, ਇਹ ਤਾਂ ਨੋਨ ਫੇਸ ਹੈ ਹੀ ਸਨ ਪਾਰਲੀਮੈਂਟ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਆਉਣ ਦਾ। ਔਰ ਲੇਬਰ ਪਾਰਟੀ ਜਿਹਨੇ ਜੱਗੀ ਜੌਲ ਦੇ ਮੁੱਦੇ ਦੇ ਉੱਤੇ ਵੀ ਪਹਿਲਾਂ ਬੋਲਡ ਸਟੈਂਡ ਲਿਆ ਸੀ, ਔਰ ਇਹ ਸੀ ਕਿ ਉਹਨਾਂ ਦੇ ਆਉਣ ਨਾਲ ਰਿਹਾਈ ਦੀ ਗੱਲ ਜਿਹੜੀ ਹੈ ਉਹ ਕਾਰਗਰ ਹੋਏਗੀ। ਟਰੂਥ ਕਮਿਸ਼ਨ ਬਣਾਉਣਾ ਕਿ ਜੀ ਬ੍ਰਿਟਿਸ਼ ਗਵਰਨਮੈਂਟ ਦਾ ਜੂਨ 84 ਦੇ ਘੱਲੂਘਾਰੇ 'ਚ ਕੀ ਰੋਲ ਸੀ, ਇਸ ਦੇ ਉੱਤੇ ਉਹਨਾਂ ਦੇ ਲੀਡਰ ਨੇ ਰਿਪੀਟਡਲੀ ਜਿਹੜਾ ਹੈ ਉਹ ਮੰਨਿਆ ਹੋਇਆ ਸੀ। ਔਰ ਇਹਨਾਂ ਦੋਨਾਂ ਮੁੱਦਿਆਂ ਨੂੰ ਲੈ ਕੇ ਤਾਂ ਆਲਰੇਡੀ ਚੱਲ ਹੀ ਰਿਹਾ ਹੈ ਕਿ ਭਾਈ ਕੀ ਕਾਰਗੁਜ਼ਾਰੀ ਹੈ, ਇੰਨਾ ਵਕਤ ਹੋ ਗਿਆ ਹੁਣ ਆਇਆ, ਇਸ ਦੇ ਉੱਤੇ ਕੀ ਹੈ। ਔਰ ਆਲਰੇਡੀ ਅੱਡ ਸਿਟੀ ਕੌਂਸਲਸ ਨੇ, ਡਰਬੀ ਨੇ ਔਰ ਦੂਸਰਿਆਂ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਨਾ ਸ਼ੁਰੂ ਕੀਤਾ, ਔਰ ਲੇਬਰ ਪਾਰਟੀ ਨੂੰ ਲਿਖਿਆ ਜਾ ਰਿਹਾ ਉਹਨਾਂ ਦੀ ਲੀਡਰਸ਼ਿਪ ਨੂੰ ਕਿ ਭਾਈ ਜੂਨ 84 ਘੱਲੂਘਾਰੇ ਬਾਰੇ ਜਿਹੜਾ ਕਮਿਸ਼ਨ ਹੈ ਉਹ ਬਣਾਇਆ ਜਾਏ, ਜਿਸ ਦੇ ਸਾਹਮਣੇ ਫੈਕਟ ਆਣ ਕਿ ਭਾਈ ਕੀ ਰੋਲ UK ਗਵਰਨਮੈਂਟ ਨੇ ਕੀਤਾ। ਲੇਕਿਨ ਇਹ ਤਾਂ ਚੱਲ ਹੀ ਰਿਹਾ ਹੈ ਔਰ ਉਹਦੇ ਤੇ ਕੋਈ ਦਬਾਅ ਬਣਾਇਆ ਜਾ ਰਿਹਾ, ਔਰ ਇਸੇ ਤਰ੍ਹਾਂ ਜੱਗੀ ਜੌਲ ਦੇ ਮੁੱਦੇ ਤੇ ਵੀ। ਪਰ ਜਿਹੜਾ ਇੱਕ ਲੈਟਰ ਪਿਛਲੇ ਦਿਨਾਂ 'ਚ ਬੀਬੀ ਪ੍ਰੀਤ ਕੌਰ ਗਿੱਲ ਨੇ ਹੋਮ ਸੈਕਟਰੀ ਨੂੰ ਲਿਖਿਆ, ਯੈਟੇ ਕੂਪਰ ਨੂੰ, ਔਰ ਇਹ ਫਿਕਰ ਪਾਉਣ ਵਾਲਾ ਹੈ ਕਿ ਵੀ ਜਿਹੜੇ ਸਿੱਖ ਬਾਹਰਲੀਆਂ ਥਾਵਾਂ ਤੋਂ UK ਦੇ ਸਿਟੀਜ਼ਨ ਜਿਹੜੇ ਸਿੱਖ ਨੇ ਉਹ ਆਉਂਦੇ ਨੇ, ਉਹਨਾਂ ਨੂੰ ਏਅਰਪੋਰਟਾਂ 'ਤੇ ਰੋਕ ਕੇ ਹਰਾਸ ਕੀਤਾ ਜਾਂਦਾ ਹੈ, ਕਈ ਵਾਰ ਦਸਤਾਰ ਦੀ ਵੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਔਰ ਉਹਨਾਂ ਤੋਂ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਕਿ ਜੀ ਉਹਨਾਂ ਦਾ ਇੰਡੀਆ ਬਾਰੇ ਕੀ ਖਿਆਲ ਹੈ, ਪਾਰਟੀਸ਼ਨ ਬਾਰੇ ਕੀ ਖਿਆਲ ਹੈ, ਖਾਲਿਸਤਾਨ ਬਾਰੇ ਕੀ ਖਿਆਲ ਹੈ, ਜਿਹਦਾ ਕੋਈ ਤਾਲੁਕ ਨਹੀਂ ਹੈ ਕਿਸੇ ਨਾਲ ਵੀ। ਔਰ ਇਹ ਸਾਰਾ ਉਹਨਾਂ ਦਾ ਜਿਹੜਾ ਇੱਕ ਐਕਟ ਇਹਨਾਂ ਨੇ ਜਿਹੜਾ ਸਕੈਜੂਲ 7 ਆਫ ਟੈਰਰਿਜ਼ਮ ਐਕਟ 2000 ਇਸ ਨੂੰ ਆਧਾਰ ਬਣਾ ਕੇ ਜਿਹੜਾ ਉਹ ਕੀਤਾ ਜਾ ਰਿਹਾ। ਔਰ ਇਸ ਦੇ ਉੱਤੇ ਜਿਹੜਾ ਬੀਬੀ ਪ੍ਰੀਤ ਕੌਰ ਗਿੱਲ ਨੇ ਲਿਖਿਆ, ਉਹਨਾਂ ਨੇ ਕਿਹਾ ਕਿ ਵੀ ਮੈਨੂੰ ਬਹੁਤ ਸਾਰੇ ਸਿੱਖਾਂ ਨੇ, ਬ੍ਰਿਟਿਸ਼ ਸਿੱਖਾਂ ਨੇ ਕੰਟੈਕਟ ਕਰਕੇ ਕਿਹਾ ਵੀ ਸਾਨੂੰ ਰੋਕਿਆ ਜਾਂਦਾ ਏਅਰਪੋਰਟ 'ਤੇ, ਲੰਬੇ ਸਵਾਲ ਪੁੱਛੇ ਜਾਂਦੇ ਨੇ ਜਦੋਂ ਤੁਸੀਂ ਵਾਪਸ UK ਆਉਂਦੇ, ਔਰ ਇਹ ਸਿੱਖਾਂ ਦੇ ਨਾਲ ਸੰਬੰਧਿਤ ਕਿ ਜੀ ਉਹ ਖਾਲਿਸਤਾਨ ਬਾਰੇ ਕੀ ਸੋਚਦੇ ਨੇ, ਔਰ ਦੂਜੇ ਉਹਨਾਂ ਨੇ ਕਿਹਾ ਜੀ ਹਰਾਸ ਕੀਤਾ ਜਾਂਦਾ ਹੈ। ਔਰ ਇਹ ਇਸ ਨੂੰ ਲੈ ਕੇ ਬ੍ਰਿਟਿਸ਼ ਸਿੱਖਾਂ ਦੇ ਵਿੱਚ ਬਹੁਤ ਗੁੱਸਾ ਵੱਧ ਰਿਹਾ ਕਿ ਵੀ ਇਹ ਜਿਹੜੇ ਨੇ ਇਹ ਇੰਡੀਆ ਔਰ ਕੈਨੇਡਾ 'ਚ ਜੋ ਸਬੰਧ ਚੱਲ ਹੀ ਰਹੇ ਨੇ, ਹਰਦੀਪ ਸਿੰਘ ਨਿੱਜਰ ਦੇ ਨੂੰ ਜਿਵੇਂ ਕੈਨੇਡਾ ਦੇ ਵਿੱਚ ਇੰਡੀਅਨਸ ਏਜੰਟਾਂ ਨੇ ਮਾਰਿਆ, ਪਰ ਹੁਣ ਇਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਨੰਬਰ ਆਫ ਸਿੱਖਸ who she said had contacted her with concerns about being stopped at the British borders, ਔਰ ਫਿਰ ਉਹਨਾਂ ਨੇ ਇੱਕ ਦਾ ਹਵਾਲਾ ਦਿੱਤਾ ਕਿ ਜਿਹਨੂੰ ਮਾਨਚੈਸਟਰ ਏਅਰਪੋਰਟ 'ਤੇ ਰੋਕਿਆ ਗਿਆ ਕਈ ਘੰਟੇ, ਜਦੋਂ ਕਿ ਉਹ ਫੈਮਿਲੀ ਹੌਲੀਡੇ ਕਰਕੇ ਟਰਕੀ ਤੋਂ ਆ ਰਿਹਾ ਸੀ, ਜਿਸ ਦੌਰਾਨ ਉਹਨੂੰ ਪੁੱਛਿਆ ਗਿਆ ਕਿ ਉਹਦੇ ਸਿੱਖਿਜ਼ਮ 'ਤੇ ਕੀ ਖਿਆਲ ਨੇ, ਪਾਰਟੀਸ਼ਨ ਆਫ ਇੰਡੀਆ 'ਤੇ ਕੀ ਖਿਆਲ ਨੇ, ਨਿੱਜਰ ਦੀ ਮੌਤ ਬਾਰੇ ਕੀ ਖਿਆਲ ਹੈ। ਫਿਰ ਉਹਨਾਂ ਨੇ ਕਿਹਾ ਵੀ ਉਹਨੂੰ ਰਫਲੀ ਹੈਂਡਲ ਕੀਤਾ ਗਿਆ, ਔਰ ਇੱਕ ਆਫਿਸਰ ਜਿਹੜਾ ਸੀ ਉਹਨੇ ਈਵਨ ਉਸ ਦੀ ਪੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਹੜਾ ਕਿ ਸਾਡੇ ਫੇਥ ਦਾ ਇੱਕ ਸੈਂਟਰਲ ਫੇਥ ਹੈ ਸਾਡਾ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਲਾ ਅਬਾਈਡਿੰਗ ਸਿੱਖਸ ਦੇ ਨਾਲ ਇਸ ਕਿਸਮ ਦਾ ਵਰਤਾਰਾ ਇਹ ਬਰਦਾਸ਼ਤ ਤੋਂ ਬਾਹਰ ਹੈ, ਔਰ ਇਹ ਜਿਹੜਾ ਇਸ ਨੇ ਸਿੱਖਾਂ ਦੇ ਵਿੱਚ ਇੱਕ ਬੇਚੈਨੀ ਵੀ ਪੈਦਾ ਕੀਤੀ ਹੈ। ਔਰ ਇਟ ਇਜ਼ ਇੰਪੋਰਟੈਂਟ ਇਨ ਆਰਡਰ ਟੂ ਮੇਨਟੇਨ ਟਰਸਟ ਦੈਟ ਥੀਸ ਪ੍ਰੋਸੈਸਿਸ ਆਰ ਫੇਅਰ, impartial and treat all communities with the same dignity and respect. So ਇਸ ਦੇ ਉੱਤੇ ਜਦੋਂ ਇਹ ਹੁਣ ਸਟੋਰੀ ਕੀਤੀ ਹੈ ਗਾਰਡੀਅਨ ਨੇ, ਤੇ ਉਹਨਾਂ ਨੇ ਕਿਹਾ ਕਿ ਜਿਹਦਾ ਹੋਮ ਆਫਿਸ ਡਿਕਲਾਈਨ ਟੂ ਕਮੈਂਟ। ਫਿਰ ਉਹਨਾਂ ਨੇ ਇੰਡੀਅਨਸ ਦਾ ਸਾਰਾ ਕਿ ਜੀ ਇੰਡੀਆ 'ਚ ਕੀ ਚੱਲ ਰਿਹਾ, ਔਰ ਇਹ 2000 ਦੇ ਐਕਟ ਦੇ ਥੱਲੇ ਦਾ ਪੁਲਿਸ can detain and question anyone traveling through an airport, port or train station to assess whether they are involved in terrorism, even if they have no grounds for suspicion. ਕਿ ਇਹ ਜਿਹੜਾ ਟੈਰਰਿਜ਼ਮ ਐਕਟ ਹੈ 2000 ਦਾ, ਉਹਦਾ ਸਕੈਜੂਲ 7 ਆਫੀਸਰਸ ਨੂੰ ਇਹ ਰਾਈਟ ਦਿੰਦਾ ਹੈ ਕਿ ਜਿਹਨੂੰ ਮਰਜ਼ੀ ਉਹ ਬੱਸ ਤੇ ਟ੍ਰੇਨ ਤੇ ਜਹਾਜ਼ ਤੇ ਰੋਕ ਕੇ ਜੋ ਮਰਜ਼ੀ ਪੁੱਛਣ। ਔਰ ਇਸ ਦੇ ਉੱਤੇ ਗੁਰਪ੍ਰੀਤ ਸਿੰਘ ਆਨੰਦ ਜਿਹੜੇ ਪ੍ਰੈਜ਼ੀਡੈਂਟ ਨੇ ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰਾ ਲੰਡਨ ਦਾ, ਉਹਨਾਂ ਨੇ ਕਿਹਾ ਕਿ ਵੀ ਪੀਪਲ ਆਰ ਗੈਟਿੰਗ ਸਟਾਪਡ ਐਂਡ ਕੁਐਸਚਨਡ ਵਿਦਆਊਟ ਅ ਸੋਲਿਸਿਟਰ ਬੀਇੰਗ ਅਵੇਲੇਬਲ। They are told they have to hand over their mobile phones and their social media passwords. ਕਿ ਮੋਬਾਈਲ ਫੋਨ ਵੀ ਲੈਂਦੇ ਨੇ, ਉਹਨੂੰ ਫਿਰ ਡਾਊਨਲੋਡ ਵੀ ਕਰਦੇ ਨੇ, ਤੁਹਾਡੇ ਪਾਸਵਰਡ ਵੀ ਚਾਹੁੰਦੇ ਨੇ।
then they are asked very broad questions like what are your views on Khalistan in India. It is very broad कि ਉਹਨਾਂ ਦੀ ਇਹ ਸਾਰੇ ਹੁੰਦੇ ਨੇ ਔਰ ਇਹ ਸਾਰੇ ਦੇ ਉੱਤੇ ਫਿਰ ਬੀਬੀ ਗਿੱਲ ਨੇ ਐਂਡ ਕੀਤਾ ਉਸ ਆਪਣੇ ਲੈਟਰ ਨੂੰ The specific and unusual line of questioning at multiple airports gives me cause for concern that this is part of concerted strategy to target Sikhs ਕਿ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ। ਸੋ ਅਸੀਂ ਜਿਵੇਂ ਕਿਹਾ ਕਿ ਇਹ ਤਾਂ ਇਵੇਂ ਹੀ ਹੈ ਕਿ ਜਿਹੜੀ ਰਿਸ਼ੀ ਸੂਨਕ ਦੀ ਹਕੂਮਤ ਜਿਹੜਾ RSS ਦਾ ਜਿਹੜਾ ਉਹ ਨਾਗਪੁਰੀ ਬॉय ਸੀ ਔਰ ਜੋ ਉੱਥੇ ਆਰਡਰ ਕਰ ਰਹੇ ਸੀ ਜੇ ਉਹਨਾਂ ਨੇ 90,000 ਪਾਉਂਡ ਜਿਹੜਾ ਇਸ ਕੰਮ ਲਈ ਰੱਖਿਆ ਸੀ ਕਿ ਵੀ ਉਹਨਾਂ ਨੇ ਖਾਲਿਸਤਾਨੀ ਟੈਰਰਿਸਟਾਂ ਦੀ ਪਛਾਣ ਕਰਨੀ ਹੈ ਤਾਂ ਉਹੀ ਨੀਤੀਆਂ ਜਿਹੜੀਆਂ ਨੇ ਲੇਬਰ ਪਾਰਟੀ ਕੀ ਦਬਾਅ ਹੈ ਇੰਡੀਆ ਦਾ ਜਾਂ ਅਜੇ ਵੀ ਬਿਊਰੋਕਰੇਸੀ ਦੇ ਵਿੱਚ ਉਹ ਲੋਕ ਬੈਠੇ ਹੋਏ ਨੇ ਜਾਂ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈ। ਸੋ ਅਸੀਂ ਸ਼ੁਕਰਗੁਜ਼ਾਰ ਹਾਂ ਬੀਬੀ ਪ੍ਰੀਤ ਕੌਰ ਗਿੱਲ ਦੇ ਕਿ ਉਹਨਾਂ ਨੇ ਇੰਪੋਰਟੈਂਟ ਇਸ਼ੂ ਨੂੰ ਹਾਈਲਾਈਟ ਕੀਤਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਲਜੀਤ ਵੜੈਚ ਜੀ ਵੀ, ਜਸਕੀਰਤ ਸਿੰਘ ਜੀ ਵੀ ਔਰ ਪੰਨੂ ਜੀ ਵੀ ਔਰ ਇਸੇ ਤਰ੍ਹਾਂ ਜੋਗਿੰਦਰ ਸਿੰਘ ਜੀ, ਇਸੇ ਤਰ੍ਹਾਂ ਹਾਂਜੀ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਧਰਮ ਸਿੰਘ ਜੀ ਵੀ, ਨਾਗਰਾ ਸਾਹਿਬ ਜੀ, ਫਿਰ ਇਸੇ ਤਰ੍ਹਾਂ ਬਲੈਕੀ ਆਈਸ ਹਾਂਜੀ, ਸੁਖਜੀਵਨ ਬੱਚੂ ਜੀ ਵੀ, ਅਵਤਾਰ ਸਿੰਘ ਜੀ ਵੀ, ਘੁਸਕੇ ਜੀ ਵੀ ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬਰਾਂ ਦੇ ਕਾਫੀ ਸਾਰੇ ਮੈਸੇਜ ਨੇ। ਹਰੇਕ ਸੈਗਮੈਂਟ 'ਚ ਉਹਨਾਂ ਨੇ ਮੈਸੇਜ ਕੀਤੇ ਨੇ, ਬੜੇ ਅੱਛੇ ਮੈਸੇਜ ਨੇ। ਪਹਿਲਾਂ ਤੇ ਉਹਨਾਂ ਲਿਖਿਆ ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ, ਅਕਾਲ ਤਖਤ ਤੂੰ ਆਈ ਆਵਾਜ਼ ਖਾਲਿਸਤਾਨ ਔਰ ਪੰਥ ਕੀ ਜੀਤ ਦੇਖ ਫਤਿਹ ਫॉर ਖਾਲਿਸਤਾਨ ਮਿਸ ਯੂ ਯੈਸਟਰਡੇ। ਸਾਨੂੰ ਮਿਸ ਵੀ ਕਰ ਰਹੇ ਨੇ, ਅਸੀਂ ਮਿਸ ਕੀਤਾ ਤੁਹਾਨੂੰ ਹਾਂਜੀ। ਔਰ ਗੁਰਜੀਤ ਸਿੰਘ ਜੀ ਵੀ, ਫਿਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਗੁਸਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਸੁਰਿੰਦਰ ਨਾਥ ਸੀ। ਹਾਂ ਇਹ ਪੰਜਾਬ ਦੇ ਮੈਂ ਬੀਰਬਲ ਨਾਥ ਕਿਹਾ, ਸੁਰਿੰਦਰ ਨਾਥ ਉਹਦਾ ਨਾਮ ਸੀ ਹਾਂਜੀ। ਮੁਹੰਮਦ ਸ਼ੁਕਰੀਆ ਕਰੈਕਸ਼ਨ ਲਈ ਹਾਂਜੀ। ਮੁਹੰਮਦ ਯਾਕੂਬ ਜੀ ਫਿਰ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਦਿਲ ਖਾਲਿਸਤਾਨ ਜਾਨ ਖਾਲਿਸਤਾਨ। ਵਟ ਹੈਪਨ ਯੈਸਟਰਡੇ ਡਾਕਟਰ ਸਾਹਿਬ ਮਿਸ ਨੀਲਮ ਸਾਹਿਬਾ, ਤੁਹਾਨੂੰ ਪਤਾ ਲੱਗ ਗਿਆ ਨਾ ਜੋ ਆਪਾਂ ਦੱਸਿਆ ਸੀ ਤੁਹਾਨੂੰ। ਔਰ ਜਸ਼ਨਦੀਪ ਸਿੰਘ ਜੀ ਵੀ ਫਤਿਹ, ਨਵਜੋਤ ਮਾਲੀ ਵੀ फतेह है। और मोहम्मद याकूब जी कहते हो सके तो शाम के ताज़ा सूरत ए हाल में बता दें क्योंकि आपके पास अंदर की खबर होती है। मालूमात का खजाना डॉक्टर अमरजीत सिंह खालसा जी। बहुत शुक्रिया, ਅਸੀਂ ਸਾਰੇ ਭੇਦ ਦੀਆਂ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਅੰਦਰ ਦੀਆਂ। हाँ जी, आपने सही कहा। पाकिस्तान के बारे में क्या इमरान खान को पता नहीं कि पशनी हो जाएगी। ठीक है जी, ओके। फिर कहते ने परमिंदर जी फतेह बुलाते ने, कुलदीप कौर जी भी फतेह, हैप्पी यूट्यूबर जी भी कहते डॉक्टर साहब सत श्री अकाल खालसा जिंदाबाद जिंदाबाद जिंदाबाद। और कहते मोहम्मद याकूब भी कहते कल 16 दिसंबर थी, ਅਸੀਂ ਗੱਲ ਕੀਤੀ ਸੀ 17 ਦੀ ਮੇਕਾ ਜਿਹੜਾ ਆਪਾਂ ਹਾਂਜੀ, ਪਰ ਕੱਲ ਹੀ ਜਿਹੜਾ ਸਕੂਤੇ ਟਾਕਾ ਦੇ ਨਾਂ ਥੱਲੇ ਸੀ ਮੋਸਟਲੀ ਕਵਰੇਜ। ਪਰਮਜੀਤ ਗਿੱਲ ਜੀ ਵੀ ਔਰ ਸਤਨਾਮ ਸਿੰਘ ਜੀ ਵੀ ਔਰ ਘੁਸਕੇ ਕਹਿੰਦੇ ਨੇ ਕਿ ਮਹਾਰਾਜ ਕਿਰਪਾ ਕਰਨ, ਇਟ ਵਿਲ हैपन सून। और शुक्रिया। याकूब जी कहते हैं कि पाकिस्तान ने 16 दिसंबर से कोई सबक नहीं सीखा। आजकल पठान भी बहुत गुस्से में है, अल्लाह खैर करे और पाकिस्तान की मदद फरमाए। हाँ नहीं याकूब साहब, ਅਸੀਂ ਵੀ ਫਿਕਰਮੰਦ ਹੈ ਕਿ ਵੀ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਬਹੁਤੇ ਠੀਕ ਨਹੀਂ ਨੇ, ਇਕਨੋਮੀ ਵੀ ਬਹੁਤੀ ਠੀਕ ਨਹੀਂ ਹੈ, ਸੋ ਰੱਬ ਰਹਿਮਤ ਕਰੇ। बिल्कुल। और जसवीर सिंह बराज भी, फिर इसी तरह हरमन 1984 ट्रंप इज ग्रेट कहते ट्रंप इज ग्रेट पैट्रियट। और इसी तरह अमरजीत सैनी जी भी और गुस्के डॉक्टर साहब आनंद जिया आ गया सुन के पूरे वीक दा थकेवा ले गया। बहुत शुक्रिया, साडा भी थकेवा अपने व्यूअर्स दे रूबरू ही लथदा है, बट कुछ चीज़ां ने ਜਿਹੜੀਆਂ ਆਲਰੇਡੀ ਅਸੀਂ ਬਿਆਨੀਆਂ ਨੇ ਜਿਹੜੀਆਂ ਸਾਨੂੰ ਕਈ ਵਾਰੀ ऑक्यूपाई कर लेंदी है। बिल्कुल। एन सेखों जी भी, बलबीर सिंह टिवाना जी भी और इसी तरह मोहम्मद याकूब जी कहते हैं इंडिया के सारी दुनिया से दोस्ताना ताल्लुकात हैं,
सवाई पाकिस्तान के अनबिलीवेबल फॉरेन पॉलिसी ऑफ इंडिया, मोदी हर एक के गले से लग जाता है। बगल में चाकू कहते हैं बगल में चाकू मुंह में राम राम। बिल्कुल तुसी ठीक किया है, भालू वांगू छंबड़ जांदा है। बिल्कुल। और इस तरह ब्लैकिया गेमिया जी भी फतेह बुलाते ने, जयदीप सिंह जी भी कहते ने, ज्ञानी हरप्रीत सिंह जी, जतिंदर सिंह जी ने, जथेदार साहब जी ने ਕਿਹਾ ਸੀ ਦੁਨੀਆ ਵਿੱਚ ਵਸਦਾ ਹਰ ਸਿੱਖ ਖਾਲਿਸਤਾਨ ਚਾਹੁੰਦਾ। ਚਲੋ ਕਹਿ ਦਿੰਦੇ ਨੇ ਕਦੀ ਕਦਾਈ, ਪਰ ਇਹਦੇ ਲਈ ਕੋਈ ਜੋ ਕੁਝ ਕਰਨਾ ਬਣਦਾ ਹੈ ਉਸ ਤੋਂ ਸਾਰੇ ਹੀ ਆਲਮੋਸਟ ਭਗੌੜੇ ਨੇ ਉੱਥੋਂ ਵਾਲੇ। बलिहार सिंह कंग जी भी, और इसी तरह हाँ जी उन्होंने हो गया। मोहम्मद चाकूब जी कहते पन्नू को मुकम्मल दारी अच्छी लग रही है। फिर कहते जी पालकी शर्मा अच्छी इंग्लिश बोलती है, पक्की इंडियन है। और इसी तरह राह एजेंट है, पक्की राह दे जी स्टोरी ਨੂੰ ਉਹਦੇ ਬਿਆਨੀਆਂ ਉਹਦੇ ਨੈਰੇਟਿਵ ਨੂੰ ਅੱਗੇ ਤੋਰਦੇ। बिल्कुल। बसरा जी भी, और इस तरह ज्ञानी अवतार सिंह जी भी, प्रभजोत गेमिंग जी भी वेरी ट्रू जी कहते ने, राम सिंह जी भी, अन सिंह जी कहते आई हैव नो नॉलेज अबाउट उसमी, मेरे को समय की काट है कहते उसमी यूट्यूब ते चल रहा है। और मोहम्मद जकूब जी भी फिर आए ने। और इसी तरह इंद्रजीत सिंह ढिल्लों जी भी, पंजाब हाल खालिस्तान, वोट फॉर खालिस्तान। कुलदीप सिंह जी भी फतेह। फिर इसी तरह जगजीत सिंह जी भी फतेह, और रेशम सिंह जी भी, और इसी तरह जसविंदर सिंह जी भी, अवतार सिंह जी, SSS हाँ जी ये भी। और इसी तरह यही कहते हैं कि वाहिगुरू जी सो हैप्पी टू सी नीलम जी एंड डॉक्टर जी बैक ऑन सच्चो सच, थैंक यू फॉर एवरीथिंग, साडी जिंद जान खंदे खालिस्तान। और इसी तरह गुरविंदर सिंह जी आवाज़ बंद हो रही है। लाडी सिंह जी थैंक्स कहते बाबा जी। और निर्मल सिंह ढिल्लों जी भी सानू फतेह। एंड फिर कहते कि ओके पंजाब हाल खालिस्तान, गुस्के कहते आवाज़ ठीक नहीं है, आई डोंट नो क्यों कंप्लेन कर रहे हैं। और ER की कहते ने कि खालिस्तान ओके व्हाटएवर। बलबिंदर सिंह जी भी, फिर इस तरह रविंदर सिंह जी भी, और विक्रमजीत सिंह ये भी फतेह बुलाते ने। जगजीत सिंह कहते क्या हाल है बापू जी, मैं हरियाणा तू, लव यू ਤੁਹਾਨੂੰ ਤੇ ਭੈਣ ਜੀ ਨੂੰ, ਥੈਂਕ ਯੂ ਸੋ ਮਚ। ਔਰ ਨਿਰਮਲ ਸਿੰਘ ਢਿੱਲੋਂ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਕੋਈ ਹੋਰ ਵੱਡਾ ਗੁਰੂ ਹੈ ਕਿ ਨਹੀਂ? ਦੇਖੋ ਸਾਡੇ ਲਈ ਤਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਗਜੀਤ ਸਿੰਘ ਕਹਿੰਦੇ ਨੇ ਕਿ ਤੁਸੀਂ ਗ੍ਰੇਟ ਹੋ। ਅਜਿਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਮਿਸ਼ਰਾ ਸਿੰਘ ਜੀ ਵੀ खालसा जिंदाबाद कहते हैं। जाट कहते हैं खालसा जिंदाबाद। पोस्ट जी भी, और परमीत सेठी जी भी कहते सत श्री अकाल तरन तारण तो ओके जी। और इस तरह गुरजीत सिंह जी भी फतेह तंदुरुस्ती कहते हैं बख्शन तुहानू। जसविंदर सिंह जी भी, जगजीत सिंह जी मेरा नाम नहीं लिया जी तुसी ले लिया जगजीत सिंह। और इस तरह मोहम्मद याकूब कहते आप दोनों का बहुत शुक्रिया। और बलतेज सिंह जी भी सिखां दी आज़ादी, सिखां दे संघर्ष चों निकलनी है, बाकी तां सारे सिर्फ आपदे मतलब वेख के ही सिखां नूं सपोर्ट करांदे हन। बिल्कुल बिल्कुल, किसी को राज न दे हैं जो ले हैं निज बल से। बिल्कुल। राजनबीर सिंह जी और इस तरह गुरतेज सिंह जी सब दा बहुत बहुत शुक्रिया। सो इस तरह अपने अपने व्यूअर्स को लेने इजाजत। व्यूअर्स साडे प्रोग्राम दा समा इत्थे मुकदा। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।